ਮੇਰੇ ਉਹਨੇ ਹਾਰਮੋਨੀਅਮ ਖੋਲਦੇ ਸਾਡੀ ਕਾਰ ਨੇ। ਮੈਂ ਆਪਣਾ ਮਾਜ਼ੀ ਯਾਦ ਕਰਦਾ ਲਓ ਪੁਰਾਣੀਆਂ ਲੈ ਲਓ। ਚੀਜ਼ਾਂ। ਇਹ ਮਾਦੀ ਸਾਹਿਬ ਠਹਿਰ ਜਾ। ਇੰਜ ਕਰਕੇ ਭਾਈ ਵਾਰ ਨੂੰ ਗਾਹ ਕੱਢ ਤੇ ਬੱਕਰਾ ਖੋਤਾ ਇੱਕ ਮੂੰਹ ਤੇ ਕੋਕ ਚੱਲੇਗੀ ਸਰ? ਨਹੀਂ ਇਸ ਟਾਈਮ ਨਹੀਂ, ਮੇਰਾ ਕਿਤੇ ਦਾ ਦਿਲ ਖਰਾਬ। ਉਹ ਨਹੀਂ ਸਪਾਂਸਰ ਵਾਸਤੇ। ਹੈਲੋ अस्सलाम वालेकुम। ਓਏ ਤੂੰ ਕੀ ਬਣ ਗਿਆ? ਸਟਾਈਲ ਜ਼ਰਾ ਹਟ ਕੇ ਲਾ ਬਾਹਰ ਚੋਂ ਆਇਆ। ਬਾਹਰ ਚਲੋ ਫਰੰਟ ਕਟਿੰਗ ਕਰਾਈ ਉਸਤਾਦ ਜੀ। ਤੁਸੀਂ ਉਸਤਾਦ ਜੀ ਇਹਨਾਂ ਨੂੰ ਕਿਹਾ ਸੀ ਕਿ ਪੁੱਛਦੇ ਦੱਸਦੇ ਐ ਨਹੀਂ ਆਪਣੀ ਉਹ ਤੈਨੂੰ ਕੋਈ ਦੁਕਾਨਦਾਰ ਫੋਨ ਕਰਦਾ ਵਾ ਕਿ ਦਾਨਿਸ਼ ਕਾਲੇ ਰੰਗ ਦੀਆਂ ਸ਼ਰਟਾਂ ਆਈਆਂ ਆ ਜਾ। ਤੂੰ ਬਲੈਕ ਹੀ ਜ਼ਿਆਦਾਤਰ ਬਲੈਕਨੈਸ ਦੇ ਵਿੱਚ ਰਹਿਣਾ, ਬ੍ਰਾਈਟਨੈਸ ਚਾਹ ਥੋੜਾ। ਮੇਰੀ ਉਸਤਾਦ ਜੀ ਜ਼ਿੰਦਗੀ ਦਾ ਮੋਟੋ ਆ ਬਲੈਕ ਕਲਰ। ਬਲੈਕ ਮੇਰੇ ਲਈ ਲੱਕੀ ਸਾਬਤ ਉਹ ਹੀ ਗੱਲ ਆ ਵੀ ਬਲੈਕ ਦਾ ਹੀ ਤਰ੍ਹਾਂ ਕੋਈ ਹਿਸਾਬ ਕਿਤਾਬ ਆ। ਹਾਂਜੀ ਲਿਆਦਾ ਮੈਂ ਨਹੀਂ ਫਿਰ ਤਾਂ ਤੈਨੂੰ ਇੱਕ ਚੀਜ਼ ਸੁਣਾਵਾਂ ਨਵੀਂ। ਸਾਜੀ ਬਿਸਮਿਲ੍ਲਾ। ਅੱਛਾ ਜੀ, ਮੈਂ ਨਾ YouTube ਤੇ ਲਾਈਵ ਜਾਣਾ ਆਓ ਉਹ ਆਪਣੇ ਮੈਂਬਰਸ ਵਾਸਤੇ, ਲੈਜੈਂਡਸ ਵਾਸਤੇ, ਤੇ ਮੈਂ ਨਾ ਉਹ ਲੱਭ ਰਿਹਾ ਸਾਂ ਕੋਈ ਐਸਾ ਨਾ YouTube ਦੇ ਵਿੱਚ ਇੱਕ ਹੁੰਦੀ ਆ ਆਡੀਓ ਲਾਇਬ੍ਰੇਰੀ, ਉਹਦੀ ਆਪਣੀ YouTube 'ਚ ਹੁੰਦੀ YT ਸਟੂਡੀਓ 'ਚ ਆਡੀਓ ਲਾਇਬ੍ਰੇਰੀ। ਸਹੀ। ਉੱਥੋਂ ਤੁਸੀਂ ਕੋਈ ਵੀ 뮤직 ਚੁੱਕ ਕੇ, ਉਹ ਕਾਪੀਰਾਈਟ ਫ੍ਰੀ ਹੁੰਦਾ, ਕੋਈ ਵੀ 뮤직 ਚੁੱਕ ਕੇ ਨਾ ਤੁਸੀਂ ਕਿਤੇ ਵੀ ਯੂਜ਼ ਕਰ ਸਕਦੇ। ਤੇ ਮੈਂ 뮤직 ਲੱਭ ਰਿਹਾ ਤੇ ਮੇਰੇ ਅੱਗੇ ਮਾਈਕ ਲੱਗਾ ਤੇ ਮਾਈਕ 'ਚ ਰਿਵਰਬ ਇਫੈਕਟ ਵੀ ਲੱਗਾ ਤੇ ਉਧਰੋਂ ਮੈਂ ਉਹਨੂੰ ਪਲੇ ਕਰ ਰਿਹਾ ਤੇ ਇੰਗਲਿਸ਼ ਗਾਣੇ ਆ ਰਹੇ ਨੇ ਤੇ ਮੈਂ ਵਿੱਚ ਆਪੇ ਹੀ ਨੇ ਸ਼ੁਰੂ ਹੋ ਗਿਆ ਕੱਲਾ ਹੀ। ਸ਼ੋਰੀ ਸੌਈ ਸ਼ੌਈ ਦਿਓ ਮਾਈ ਜ਼ੋਕ ਸੀ ਐਟ ਉਹਦੇ ਨਾਲ ਨਾ ਬੜਾ ਮਜ਼ਾ ਆ ਰਿਹਾ ਮੈਨੂੰ ਉਸੇ ਸਕੇਲ ਦੇ ਵਿੱਚ ਰਚ ਗਿਆ। ਤੇ ਮੈਂ ਵਿੱਚ ਗੋਰਿਆਂ ਨੇ ਉਹਨੇ ਦੇ ਪੁਰਾਣੇ ਇੱਕ ਬਾਬਾ ਲੱਗਾ ਕੱਲਾ ਮਾਈਕ ਤੇ ਓਪਰਾ ਤੇ ਓਪਰਾ ਟੈਪ ਤੇ ਲੱਗੇ ਨੇ ਤੇ ਕੋਈ ਤਰਜ਼ ਦੀ ਸਮਝ ਨਹੀਂ ਆ ਰਹੀ, ਕੋਈ ਗੱਲਬਾਤ। ਮੈਂ ਉਂਝ ਲੱਗਾ ਤੇ ਕਰਦੇ ਨਾ ਮੈਂ ਉਂਝ ਲਾਈਵ ਚਲਾ ਗਿਆ। ਲਾਈਵ ਜਾ ਕੇ ਤਾਂ ਮੈਂ ਸ਼ੁਰੂ ਹੋ ਗਿਆ 10-12 ਮੁਖਤਲਿਫ ਲਾ ਕੇ ਨਾ ਤੇ ਮੈਂ ਸ਼ੁਰੂ ਹੋ ਗਿਆ ਤੇ ਉਹ ਲੋ ਹੱਸ ਦੂਰੇ ਕਿ ਯਾਰ ਆ ਕੀ ਹੈ, ਕਿਹੜੀ ਜ਼ੁਬਾਨ ਆ, ਮੈਨੂੰ ਵੀ ਨਹੀਂ ਪਤਾ ਕੀ ਆ। ਮੈਨੂੰ ਵਿੱਚੋਂ ਤੇ ਲਫ਼ਜ਼ ਹੁੰਦਾ ਵੀ ਲਵ ਯੂ ਬਿਊਟੀਫੁਲ, ਇਹ ਉਹਨੂੰ ਮੈਂ ਘੁਮਾ ਘਮੂ ਕੇ ਯੂ ਕਰਕੇ ਕਹੀ ਜਾ ਰਿਹਾ। ਆਹੋ ਤੇ ਉਹ ਭਾਜੀ ਉੱਥੇ ਇੱਕ ਬੈਠੇ ਸੀ, ਪਤਾ ਨਹੀਂ ਕੌਣ ਸੀ, ਤੇ ਉਹਦੇ ਨਾਲ ਕੋਈ ਗੋਰੇ ਬੈਠੇ ਸੀ ਉੱਥੇ ਜਿਹਦੇ ਸੁਣ ਰਹੇ ਸੀ। ਤੇ ਉਹ ਕਹਿੰਦਾ ਮੇਰੇ ਨਾਲ ਗੋਰੇ ਬੈਠੇ ਤੇ ਮੈਨੂੰ ਕਹਿ ਰਹੇ ਲੈਂਗੁਏਜ ਕਿਹੜੀ ਹੈ, ਇਹ ਕੀ ਕਹਿ ਰਿਹਾ। ਮੈਂ ਕਿਹਾ ਉਹਨਾਂ ਨੂੰ ਕਹਿ ਨੱਥੀ ਬਿਤੇ ਨਹੀਂ, ਉਹਨਾਂ ਨੂੰ ਸਮਝ ਆਉਣੀ। ਉਹਦੇ ਆ ਦੇਖਣਾ ਮੈਂ ਤੁਹਾਨੂੰ ਸੁਣਾਉਣਾ, ਤੁਸੀਂ ਦੇਖਣਾ ਇਹਨੂੰ। ਮੈਂ ਯਾਨੀ ਕਿ ਮੈਂ ਸ਼ੁਰੂ ਹੋਇਆ ਤੇ ਉਹ ਸੁਰ ਦਾ ਰਚਾਰ ਗਿਟਾਰਾਂ ਦਾ ਦੇ ਵਿੱਚ ਮੈਂ ਸ਼ੁਰੂ ਹੋ ਗਿਆ ਦੇਖਣਾ ਕਿਦਾਂ। Welcome to my show. Я восторген за сорнози, Дуала вещу мои. Героино я sorry щурина. When with me the dolnичка. You know God, I love you, Jimmy. Tell me, tell me, tell me, you me tell me tell I'll wait to rest. I'm way too what's the wrong? What's the wrong? Why watching a show you with me? This is wrong. What's the show with me? What's the right to donation? Red with me. And I sure will be you enjoy this. Well, so long, coming on, drumming. I let me read my way to boys, little on is one way. क्या बात
ਵਿੱਚ ਮੈਂ ਚੇਤ ਮੈਂ ਕਰਦਾ ਨੋ ਸੋਲੀਓ ਨੋ ਸੋਲੀ ਮੈਂ ਦੂਰੀਆ ਹੋਲ ਵਾਸੀ ਮੈਂ ਰਾਮ ਹੋਲ ਵਾਈ ਮੋਵੇ ਵਾਈ ਵਾਈ ਜੋਏ ਹੋਲੇ ਮੈਂ ਕਿੰਨੇ ਹੀ ਲੱਗਾ ਰਿਹਾ ਵਿੱਚ ਅੱਗੋਂ ਮੈਂ ਚੇਂਜ ਕੀਤਾ ਸਕੇਲ ਚੇਂਜ ਹੋ ਗਿਆ ਜੀ ਭਾਈ ਅੱਛਾ ਇਹ ਤਾਂ ਮੈਂ ਕੁਝ ਕਹਿ ਰਿਹਾ ਸੀ ਨਾ ਇਹ ਤਾਂ ਮੈਂ ਕੁਝ ਕਹਿ ਰਿਹਾ ਸੀ ਹੁਣ ਇੱਕ ਮੈਂ ਤੁਹਾਨੂੰ ਸੁਣਾਉਣਾ ਜਿਹਦੀ ਬੋਲੀ ਕੋਈ ਨਹੀਂ ਯਾਨੀ ਜੋ ਮੂੰਹ ਚ ਆਈ ਜਾ ਉਹ ਚ ਕੋਈ ਨਹੀਂ ਉਹ ਜ਼ਿਆਦਾ ਮਜ਼ੇਦਾਰ ਹੋਏਗਾ ਦੇਖੀ When I saw this show like a sewing ball I'm the doggy dog ਹੁਣ ਮੇਰੇ ਦਿਨ ਚ ਨਾ I am ਦਾ ਅੱਗੇ ਪਤਾ ਨਹੀਂ ਮੈਂ ਕੀ ਕਹਿਣਾ ਵਿੱਚ ਲਾਭ ਆਏਗਾ ਤੈਨੂੰ ਤੀਸੀਸ ਆਏਗਾ ਬਾਕੀ ਕੋਈ ਪਤਾ ਨਹੀਂ Oh, so mi sario basta come se allora io love Io mi sario love ਅੱਛਾ ਹੁਣ ਵਿੱਚ ਥੋੜਾ ਟੈਂਪੋ ਉੱਚ ਵੀ ਕਹਿੰਦੇ ਆ ਯਾਨੀ ਰਿਦਮ ਚ ਨਹੀਂ ਲੱਗੇਗਾ ਤੁਹਾਨੂੰ ਉਹ ਵੀ ਇਹਨਾਂ ਦਾ ਸੈਲ ਹੈ ਆ ਦੇਖੀ ਗੱਲਾਂ ਬਾਤਾਂ This is what is your goal in your mind I'm the Lord so kind but it's say you haven't sold me so ਇੱਕ ਨਾ ਟੈਂਪੋ ਦਾ 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 ਐ ਨਹੀਂ ਸਿੱਧੀਆਂ ਗੱਲਾਂ The way you go so much leave you ਹੜਾ ਸਾਜੀ ਤਾਂ ਬਾਪੇ ਬਾਪੇ ਜੇ ਕਰਦੇ ਸੀ ਅੰਗਰੇਜ਼ਾਂ ਉਹ ਅੰਗਰੇਜ਼ਾਂ ਦੇ ਲੱਗੇ ਹੁੰਦੇ ਹਾਂ ਉਹ ਜਿਹੜਾ ਆਪਣਾ ਟਿੰਨ ਨੇ ਨਹੀਂ ਇਹ ਉਹਨਾਂ ਦਾ ਉਹ ਆ ਹਾਂ ਉਹ ਲੱਗੇ ਸੁਣ ਰਹੇ ਹੁੰਦੇ ਇਹਨਾਂ ਦੇ ਹਾਂ ਸਹੀ ਗੱਲ ਆ ਨੀ ਉਹ ਜਿਹੜੀ ਆ ਦੇਖੀ Io passori io This is the summer joy You see no my You passori ne beautiful you You know you don't you Even the joy so You know you so Also But the joy so me when you're all in my soul. You my soul. ਹਨਾ ਸਾਜੀ ਐਸੀ ਗਾਣਾ ਜੇ ਮਿੱਠੇ ਨੂੰ ਡੈਡੀਕੇਟ ਕਰਨਾ ਹੋਵੇ ਤੇ ਉਹਦੇ ਲਈ ਕੁਝ ਅਲਫਾਜ਼ I saw you alone. You got so Candlelight. You with me. I'm so. Fortunately, told my mom. Oi, Spanish watching him so and so you. Said your boy's gonna love too hard. Love you so much, okay, sorry boy. You wanna make sweet women Oh, hello. laugh and cry. ਕੋਈ ਚੱਕਰ ਨਹੀਂ ਸਾਰਾ ਉਦਾਂ ਹੀ ਨਹੀਂ ਉਦਾਂ ਹੀ। ਇਹਦੇ ਨਾਲ ਡਿਊਟ ਵੀ ਕਰ ਸਕਦੇ ਸਾਡੇ ਬੰਦੇ ਨੇ ਗਾਣਾ ਹੀ ਮੈਂ ਮੁੱਕੇ ਮਾਰ ਕੇ ਭੰਨ ਸ਼ਰਾਂਗਾ ਸਾਡੇ ਸਟਾਰ ਨੇ ਗਾਣਾ ਹੀ ਮੈਂ ਵੀ ਰਾਤੀ ਗਾਇਆ ਕਾਦੇ ਆ ਦੇਖੀ ਦਿਲ ਕਰਦਾ ਸੁਣਦੇ ਹੀ ਜਾਈਏ ਸਾਜੀ ਕੋ ਨਹੀਂ ਕਾਪੀਰਾਈਟ ਥੋੜਾ ਬਹੁਤ ਬੋਲੀ ਜੋ ਨਾਲ ਫੇਰ ਨਹੀਂ ਆਏਗਾ ਵਾਹ 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 ਇਹ ਤਾਂ ਕੱਢ ਛੜੀ ਵਾਹ ਨਹੀਂ ਇਹ ਮੈਂ ਗਾਇਆ ਵਾ ਰਾਤੀ दबी सुनी दबी तेरे दिल में
that behold ਵਾਹ 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 ਇਹ ਵੀ ਮੈਂ ਗਾਇਆ ਰਾਤੀ। ਮੈਨੂੰ ਸ਼ਾਬਾਸ਼। ਸਾਥੀ ਲੇਕਿਨ ਫਿਲਟਰ ਔਰ ਲੱਗਾ ਮੈਨੂੰ ਸਲਮਾਨ ਨੇ ਪਹਿਲੇ ਲਿਆਤਾ ਇੱਥੋਂ ਇੱਕ, ਉਹ ਚੈਨਾ ਦਾ ਵੀ ਨਹੀਂ ਸੀ ਬਣਿਆ, ਕਿੰਨਾ ਦਾ ਬਣਿਆ ਜੀ? ਉਹ ਉੱਥੇ ਹੀ ਨਾੜਲੇ ਚੌਂਕ 'ਚ ਪਿੱਛੇ ਕਮਰੇ 'ਚ ਬਣਿਆ ਸੀ। ਹੁਣ ਪਹਿਲਾਂ ਫੜ ਲੜ ਤਾਂ ਕੇ ਹਾਂ ਕਸਮੇ ਸਹੀ ਗੱਲ ਹੈ। ਲੇਕਿਨ ਇਹ ਸਾਜੀ ਹਦਾਇਤਾਂ ਵਾ ਹਾਂਜੀ ਖਾਬਰ ਨਾਲ ਇਹੀ ਮੈਂ ਗੱਲਾਂ ਕਰਨੀਆਂ ਸਾਂ। ਮੈਂ ਕਿਹਾ ਖਾਬਰ ਸਾਹਿਬ, ਤੁਹਾਡੀ ਜ਼ਿੰਦਗੀ, ਤੁਹਾਡਾ ਪੈਸਾ ਉਹ ਆ ਜਿਹੜਾ ਤੁਸੀਂ ਆਪਣੇ ਜੀਂਦੇ ਜੀ ਆਪਣੇ ਤੇ ਲਾ ਲੈਣਾ। ਵਾਹ ਵਾਹ ਉਹ 3 ਲੱਖ ਦੇ ਵਾਲ ਲਵਾਉਣ ਲੱਗਾ, ਪਾਗਲ ਹੀ ਹੋਇਆ ਹੈ। 10 ਲੱਖ ਦੇ ਵੀ ਲੱਗਣ ਤੇ ਲਵਾਵੇ। ਉਹਨਾਂ ਨੂੰ ਕੁੰਡਲ ਨਹੀਂ ਪੈਣੇ। ਆ ਹੁਣ ਜਿੰਨੀਆਂ ਚੀਜ਼ਾਂ ਨਾ ਤੁਹਾਨੂੰ ਲੱਗ ਰਿਹਾ ਕਿ ਮੈਂ ਬਹੁਤ ਅਮੀਰ ਆ, ਨਹੀਂ ਮੀਰ ਮੂਰ ਵਾਲਾ ਚੱਕਰ ਨਹੀਂ। ਇਹਦੇ ਪਿੱਛੇ ਮੇਰੀ ਸੋਚ ਆ ਕਿ ਮੇਰਾ ਦਿਲ ਕਰਦਾ ਮੈਂ ਇਦਾਂ ਦੀ ਮੇਰੇ ਕੋਲ ਚੀਜ਼ ਹੋਵੇ ਮੈਂ ਲੈ ਲਈਏ, ਭਾਵੇਂ ਉਹਦੀ ਜਗ੍ਹਾ ਤੇ ਮੈਨੂੰ ਹੋਰ 1000 ਜਗ੍ਹਾ ਤੇ ਪੈਸਿਆਂ ਦੀ ਲੋੜ ਸੀ। ਵਾਹ ਰੇ ਵਾਹ। ਵਾਹ ਵਾਹ ਵਾਹ। ਅੱਜ ਮੈਂ ਮੁੱਕ ਜਾਵਾਂ ਬਾਬਾ ਜੀ, ਮੈਂ ਇੱਕ ਮਸਾਲਾ 50 ਅਰਬ ਰੁਪਈਆ ਵੀ ਕਮਾਇਆ ਵਾ, ਕੀ ਕਰ ਲੈਣਾ? ਵਾਹ ਤੁਹਾਨੂੰ ਪਤਾ ਹੀ ਨਹੀਂ ਜਿਨ੍ਹਾਂ ਦੇ ਆਸਤੇ ਤੁਸੀਂ ਛੱਡ ਕੇ ਮਰਨਾ ਵਾ ਉਹ ਪਿੱਛੋਂ ਕੀ ਕਰਨ ਦੇ। ਹਾਏ ਹਾਏ ਯਾਰ ਵੱਡੀ ਸੋਚ, ਖੂਬਸੂਰਤ ਗੱਲ ਹੈ। ਵਾਹ ਵਾਹ ਵੱਡੀ ਮੈਂ ਮੇਰੀ ਜ਼ਿੰਦਗੀ ਦਾ ਅਸੂਲ ਆ, ਤੁਸੀਂ ਦੇਖ ਲਓ ਮੈਨੂੰ। ਮੈਂ ਜਿਹੜੀ ਚੀਜ਼ ਤੋਂ ਥੁੜਿਆ ਸੀ ਇੱਕ ਦੌਰ 'ਚ, ਮੈਂ ਮਾਈਕ ਲੈਣ ਵਾਸਤੇ, ਮੈਂ ਸਾਊਂਡ ਕਾਰਡ ਲੈਣਾ, ਯਾਰ ਮੈਂ ਗਾਣੇ ਗਾਊਂਗਾ, ਮੇਰੇ ਕੋਲ ਇਕੋ ਨਹੀਂਗਾ, ਮੇਰੇ ਕੋਲ ਐਂਪਲੀਫਾਇਰ ਨਹੀਂਗਾ, ਮੇਰੇ ਕੋਲ ਸਪੀਕਰ ਨਹੀਂ ਗਏ, ਕਿਸੇ ਨੂੰ ਜਾ ਕੇ ਵੇਖੀ ਜਾਣਾ ਯਾਰ ਇਦਾਂ ਮੈਂ ਵੀ ਕਦੀ ਲਾਊਂਗਾ। ਮੈਂ ਇੰਜ ਤਾਂ ਮੇਰੇ ਰੱਬ ਨੇ ਮੇਰਾ ਸ਼ੌਕ ਪੂਰਾ ਕਰਾਇਆ ਕਿ ਕਿਸੇ ਕੋਲ ਅਰਬਾਂ ਰੁਪਈਆ ਵੀ ਹੈ ਨਾ, ਉਹਦੇ 'ਚ ਵੀ ਸ਼ਾਇਦ ਹੀ ਨਹੀਂ ਮਤਲਬ ਯਾਰ ਆ ਕਾਹਤੋਂ ਲੈਣਾ ਮੈਂ ਇੰਨਾ, ਮੈਂ ਉਹ ਵੀ ਲੈ ਲਾ ਜਿਹੜੀ ਵਾਹ ਵਾਹ। ਕਿੰਨੇ ਸਾਲ ਮੈਂ ਸਿਰਫ ਕੀਬੋਰਡ ਦੇਖਦਾ ਰਿਹਾ ਕਰਕੇ ਕਿ ਯਾਰ ਮੈਂ ਵਜਾਊਂਗਾ ਕਦੀ। ਹੁਣ ਮੇਰੇ ਕੋਲ ਅੰਦਰ ਪਈ ਹੈ 6 ਮਹੀਨੇ ਨਾ ਵਜਾਵਾਂ, ਔਰ ਬੈਸਟ ਦੁਨੀਆ ਦਾ ਜਿਹੜਾ ਅੱਛਾ ਮਾਡਲ ਕੀਬੋਰਡ ਦਾ ਰੋਲੈਂਡ ਦਾ ਉਹ ਮੈਂ ਰੱਖਿਆ। ਵਾਹ 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 ਮੈਨੂੰ ਪਤਾ ਮੇਰੇ ਕੋਲ ਪਿਆ ਵਾ, ਮੈਂ ਨਹੀਂ ਵਜਾਉਂਦਾ ਨਾ। ਅੱਜ ਮੈਂ ਮਰ ਜਾਵਾਂ ਉਸਤਾਦ ਜੀ, ਮੈਂ ਤਾਂ ਨਹੀਂ ਕਿ ਯਾਰ ਸਾਰੀ ਜ਼ਿੰਦਗੀ ਆਪਣੇ ਲਈ ਕੁਝ ਵੀ ਨਹੀਂ ਕਰਦਾ, ਨਾ ਇੰਜ ਨਹੀਂ ਕਰਨਾ। ਆਪਣੀ ਲਾਈਫ ਜਿਹੜਾ ਤੁਸੀਂ ਆਪਣੇ ਤੇ ਲਾਉਣਾ ਉਹ ਹੀ ਤੁਹਾਡੀ ਕਮਾਈ ਆ, ਬਾਕੀ ਤੁਹਾਡੀ ਹੈ ਹੀ ਨਹੀਂ। ਮੇਰੀ ਗੱਲ ਦੇਣ 'ਚ ਰੱਖਣਾ। ਅੱਛਾ ਉਸਤਾਦ ਜੀ, ਤੁਸੀਂ ਜੋ ਵੀ ਲੈਣਾ ਮਾਦਰਤ ਨਾਲ, ਲੇਕਿਨ ਜ਼ਿੰਦਗੀ 'ਚ ਸਾਰਾ ਕੁਝ ਲੈਣਾ, ਲੇਕਿਨ 2 ਚੀਜ਼ਾਂ ਨਹੀਂ ਲੈਣੀਆਂ, ਉਹ ਤੁਹਾਡੇ ਪੁੱਤਰ ਵੱਲੋਂ ਓਏ ਤੂੰ ਲੇਟ ਹੋ ਗਿਆ, ਉਹ ਮੈਂ ਦੋਵੇਂ ਚੀਜ਼ਾਂ ਲੈ ਲਈਆਂ ਕਿਹੜੀਆਂ ਜਿਹੜੀਆਂ ਤੂੰ ਕਹਿ ਰਿਹਾ। ਕਿਹੜੀਆਂ ਸੀ ਦੱਸੋ ਤੇ ਸਹੀ। ਯਾਰ ਨਾ ਉਹ ਕਿਹੜੀਆਂ ਕਹੀਆਂ? ਮੈਂ ਕਹਿਣੀਆਂ ਨੇ ਜੀ। ਕਿਹੜੀਆਂ ਦੱਸ। ਇੱਕ ਉਸਤਾਦ ਜੀ ਤੁਹਾਡੇ ਲਈ ਮੈਂ ਨਾ ਸੋਚਿਆ ਗ੍ਰੈਂਡ ਪਿਆਨੋ, ਨਾ ਜਿਹੜਾ ਵੱਡਾ ਪਿਆਨੋ, ਲੈਣੀ ਨਹੀਂ। ਲੈ ਲਈ ਕਿੱਡੀ ਦੂਜੀ ਵੱਡੀ ਵੀ ਦੱਸ। ਦੂਜੀ ਮਸਾਜ ਚੇਅਰ। ਉਹ ਵੀ ਲੈ ਉਹ ਲਈ। ਵੀ ਲੈ ਲਈ। ਚਲੋ। ਪਹਿਲੇ ਕਹਿਤਾ ਮੈਂ ਮਸਾਜ, ਮੈਂ ਦੌੜਨ ਵਾਲੀ ਵੀ ਲੈ ਲਈ। ਮੈਂ ਸਾਬਤ ਕਰਨਾ ਕਿ ਸਭ ਤੋਂ ਜ਼ਿਆਦਾ ਮੁਹੱਬਤ ਮੈਂ ਆਪਣੇ ਉਸਤਾਦ ਨਾਲ ਕਰਦਾ। ਮੈਂ ਉਸਤਾਦ ਨੂੰ ਮਸਾਜ ਚੇਅਰ ਕਰਨੀ, ਜਿਹੜੇ ਉਸਤਾਦ ਜੀਆਂ 'ਚ ਲੰਮਾ ਪੈਣਗੇ ਉਹ ਐਵੇਂ ਘੁੱਟਿਆ ਜਾਣਗੇ। ਅੱਛਾ 90 ਬੰਦਿਆਂ ਦੀ ਨਾ ਬਜ਼ੁਰਗਾਂ ਸਾਡਿਆਂ ਦੀ ਇੱਕੋ ਦੁਆ ਹੁੰਦੀ ਆ, ਅੱਲਾ ਮੁਹਤਾਜ ਨਾ ਕਰੀ ਕਿਸੇ ਨੂੰ। ਹਾਏ ਆਮੀਨ। ਇਹ ਭਲਾ ਇਹਦੇ ਪਿੱਛੇ ਕੀ ਵਜ੍ਹਾ ਵਾ? ਇਹਦਾ ਕੀ ਮਤਲਬ? ਇਹਦਾ ਮਤਲਬ ਕਿ ਔਲਾਦ ਗੰਦੀ ਨਹੀਂ ਨਿਕਲ ਸਕਦੀ ਹੈ, ਹਾਂ ਕਿ ਨਾ ਫਰਮਾਨ ਵੀ ਕਿ ਨਾਫਰਮਾਨ। ਅਸੀਂ ਉਹਨਾਂ ਦਾ ਨਹੀਂ ਲੈਣਾ ਕਿ ਵੀ ਵਾਲਦੈਨ ਕਹਿਣ ਪੁੱਤਰ ਦਵਾਈ ਤੇ ਲਿਆ ਦੇ, ਵਾਲਦੈਨ ਕਹਿਣ ਪੁੱਤਰ ਦਾ ਦਾਦੀ ਗੱਲ ਤੇ ਨਹੀਂ ਛੱਡ ਨਹੀਂ ਇੰਨੀ ਕਿ ਮੁਹਤਾਜਗੀ ਨਹੀਂ, ਇਹ ਮੁਹਤਾਜਗੀ ਨਹੀਂ। ਇਹ ਕੀ ਇਹ ਤੇ ਤੂੰ ਜਦੋਂ ਜਵਾਨ ਹੋਵੇ ਉਦੋਂ ਵੀ ਤੂੰ ਔਲਾਦ ਦਾ ਮੁਹਤਾਜ ਹੈ ਜਾਂ ਕਿਸੇ ਦਾ ਇਸ ਮੁਹਤਾਜ ਤਰ੍ਹਾਂ ਹੈ, ਹੀ। ਠੀਕ ਹੈ ਨਾ? ਫਿਰ ਉਹ ਪਾਣੀ ਪਿਆ ਦੀਆਂ, ਇਹਦੀ ਨਹੀਂ। ਅਸਲ ਕੀ ਕਹਿੰਦਾ ਕਿ ਯਾ ਅੱਲਾ ਮੁਹਤਾਜ ਨਾ ਕਰੀ ਕਿਸੇ ਦਾ। ਯਾਨੀ ਕਿ ਬਿਸਤਰ ਤੇ ਹਾਂ ਕਿ ਯਾ ਅੱਲਾ ਤੁਰਦਿਆਂ ਫਿਰਦਿਆਂ ਲੈ ਜਾ। ਲੈ ਜੀ ਹਾਂਜੀ ਵੈਸੇ ਮੁਹਤਾਜ ਇਹ ਵੀ ਠੀਕ ਆ ਕਿ ਸਾਰੀ ਜ਼ਿੰਦਗੀ ਵੀ ਨਾ ਕਰੇ ਕਿਸੇ ਦਾ, ਲੇਕਿਨ ਅਸਲ ਇਹ ਕਿਹਾ ਜਾਂਦਾ ਹੈ ਜਦੋਂ ਸਿਆਣਾ ਬੰਦਾ ਬੈਠਾ ਕਹਿੰਦਾ ਨਾ ਜਾਂ ਮੌਲਾ ਕਿਸੇ ਦਾ ਮੁਹਤਾਜ ਨਾ, ਉਹ ਇਸ ਤੇ ਨਾ ਕਹਿ ਰਿਹਾ ਹੁੰਦਾ ਕਿ ਜਦੋਂ ਮੈਂ ਮਰਾਂ ਤੇ ਇਹ ਨਾ ਹੋਵੇ ਕਿ ਮੈਂ ਲੋਕਾਂ ਨੂੰ ਪਰੇਸ਼ਾਨ ਕਰਾਂ। ਲੋਕਾਂ ਨੂੰ ਪਰੇਸ਼ਾਨ ਕਰਾਂ। ਖੂਬਸੂਰਤ ਮੌਤ ਹੁੰਦੀ ਹੈ, ਮੌਤ ਤੇ ਆਉਣੀ ਹੀ ਆਉਣੀ ਹੈ ਉਸਤਾਦ ਜੀ। ਖੂਬਸੂਰਤ ਮੌਤ ਹੁੰਦੀ ਹੈ ਕਿ ਤੁਸੀਂ ਇੱਕ ਕਿਸੇ ਧੀ ਪੁੱਤ ਦਾ, ਕਿਸੇ ਭੈਣ ਭਰਾ ਦਾ ਆਸਾਨ, ਉਹਨੂੰ 2 ਦਿਨ ਵੀ ਤੁਹਾਨੂੰ ਸਾਹਮਣਾ ਨਹੀਂ ਪਿਆ, ਵਾਹ ਤੁਸੀਂ ਬੈਠੇ ਬੈਠੇ ਹੀ ਰੱਬ ਕੋ ਚਲੇ ਗਏ। ਚੱਲਦੇ ਫਿਰਦੇ ਹੀ ਇਹ ਖੂਬਸੂਰਤ ਮੌਤ ਆ। ਕਿਦੋਂ ਫਿਰ? ਅੱਛਾ ਉਸਤਾਦ ਜੀ, ਇਹ ਕਿਦੋਂ ਖੁਸ਼ਖਬਰੀ ਦੇ ਰਿਹਾ? ਖੂਬਸੂਰਤ। ਤੂੰ ਬੜਾ ਵੱਧ ਕੇ ਕਹਿ ਰਿਹਾ ਹਾਂ ਇਹ ਖੂਬਸੂਰਤ ਹੈ, ਇਹ ਫੌਰਨ ਦੂਸਰ ਕਰੀ ਜਾ ਰਿਹਾ। ਸਾਨੂੰ ਵੀ ਕੁਝ ਖੁਸ਼ੀ ਦਾ ਮੌਕਾ ਦੇ। ਅੱਜ ਰਾਦਾ ਨਾਲ ਮੇਰੀ ਗੱਲ ਹੋਈ ਹੈ, ਉਹ ਕਹਿੰਦਾ ਯਾਰ ਉਹਦਾ ਤੇ ਬਹੁਤ ਬੁਰਾ ਹਾਲ ਆ, ਜਿਹੜੀ ਉਹਨੇ ਮੈਨੂੰ ਦਵਾਈਆਂ ਭੇਜੀਆਂ ਉਹ ਤੇ ਇੱਕ ਫੁੱਲ ਜਦੋਂ ਬੰਦਾ ਪਾਗਲ ਨਹੀਂ ਹੋ ਜਾਂਦਾ ਉਹਨੂੰ ਦੇਈ ਦੀਆਂ। ਹਾਂਜੀ ਮੈਂ ਕਿਹਾ ਉਹ ਵੀ ਉਹਨੂੰ ਅੱਧਾ ਅਸਰ ਕਰਨ ਦਈਆਂ, ਉਹ ਤੇ ਅਸਰ ਹੀ ਨਹੀਂ ਕਰਨ ਦੀਆਂ। ਔਰ ਜਿਸ ਤੇ ਡਾਕਟਰ ਮੈਂ ਕਿਹਾ ਉਹਨੂੰ ਕਿਹਾ ਤੂੰ ਕੀ ਸਮਝਦਾ ਕੋਈ ਇਦਾਂ ਦਾ ਨਹੀਂ ਹੋ? ਮੈਂ ਕਿਹਾ ਇੰਜ ਦਾ ਹੀ ਆ। ਉਹਨੂੰ ਥੋੜਾ ਜਿਹਾ ਖਜਾ ਦਿਓ, ਸ਼ੀਸ਼ੇ ਦਾ ਗਲਾਸ ਚੁੱਕ ਕੇ ਸਿਰ 'ਚ ਮਾਰ ਲੈਂਦਾ। ਉਹਨੂੰ ਥੋੜਾ ਜਿਹਾ ਖਜਾ ਦਿਓ, ਉਹਨੂੰ ਕਰਕੇ ਐਂ ਕਰਨਾ ਇਦਾਂ ਦਾ ਹੀ। ਕਹਿੰਦਾ ਅੱਛਾ। ਮੈਂ ਕਿਹਾ ਹਾਂਜੀ ਇਦਾਂ ਦਾ ਹੀ ਆ, ਸਹੀ ਦਵਾਈਆਂ ਮੈਂ ਕਦੋਂ ਕੀਤਾ ਜੀ ਅੱਜ? ਓਏ ਮੈਂ ਕਦੋਂ ਕੀਤਾ? ਉਹਨੂੰ ਕਹਿੰਦਾ ਨੂੰ ਮੈਂ ਦਵਾਈਆਂ ਨਹੀਂ ਦੱਸੀਆਂ ਮੈਨੂੰ ਡਾਕਟਰ ਨੇ ਦਵਾਈਆਂ। ਉਹਨੂੰ ਮੈਂ ਤਾਂ ਤੁਹਾਡੇ ਨਾਲ ਕਦੇ ਕੀਤਾ, ਕਦੇ ਮੈਂ ਉੱਚੀ ਆਵਾਜ਼ ਨਾਲ ਨਹੀਂ ਬੋਲਿਆ ਤੁਹਾਡੇ ਨਾਲ। ਤੁਸੀਂ ਮੈਨੂੰ ਐਵੇਂ ਬਿਸਤ ਕਰੀ ਹਾਂ ਜਾਂਦੇ ਨਹੀਂ ਮੇਰੇ ਨਾਲ ਅੱਜ ਤੱਕ ਹੁਣੇ ਵੀ ਇਹਨੇ ਨਹੀਂ ਕੀਤਾ। ਮੈਂ ਨਾ ਕਰਿਆ ਕਰੋ ਉਸਤਾਦ ਜੀ, ਮੈਂ ਕਸਮ ਖਾਣ ਨੂੰ ਤਿਆਰ ਹਾਂ ਉਸਤਾਦ ਜੀ।
ਮੈਂ ਇਸ਼ਕ ਕਰਦਾ ਮੈਂ ਰਜ਼ਾ ਸਾਹਿਬ ਦੇਖ ਲੈਣਾ 2 ਮਿੰਟ ਬਾਅਦ ਵੇਖੀ ਨੇ ਹੁਣੇ ਕੋਈ ਚੀਜ਼ ਨਾ ਸਿਰ 'ਚ ਮਾਰੀ ਮੈਨੂੰ ਐਵੇਂ ਚੀਜ਼ ਨਾਲ ਫਿਰ ਪਾਗਲ ਆ ਮੈਂ ਉਸਤਾਦ ਜੀ। ਨਹੀਂ ਹੁਣ ਤਾਂ ਦਵਾਈ ਚੱਲਣ ਡਈ, ਹੁਣ ਠੀਕ ਹੈਗੇ ਆ। ਐਵੇਂ ਗੱਲਾਂ ਕਰਦੇ ਪਏ ਨੇ ਯਾਰ, ਸਾਰੇ ਜਣੇ ਗੱਲਾਂ ਕਰ ਰਹੇ ਯਾਰ। ਮੈਂ ਅੱਲਾ ਜਦੋਂ ਦਵੇ ਉਹਦਾ ਮਤਲਬ ਇਹ ਸੀ, ਮੈਂ ਗੱਲ ਕਰ ਰਿਹਾ ਸੀ ਕਿ ਅਗਰ ਇੱਕ ਸ਼ਰਟ ਲੈ ਲਈ ਆ, ਪਤਾ ਲੱਗ ਗਿਆ ਵੀ ਮੈਂ 29 ਵਾਰੀ ਇੱਕ ਸ਼ੋਅ 'ਚ ਪਾਇਆ, ਉਹ ਮੈਂ ਇੱਕ 500-700 1000 1500 ਦੀ ਨਵੀਂ ਲੈ ਲਵਾਂ। ਸ਼ੁਕਰ ਹੈ। ਇਹ ਮੈਂ ਕਹਿ ਰਿਹਾ ਸੀ ਆਪਣੇ ਤੇ ਲਾਓ। ਮੈਂ ਕਹੀ ਅੱਲਾ ਸ਼ੁਕਰ ਨਾ ਕਰਦਾ। 10 ਮਹੀਨੇ ਬਾਅਦ ਸ਼ਰਟ ਔਲਾਦ ਤੂੰ ਆਪਣੀ ਹੁਣ ਸਾਹਬੇ ਟਿਕਟੌਕ ਕਰ ਲਈ ਆ। ਮੈਂ ਕਹਿ ਰਿਹਾ ਮੈਂ 10 ਮਹੀਨੇ ਬਾਅਦ ਸ਼ਰਟ ਪਾਈਏ ਮੈਂ ਇਹ ਵਾਲੀ। ਲੇਕਿਨ ਪਹਿਚਾਨ ਬਣ ਗਈ ਆ, ਜਿਹੜੀਆਂ ਚੀਜ਼ਾਂ ਮੱਦੇ ਨਜ਼ਰ ਰੱਖੀਆਂ ਜਾਣ ਉਹਨੂੰ ਲਾ ਦਿਓ, ਉਹ ਕਰਾ ਦਿਓ। ਉਸਤਾਦ ਜੀ ਦੀ ਗੱਲ ਠੀਕ ਆ। ਹੁਣ ਇਹ ਸ਼ਰਟ ਤੂੰ ਲਾ ਕੇ ਨਾ ਪੈਂਟਰ ਕੋ ਸੇਮ ਇਦਾਂ ਦਾ ਪਿੰਡੇ ਤੇ ਰੰਗ ਕਰਾ ਲਾ ਹਰ ਚੀਜ਼। ਗੱਲ ਨਹੀਂ, ਪਤਾ ਕੀ ਉਸਤਾਦ ਜੀ, ਉੱਤੇ ਦਵਾਣੇ ਬਣਵਾ ਕੇ ਤੇ ਫਿਰੀ ਜਾ। ਮੈਂ ਆਪਣਾ ਮਾਜ਼ੀ ਯਾਦ ਕਰਦਾ ਹਾਂ, ਲਓ ਪੁਰਾਣੀਆਂ ਲੈ ਲਓ। ਚੀਜ਼ਾਂ ਕਰਕੇ। ਵੀ ਇਹ ਤੇ ਬੁੜਾ ਬਣਿਆ, ਬਾਜੀ ਕਾ ਯਾਦ ਕਰਨਾ। ਬੁੜਾ ਕਿਹੜਾ? ਵਾਲਦ ਸਾਹਿਬ ਬਣੇ। ਇਹ ਮਾਦੀ ਸਾਹਿਬ ਠਹਿਰ ਜਾ। ਮਾਦੀ ਯਾਦ ਕਰਦਾ। ਇਹ ਸ਼ਰਟ ਪਾ ਕੇ ਉੱਤੋਂ ਪਾਣੀ ਨਹੀਂ ਪੀਣਾ। ਹਾਂਜੀ ਕਿਉਂ? ਬਲਕਿ ਪਾ ਕੇ ਨਹਾਉਣਾ ਨਹੀਂ। ਉਹ ਸਾਨੂੰ ਸਿਰਫ ਦਵਾਣਾ ਹੀ ਨਜ਼ਰ ਆਉਂਦਾ, ਇਹ ਥੱਲੇ ਨੀਚੀਆਂ ਵੀ ਆ। ਉਸਤਾਦ ਜੀ ਅੰਨਾ ਨਾਸ ਆ। ਅੰਨਾ ਨਾ ਉਸਤਾਦ ਜੀ ਇਹ ਅੰਨਾ ਨਾਸ ਹੋ ਗਿਆ ਤੂੰ ਵੇਖ ਤੇ ਸਹੀ। ਉਸਤਾਦ ਜੀ ਘਰ ਦੇ ਅਲਮਾਰੀ 'ਚ ਨੀ ਰੱਖਦੇ ਸ਼ਰਟ, ਹਾਂ। ਉੱਪਰਲੇ ਖਾਨੇ 'ਚ ਰੱਖਦੇ ਤੁਸੀਂ। ਉਹ ਮੈਂ ਮਿੱਠਾ ਜੀ, ਮੈਂ ਪਿਛਲੇ 2 ਸਾਲ ਪੁਰਾਣੀ ਸ਼ਰਟ ਪਾਈ, ਮੈਂ ਆਪਣਾ ਮਾਜ਼ੀ ਯਾਦ ਕੀਤਾ। ਉਹ ਜੁੱਤੀ ਮੈਂ ਟੁੱਟੀ ਹੋਈ ਪਾਈ, ਮੈਂ ਆਪਣਾ ਮਾਜ਼ੀ ਮੈਂ ਯਾਦ- ਕਿਉਂ ਹਮੇਸ਼ਾ 1500 1800 1200 ਵਾਲੀ ਸ਼ਰਟ ਲੈ ਕੇ ਆਉਣਾ ਆਪਣੀ? ਉਹਦੀ ਵਜ੍ਹਾ ਹੀ ਇਹ ਹੈ, 2 ਸ਼ੂਆਂ 'ਚ ਪਾ ਲਓ ਮਿੱਟੀ। ਇਹ 900 ਵਾਲੇ ਵਿੱਚ 7ਵੀਂ ਵਾਰੀ ਪਾ ਕੇ ਆ ਗਈ। ਮੈਂ ਤੁਹਾਨੂੰ ਜਿਹੜੀ ਸ਼ਰਟਾਂ ਉੱਥੋਂ ਲਿਆਉਣਾ ਬਹੁਤ ਹਾਈਫਾਈ ਨਹੀਂ ਹੁੰਦੀਆਂ, ਸਿਰਫ ਉਹਨਾਂ ਦੇ ਪ੍ਰਿੰਟਿੰਗ ਖੂਬਸੂਰਤ ਹੁੰਦੀ, ਉਹਨਾਂ ਨੂੰ ਪ੍ਰਿੰਟਿੰਗ ਨਜ਼ਰ ਆਉਣੀ। ਡਿਜ਼ਾਈਨ ਅੱਛੇ। ਠੀਕ ਆ ਜੀ, ਕਿ ਤੁਸੀਂ ਅਗਰ 3 ਮਹੀਨੇ ਬਾਅਦ 4 ਮਹੀਨੇ ਬਾਅਦ 18 ਸ਼ਰਟਾਂ ਕਿਸੇ ਨੂੰ ਦੇ ਵੀ ਦਿਓ, ਤੁਹਾਨੂੰ ਤੁਸੀਂ ਤੇ 2 ਵਾਰੀ ਪਾ ਲੀਆਂ, ਗੱਲ ਮੁੱਕ ਗਈ। ਉਸਤਾਦ ਜੀ 700 ਦੀ ਸ਼ਰਟ ਹੈਗੀ ਹੈ, ਚਲੋ ਉਹ ਭਾਜੀ, ਉਹ ਲਓ ਜੀ। ਇਹ ਕੱਪੜਾ ਹੀ ਨਹੀਂ ਦੁਬਈ ਵਾਲਾ। $70 ਦੀ। ਤੇ ਲਿਆਦਾ ਵੀਰੋ ਮੇਰੀ ਗੱਲ ਸੁਣ ਲਓ, ਬਾਹਰ ਬੈਠੇ ਅੰਦਰ ਬੈਠੇ ਜਿੰਨਾ ਕਮਾ ਰਹੇ ਹੋ ਨਾ, ਜ਼ਿਹਨ 'ਚ ਰੱਖੋ ਜੋ ਤੁਹਾਡਾ ਦਿਲ ਕਰਦਾ ਨਾ, ਉਹ ਸਭ ਤੋਂ ਪਹਿਲੇ ਉਹ ਕਰਨਾ ਆਪਣੇ ਪੈਸੇ ਨਾਲ। ਅੱਛਾ, ਮੇਰਾ ਦਿਲ ਕਰ ਰਿਹਾ ਉਸਤਾਦ, ਮੈਂ ਤੁਹਾਨੂੰ ਦੱਸਦਾ ਜੀ। ਮੇਰਾ ਦਿਲ ਡੇਲੀ ਕਰਦਾ ਹੈ, ਸੱਚੀ ਮੁੱਚੀ ਬਤਾ। ਕੀ ਗੱਲ? ਤੋਬਾ ਜਾ ਅੱਲਾ। ਕੀ ਗੱਲ ਤੇ ਸੁਣ ਲਿਆ ਕਰੋ ਪਹਿਲੇ ਯਾਰ। ਅੱਛਾ ਜੀ, ਉਸਤਾਦ ਜੀ ਮੈਂ ਨਾ ਆਪਣੇ ਤੇ ਪੈਸੇ ਲਾਉਣ ਲੱਗਾ। ਕੀ ਦੋ ਕਿੱਦਾਂ ਮਤਲਬ ਕਿਸ ਤਰੀਕੇ ਨਾਲ ਲਾਏਗਾ? ਮੈਂ ਲੀਪੋ ਕਰਾਂਗੀ। ਲੀਪੋ? ਹਾਂ, ਉਹ ਜਿਹੜਾ ਚਰਬੀ ਕਢਾਉਂਦੇ। ਚਲੋ ਯਾਰ। ਚਰਬੀ ਤੇਰੇ ਹੈ ਨਹੀਂ, ਤੈਨੂੰ ਕਿਹਨੇ ਕਿਹਾ ਤੇਰੇ ਚਰਬੀ ਹੈ? ਮੈਨੂੰ ਡਾਕਟਰ ਰਜ਼ਾ ਨੇ ਕਿਹਾ। ਕਿਹੜਾ ਡਾਕਟਰ ਦਾ? ਤੁਹਾਡਾ ਯਾਰ, ਸਾਡਾ ਵੀ ਯਾਰ। ਨਹੀਂ, ਉਹਨੇ ਤੈਨੂੰ ਇਹ ਕਿਹਾ ਹੀ ਨਹੀਂ। ਉਸਤਾਦ ਜੀ, ਕਿਹਾ ਕਹਿੰਦਾ ਨਹੀਂ ਕਿਹਾ, ਇੰਨੇ ਕਿ ਜਿਸਮ ਦੀ ਲੀਪੋ ਨਹੀਂ ਹੁੰਦੀ। ਕਿਉਂ ਹੋਰ ਨਹੀਂ, ਇਹਨੇ ਉਹ ਹੁੰਦਾ ਜੇ ਬਹੁਤ ਚਰਬੀ ਹੋਵੇ। ਬਹੁਤ ਫਰਕ ਤੁਸੀਂ ਹੋਵੇ। ਕਰਾ ਲਓ ਭਾਵੇਂ ਮਿੱਠਾ ਕਰਾ ਲਓ, ਤੈਨੂੰ ਰੇਟ ਪਤਾ ਕੀ ਉਹਦਾ? ਤੇ ਮੈਂ ਆਪਣੇ ਉਹ ਉਹਨਾਂ ਨੇ ਐਡੀ ਡੋਲਣੀ ਦਾ 2.5 ਕਰੋੜ ਰੁਪਏ ਲੈਂਦੇ ਆ ਭਰਨ ਦਾ। ਕਿਹੜੀ ਜਿਹੜੀ ਤੇਰੀ ਚਰਬੀ ਨਿਕਲ ਕੇ ਜਦੋਂ ਡੋਲਣੀ ਭਰ ਗਈ 2.5 ਕਰੋੜ ਹੋ ਗਿਆ ਤੇਰੇ। ਉਹ ਤਾਂ ਜਾਣਦੇ ਆ ਕਰੋ। ਛੋਟੇ ਡੱਬੇ ਵੀ ਆ, 5 ਲੱਖ ਵਾਲਾ ਡੱਬਾ ਵੀ ਉਹਨਾਂ ਕੋਲ। ਚੁੱਪ ਕਰਕੇ ਨਾ ਇੱਧਰ ਮੇਰੇ ਆਪਣਾ ਘਰੋਂ ਬਾਲ ਲੈ। ਉਹ ਜਾ ਕੇ ਨਹੀਂ ਪੁੱਛਦੇ ਕਿ ਭਾਜੀ ਕਿੰਨੀ ਕਰਾਉਣੀ ਹੈ, ਉਹ ਕਹਿੰਦੇ ਜੀ ਕਿੰਨੇ ਡੱਬੇ ਕਢਵਾਉਣੇ। ਡੋਲ ਕਢਵਾਉਣਾ, ਡੋਲ 2.5 ਕਰੋੜ ਰੁਪਏ ਦਾ ਡੱਬਾ 50 ਲੱਖ ਦਾ। ਆ ਵੱਡਾ ਟੱਪ ਜਿਹੜਾ ਵਾ ਇਹ 80 ਕਰੋੜ ਰੁਪਏ ਦਾ। ਹਾਂਜੀ। ਅਦਰਾਨ ਸਮੀ ਖਾਨ ਦੇ 3 ਟੱਪ ਨਿਕਲੇ ਸੀ। ਨਹੀਂ ਉਹਨਾਂ ਨੇ ਵਾਕ ਦੇ ਨਾਲ ਕੀਤਾ ਉਸਤਾਦ ਜੀ, ਉਹ ਨਹੀਂ, ਵਾਕ ਦੇ ਨਾਲ। ਉਸਤਾਦ ਜੀ ਲਟਕਿਆ ਜਿਸਮ ਕਦੀ ਵਾਗ ਨਾ ਵਾਪਸ ਨਹੀਂ ਆਉਂਦਾ। ਨਹੀਂ ਹੁੰਦਾ। ਲਟਕੇ ਜਿਸਮ ਦੀ ਨਾ ਮੈਂ ਕੋਈ ਆ। ਕਹਿ ਰਿਹਾ ਮਿੱਠੇ, ਅਲਹਮਦੁਲਿਲਾ ਮੇਰਾ ਜਿਸਮ ਨਹੀਂ ਲਟਕਿਆ। ਤੁਹਾਡਾ ਫਰਬਾ ਬਹੁਤ ਹੋ ਗਿਆ ਨਾ, ਫੁਲਾਦੀ ਜੁਸਾ ਫਰਕ ਹੋ ਗਿਆ, ਇਹ ਕੋਈ ਹੋਣੀ ਹੈ। ਬੇਟਾ ਉਹ ਅਦਰਾਨ ਸਮੀ ਖਾਨ ਦਾ ਵਾਹ, ਉਹ ਦੁਨੀਆ ਦੇ ਰੋਜ਼ 4 ਚੱਕਰ ਵੀ ਲਾਉਣਾ ਤਾਂ ਵੀ ਨਹੀਂ ਸੀ ਹੋਣਾ। ਆਹੋ ਲੇਕਿਨ ਉਸਤਾਦ ਜੀ ਅਨਿਲ ਕਪੂਰ ਡੇਲੀ 40 ਕਿਲੋਮੀਟਰ ਸਾਈਕਲ ਚਲਾਉਂਦੇ ਨੇ। ਹਾਂ, ਉਹ ਠੀਕ 40 ਕਿਲੋਮੀਟਰ, ਓਏ ਉਸਤਾਦ ਜੀ 2.5 ਕਿਲੋਮੀਟਰ। ਯਾਨੀ ਇੱਥੋਂ ਸਾਂਗਲਾ 30 ਕਿਲੋਮੀਟਰ ਆ। ਸਵਾਰੀਆਂ ਵੀ ਪਾ ਕੇ ਉਦਾਂ ਹੀ ਕੱਲੇ ਹੀ ਇਹ ਸ਼ਰਟ ਇਹਨਾਂ ਨੇ ਲਾ ਕੇ ਰੱਖੀ, ਉਹਨਾਂ ਨੇ ਬੱਕਰੀਆਂ ਨੂੰ ਪਾ ਦਿੱਤੀ। ਉਸਤਾਦ ਜੀ ਸ਼ਰਟ ਲੈਣ ਗਿਆ ਵਾ, ਉਹਨੇ ਨਾਲ ਕਾਲਾ ਲੂਣ ਵੀ ਦੇਤਾ। ਦਾਦੇ ਦੇ ਸਾਰੇ ਦੇ ਖਰਾਬ ਤਾਂ ਸ਼ਟਲ ਲਪੇਟ ਕੇ ਉੱਤੇ ਪੋਣਾ ਦਿੱਤਾ ਹੋਇਆ ਸਾਰੇ ਪੜਨ। ਸਿਲੰਡਰ ਆ ਕੇ ਉੱਤੇ ਪਾਉਣਾ ਦਿੱਤਾ। ਸ਼ਰਟ ਲੈਣ ਗਿਆ, ਉਹਨੇ ਚਾਕੂ ਨਾਲ ਖੋਲੀ ਆ। ਅੱਛਾ, ਉਹਨੇ ਪਹਿਲੇ ਚਾਕੀ ਇੱਥੋਂ ਉਹਨੇ ਆਪਣੇ ਚਾਕੀ ਕੱਢ ਕੇ ਦਿਖਾਈ। ਨਹੀਂ ਛੱਡ ਦਿਓ, ਕੋਈ ਗੱਲ ਨਹੀਂ। ਸਤਾਈ ਲਾ ਕੇ ਨਾ ਸ਼ਰਟ ਇੱਥੇ ਰੱਖੀ ਤੇ ਬੱਚੇ ਕਹਿੰਦੇ ਉਹ ਭਾਈ ਫਾਲ ਬਣਨ ਵਾਲਾ ਬੈ। ਹਾਂ ਅੱਛਾ ਉਸਤਾਦ ਜੀ ਤੁਸੀਂ ਇਹ ਖੂਬਸੂਰਤ ਕਿਹਾ ਹਾਂ, ਲਿਹਾਜ਼ਾ ਆਪਣੇ ਆਪਣੇ- ਆਪ ਲਈ ਸਭ ਤੋਂ ਜ਼ਿਆਦਾ ਕੀਮਤੀ ਸਰ ਜੀ, ਇਨਸਾਨ। ਤੁਹਾਡੀ ਜਿੰਨੀ ਤੁਸੀਂ ਮਿਹਨਤ ਕਰਦੇ ਹੋ ਨਾ, ਸਵੇਰ ਤੋਂ ਰਾਤ ਤੱਕ ਖੱਪਦੇ ਹੋ, ਕਮਾਉਂਦੇ ਹੋ, ਹਾਂਜੀ। ਆਪਣੇ ਤੇ ਲਾਉਣੇ ਜੋ ਤੁਹਾਡਾ ਦਿਲ ਕਰਦਾ ਨਾ, ਮੈਂ ਅੱਛਾ ਪਾਵਾਂ, ਅੱਛੀ ਪੈਨਸ਼ਨ ਲਵਾਂ, ਅੱਛਾ ਲਵਾਂ, ਮੇਰੇ ਕੋ ਅੱਛੀ LCD ਹੋਣੀ ਚਾਹੀਦੀ ਹੈ, ਮੇਰੇ ਕੋ ਮੈਨੂੰ ਆਹ ਸ਼ੌਕ ਹੈ ਯਾਰ, ਮੇਰੇ ਕੋ ਆਹ ਹੋਵੇ, ਮੇਰੇ ਕੋ ਉਹਨੂੰ ਪੂਰਾ ਕਰੋ, ਚਾਹੇ ਉਹ ਕਿਸੇ ਵੀ ਸ਼ੋਬੇ ਦੇ ਵਿੱਚ ਆ। ਯਾਨੀ ਤੁਹਾਨੂੰ ਇਲੈਕਟ੍ਰੋਨਿਕਸ ਦਾ LCD ਦਾ ਨਹੀਂ, ਤੁਹਾਨੂੰ ਕੱਪੜਿਆਂ ਲੀੜਿਆਂ ਦਾ ਵਾ, ਤੁਸੀਂ ਉੱਤੇ ਪੂਰਾ ਕਰੋ। Travelling ਦਾ ਵਾ। ਤੁਹਾਨੂੰ ਟਰੈਵਲਿੰਗ ਦਾ ਵਾ, ਉੱਤੇ ਪੂਰਾ ਕਰੋ। ਲੇਕਿਨ ਮੈਂ ਉਸਤਾਦ ਜੀ ਪਤਾ ਕੀ ਕਰਨਾ, ਮੈਂ ਘਰ ਦੇ ਖਰਚੇ, ਬੇਗਮ ਦੇ ਖਰਚੇ, ਬੱਚਿਆਂ ਦੇ ਖਰਚੇ ਦੇ ਦੂ ਕੇ ਬਾਕੀ ਜਿੰਨੇ ਹੁੰਦੇ ਮੈਂ ਵੰਡ ਦਿੰਦਾ। ਬੇਗਮ ਨੂੰ ਦੇ ਕੇ ਬੇਗਮ ਨੂੰ ਪਹਿਲੇ ਦੇਣਾ ਉਹਦਾ ਖਰਚਾ, ਫਿਰ ਘਰ ਦਾ ਰਾਸ਼ਨ, ਬਿਜਲੀ ਵਗੈਰਾ ਦਾ ਬਿੱਲ, ਫਿਰ ਬੱਚਿਆਂ ਦਾ ਖਰਚਾ, ਫੀਸਾਂ ਫੂਸਾਂ ਦੇ ਦੂ ਕੇ। ਬੱਚੇ ਦੇ ਹੁਣ ਤੇਰੇ ਆਪ ਨਹੀਂ ਕਮਾਉਣ ਲੱਗ ਪਏ? ਨਹੀਂ ਉਸਤਾਦ ਜੀ, ਮੈਂ ਉਹਨਾਂ ਦਾ ਖਰਚਾ ਇੱਕ ਫਿਕਸ ਕੀਤਾ ਹੋਇਆ ਹੈ। ਅੱਛਾ,
ਉਹ ਮੈਂ ਦੇਣਾ ਸਾਰਾ ਕੁਝ, ਫਿਰ ਬਾਕੀ ਜਿਹੜੇ ਬਚਣੇ ਮੈਂ ਵੰਡ ਦੇਣੇ। ਉਸਤਾਦ ਜੀ ਤੁਹਾਡੀ ਗੱਲ ਮੈਨੂੰ ਬੜੀ ਅੱਛੀ ਲੱਗੀ। ਲਿਬਾਸ ਉਹ ਪਾਓ ਕਿ ਤੁਸੀਂ ਦੂਰ ਖਲੋ ਤੇ ਮਾਲਕ ਲੱਗੋ। ਇਹ ਜੇ ਡਾਟ ਜਿਹੜਾ ਵਾਲਾ ਇੱਕ ਮਿੰਟ ਠਹਿਰ ਜਾ, ਕਿਹਦਾ ਕੱਲੇ ਖਲੋਤੇ ਲਿਬਾਸ ਪਾ ਕੇ ਕਿਹਦੇ ਮਾਲਕ ਲੱਗੋ ਤੁਸੀਂ? ਲਿਬਾਸ ਤੇ ਇਹ ਜੇ ਡਾਟ ਹੋਵੇ, ਮੁੰਡੇ ਸਾਰੇ ਸਿੱਖ ਗਏ ਉਹ ਨੇ। ਬਗੈਰ ਤਾਂ ਗੱਡੀ ਦੀ ਮਿਸਾਲ ਆ, ਗੱਡੀ ਉਹ ਲਵੋ ਜਿਹਦੇ ਕੋਲ ਖਲੋਤੇ ਮਾਲਕ ਲਵੋ, ਬੁੱਢੀ ਉਹ ਵਿਆਹ ਉਹਨਾਂ ਕਰੋ ਜਿਹਦੇ ਕੋਲ ਖਲੋਤੇ ਉਹਦੇ ਮਾਲਕ ਲੱਗੋ। ਇਹ ਸੂਟ ਉਹ ਪਾਓ ਕਿ ਤੁਸੀਂ ਕੋਲ ਖਲੋਤੇ ਮਾਲਕ ਲੱਗੋ। ਕਿਹਦੇ ਸੂਟ ਤੇ ਫੈਬਰਿਕ ਤੇ ਅੱਜ ਪਾਇਆ ਨਾ ਨਮਾਜ਼ ਉਹਦੀ ਤਲੀਆ 5 ਸਾਲ ਪੁਰਾਣਾ ਵਾ। ਮਿੱਠੇ ਇਹ 9 ਸਾਲ ਪੁਰਾਣਾ ਸੂਟ ਹੈ ਜੀ। ਇਹਦੀ ਚਮਕ ਦਮਕ ਤੁਸੀਂ ਦੇਖਣੀ ਆ। 21000 ਰੁਪਏ ਪਰ ਕੈਰਟ ਭਾਜੀ। ਇਹ ਜੇ ਡਾਟ ਆ ਸਾਰਾ ਹੀ। ਮੈਂ ਕਹਿੰਦਾ ਜੇ ਡਾਟ ਹੋਵੇ ਤਾਜੀ ਤੇ ਮੈਂ ਦੇਦਾ। ਜੇ ਡਾਟ ਵੀ ਜੇ ਡਾਊਟ। ਆਹ ਅੱਛਾ ਜੀ, ਇੱਕ ਮਿਸਾਲ ਵਿੱਚ ਉਹ ਗਲਤ ਦੇਤੀ। ਬੁੱਢੀ ਉਹ ਹੋਵੇ ਜਿਹਦੇ ਕੋਲ ਖਲੋਤੇ ਮਾਲਕ ਲੱਗੋ। ਨਹੀਂ ਕਹਿੰਦਾ ਬੁੱਢੀ ਹੋ ਕੇ ਲੱਗੇ ਜੋੜਾ ਸੋਹਣਾ ਲੱਗੇ ਨਾ, ਆਹੋ ਮਾਲਕ ਲੱਗੋ ਤਾਂ ਮਰਾ ਦੇ ਕੇ ਉਹਦੇ ਨਾਲ ਜੱਚੋ ਤੁਸੀਂ। ਗੱਡੀ ਦੀ ਵੈਸੇ ਗੱਲ ਹੈ ਕਿ ਗੱਡੀ ਉਹ ਜਿਹਦੇ ਕੋਲ ਖਲੋਤੇ ਮਾਲਕ ਲੱਗੋ। ਉਹਦੀ ਕੀ ਵਜ੍ਹਾ? ਚਲੋ ਨਹੀਂ ਬੇਗਮ ਅਗਰ ਛੋਟੀ ਉਮਰ ਦੀ ਹੈ ਜਾਂ ਵੱਡੀ ਉਮਰ ਦੀ ਹੈ ਤੇ ਨਾਲ ਖਲੋਤਾ ਬੰਦਾ ਨਹੀਂ ਜੱਜ ਰਿਹਾ ਤੇ ਇਹ ਤਾਂ ਮਿਸਾਲ ਹੀ ਗਲਤ। ਮੈਂ ਮੰਨਦਾ ਹੀ ਨਹੀਂ ਇਹਨੂੰ। ਤੇ ਯਾਰ ਉਹਨਾਂ ਨੇ ਕਿਹੜਾ ਕਿਹਾ ਵੀ ਜਿਹਦੀ ਇਦਾਂ ਨਹੀਂ ਉਹਨੂੰ ਸਜ਼ਾਏ ਮੌਤ ਦੇ ਦਿਓ? ਇੱਕ ਕਿਸੇ ਨੇ ਗੱਲ ਹੀ ਕੀਤੀ ਹੈ। ਇਹ ਗੱਲ ਗਲਤ ਕੀਤੀ। ਕਈ ਕਹਿੰਦੇ ਯਾਰ ਕਿੱਡਾ ਸੋਹਣਾ ਜੋੜਾ ਮਾਸ਼ਾਅੱਲਾ, ਹਾਂਜੀ ਕੱਦ ਕਾਠ ਲੋ ਜਸਾਮਤ ਲੋ, ਯਾਨੀ ਲੱਗਦਾ ਕਿ ਯਾਰ ਇੱਕ ਜੋੜਾ ਵਾ। ਸਹੀ। ਇੱਥੇ ਤਾਂ ਲੋਕੀ ਆ ਕੁਰਬਾਨੀ ਹੁਣ ਵੱਡੀ ਦੌਣੀ ਆ, ਬੱਕਰਿਆਂ ਦੇ ਜੋੜਿਆਂ ਦਾ ਲੋਕੀ 50,000 ਵੱਧ ਦੇ ਦਿੰਦੇ ਸਿਰਫ ਇਸ ਚੱਕਰ 'ਚ। ਔਰ ਜਿਹੜਾ ਲੈ ਕੇ ਖਲੋਤਾ ਹੁੰਦਾ ਉਹਨੂੰ ਵੀ ਪਤਾ ਹੁੰਦਾ ਕਿ ਸਾਹਮਣੇ ਉਹਦੇ ਨਾਲੋਂ 5 ਕਿਲੋ ਬਹੁਤੇ ਗੋਸ਼ਤ ਵਾਲਾ ਬੱਕਰਾ ਵਾ, ਉਹ 1.5 ਲੱਖ ਦਾ ਵਾ। ਮੇਰੇ ਬੱਕਰਿਆਂ ਦੋਵਾਂ ਦਾ ਗੋਸ਼ਤ ਵੀ ਉਹਨਾਂ ਦੋਵਾਂ ਨਾਲੋਂ 10 ਕਿਲੋ ਘੱਟ ਆ, ਮੈਂ ਫੇਰ ਉਹਨਾਂ ਨੂੰ 30,000 ਵੱਧ ਵੇਚਣੇ। 6 ਲੱਖ ਰੁਪਏ ਦੀ ਜੋੜੀ ਰਾਤੀ ਵੇਚ ਕੇ ਆਇਆ। ਕੁਛ ਵੀ ਨਹੀਂ 6 ਲੱਖ ਰੁਪਇਆ ਜ਼ਿਆਦਾ ਹੋਣੀ। ਉਸਤਾਦ ਜੀ 1.5 2 ਕਰੋੜ ਦਾ ਬੱਕਰਾ ਵੇਖਿਆ। ਕਰੋੜ ਰੁਪਏ ਦਾ ਬੱਕਰਾ। ਹਾਂਜੀ ਉਹ ਮਾਫੀ ਦੇ ਦੂਗੀ ਹੋ ਗਿਆ ਲੈ ਲਓ। 6 ਲੱਖ ਦੀ ਉਹ ਵੀ ਜੋੜੀ, ਫੇਰ ਤੈਨੂੰ 3 ਲੱਖ ਦਾ। ਉਹ 1.5 ਲੱਖ ਦਾ ਤੇ ਵੈਸੇ ਬੱਕਰਾ ਵਾ ਨਾਲ। ਆਪ ਸਾਦਾ ਜਿਹੜਾ ਅੱਖਾਂ ਵੀ ਨਹੀਂ ਖੋਲਣ ਡਿਆ। ਉਹ ਯਾਰ ਕਿੱਥੇ ਫਿਰਨ ਡੇ ਹੋ ਤੁਸੀਂ? ਉਸਤਾਦ ਜੀ ਮੈਂ ਬੱਕਰਾ ਦੇਖਿਆ 2 ਲੱਖ ਦਾ ਆਇਆ ਸੀ। ਇੱਕ ਮਿੰਟ ਠਹਿਰ ਜਾ, ਇੱਕ ਮਿੰਟ ਠਹਿਰ ਜਾ। ਲੈ ਆਪਣਾ ਫੋਨ ਖੋਲ, ਮੈਂ ਕਿਉਂ ਖੋਲਣਾ? ਫੋਨ ਤੇ ਇੱਕ ਮਿੰਟ ਖੋਲਣਾ। 680 ਰੁਪਏ ਉਹ ਕਿਲੋ ਫੋਨ ਤੇ ਖੋਲ ਆਪਣਾ, ਤੈਨੂੰ ਮੈਂ ਦੱਸਦਾ। ਇੱਕ ਮਿੰਟ ਠਹਿਰ, ਇੱਕ ਮਿੰਟ ਯਾਰ, ਇੱਕ ਮਿੰਟ ਠਹਿਰ। ਝੂਠਾ ਕਰਤਾ ਦਾ। ਯਾਰ ਉਸਤਾਦ ਜੀ ਇੱਕ ਮਿੰਟ ਠਹਿਰ ਜਾ ਯਾਰ, ਇੱਕ ਮਿੰਟ ਠਹਿਰ। ਯਾਰ ਸਾਨੂੰ ਉਂਝੀ ਮਾਰ। ਭਾਜੀ ਇੱਕ ਮਿੰਟ ਠਹਿਰ ਜਾ। ਇਹਨੇ ਇੱਕ ਗੱਲ ਕਹੀ ਹੈ, ਇਹਨੂੰ ਮੈਂ ਦੱਸਣਾ ਅੱਜ। ਫੈਸਲ ਦਾ ਮੋਬਾਈਲ ਮੇਰਾ ਮੈਸੇਜ ਚੈੱਕ ਕਰੋ। ਇਹ ਆ ਲਓ, ਖੋਲੋ। ਕੀ ਆਇਆ? ਕੁਝ ਵੀ ਨਹੀਂ, ਲਾਗ ਤੇ ਕੋਲ ਲੈਣ ਦੋ। ਖੋਲੋ ਖੋਲੋ। ਕੀ ਆਇਆ? ਖੋਲੋ। ਕੀ ਹੈ? ਉੱਚੀ ਦੱਸੋ ਰਾ ਕੀ ਆ? ਲੋਕੇਸ਼ਨ ਹੈ? ਲੋਕੇਸ਼ਨ ਉੱਚੀ ਬੋਲ। ਲੋਕੇਸ਼ਨ ਹੈ। ਮੈਂ ਭੇਜੀ ਹੈ। ਆਹੋ ਤੁਸੀਂ ਉਹਨਾਂ ਪੁੱਛਿਆ ਕਿੱਥੇ ਫਿਰਨੇ? ਇੱਥੇ ਫਿਰਨੇ ਆ ਮੈਂ। ਵਾਹ 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 ਵਾਹ। ਅੱਛਾ ਐਵੇਂ ਦੀ ਦੁਨੀਆ ਉਸਤਾਦ ਕਹਿੰਦੇ ਬਸ ਜਵਾਬ ਕਰਦਾ। ਸਿਰਫ ਅਗਰ ਇਹਨੇ ਮੈਨੂੰ ਪੁੱਛਿਆ ਉਸਤਾਦ ਜੀ ਤੁਸੀਂ ਕਿੱਥੇ ਫਿਰਨੇ? ਮੈਂ ਤੁਹਾਨੂੰ ਲੋਕੇਸ਼ਨ ਭੇਜ। ਹਾਏ ਮੂੰਹ ਬੰਦ ਕਰਤਾ ਉਸਤਾਦ। ਭਾਜੀ ਇੱਥੇ ਮੂੰਹ, ਮੈਂ ਇਹਦਾ ਮੂੰਹ ਵੀ ਬੰਦ ਕਰ ਦੇਣਾ। 6 ਲੱਖ ਰੁਪਏ ਦਾ ਪਕੜ ਇੰਤਹਾ ਨਹੀਂ। ਨਹੀਂ ਇਹ ਤਾਂ ਨਾਰਮਲ ਦਾ ਰੇਟ ਚੱਲ ਰਿਹਾ। ਸਿਰਫ ਵਧਿਆ ਤੇ ਪੈਟਰੋਲ ਵਧਿਆ ਵਾ ਬਸ। ਮੈਂ ਤੈਨੂੰ ਇੱਕ ਬੱਕਰਾ ਮੰਡੀ ਚੱਲ ਜਾ, ਹਾਂਜੀ ਮੰਡੀ ਚੱਲ ਜਾਂਦੇ ਆ। ਤੇਰੇ ਲਈ 6 ਲੱਖ ਰੁਪਏ ਬਹੁਤ ਆ ਨਾ? ਬਹੁਤ ਠੀਕ ਆ। ਹਾਂ। ਤੂੰ ਮੇਰੇ ਨਾਲ ਮੰਡੀ ਜਾਣਾ ਵਾ। ਤੂੰ ਆਪਣੇ ਇੱਕ ਪਿਓ ਦਾ ਨਹੀਂ, ਮੈਂ ਜਿਸ ਬੱਕਰੇ ਦਾ ਹੱਥ ਰੱਖਾਂ ਤੂੰ ਮੈਨੂੰ 7 ਲੱਖ ਰੁਪਏ ਦਾ ਲੈ ਦੀ। ਹਾਂ ਵਾਹ ਵਾਹ। ਪੂਰੀ ਮੰਡੀ 'ਚ ਮੈਂ ਤੈਨੂੰ ਹੋਏਗਾ ਬੱਕਰਾ, ਮੈਂ ਤੈਨੂੰ ਕੋਈ ਫੈਸਲਾ, ਇੱਕ ਬੱਕਰਾ ਮੈਨੂੰ ਲੈ ਦੇ 7 ਲੱਖ ਰੁਪਏ ਦਾ, ਤੂੰ ਲੈ ਕੇ ਦੇਣਾ ਜਿਹੜਾ ਮੈਂ ਕਵਾਂ। ਇੱਕ ਬਹੁਤ ਬਹੁਤ ਮਹਿੰਗੇ ਆ। ਚਲੋ ਉਠੋ ਚਲੀਏ। ਮੈਂ ਕੈਮਰੇ ਲੈ ਕੇ ਜਾਣੇ ਆ, ਪੈਸੇ ਫੜਾਉਣੇ ਆ ਤੂੰ। ਜੇ ਤੂੰ ਨਾ ਲੈ ਕੇ ਦਿੱਤਾ ਮੈਂ ਇੰਨਾ ਜਾਗ ਤੂੰ ਉੱਥੇ ਕਰ ਹੋ ਚਾਜੀ। ਅੱਛਾ ਮੈਂ ਸਮਝਿਆ ਸੀ ਏਦਾਂ ਨਹੀਂ ਹੋਣਾ। ਨਹੀਂ ਏਦਾਂ ਵੀ ਨਹੀਂ ਹੋਣਾ। ਨਹੀਂ। ਮੈਂ 6 ਲੱਖ ਉਹ 7 ਲੱਖ ਯਾਰ। ਮੈਂ ਕਹਿ ਰਿਹਾ ਮੈਂ ਮੰਡੀ ਜਾਊਂਗਾ ਇਦੋਂ ਇੱਕ ਦਿਨ ਪਹਿਲੇ। ਹਾਂਜੀ ਪੂਰੀ ਮੈਂ ਮੰਡੀ ਫਿਰੂੰਗਾ, ਇੱਕ ਬੱਕਰਾ ਮੈਂ ਸਿਲੈਕਟ ਕਰਕੇ ਕਹੂੰਗਾ ਫੈਸਲਾ ਬੱਕਰਾ ਮੈਨੂੰ ਲੈ ਦੇ 7 ਲੱਖ ਦਾ, ਤੂੰ ਮੈਨੂੰ ਲੈ ਕੇ ਦੇਣਾ ਹੀ। ਭੱਜ ਗਏ। ਜੇ ਤੈਨੂੰ ਹੱਥ ਵੀ ਲੈ ਉਹ ਤੂੰ ਕਿੱਥੇ ਤੁਰਿਆ ਫਿਰਦਾ? 50 ਕਰੋੜ ਰੁਪਏ ਦੀ ਜੋੜੀ ਬੱਕਰਿਆਂ ਦੀ। 6 ਬਾਰ ਕਰੋੜ ਰੁਪਏ ਦੀ ਬੱਕਰੇ ਦੀ ਜੋੜੀ। ਫਿਰ ਫੈਸ਼ਨ ਹੀ ਹੋ ਗਿਆ ਨਾ। ਨਹੀਂ ਫੈਸ਼ਨ ਨਹੀਂ, ਫੈਸ਼ਨ ਸੁਣ ਲੈ ਉਹਦੀ ਨਸਲ, ਉਹਦੀ ਗੱਲਬਾਤ। ਤੂੰ ਹੁਣ ਪਤਾ ਨਹੀਂ ਕਿਹੜਾ ਬੱਕਰਾ ਤੂੰ ਕਿਸ ਜ਼ਿੰਦਗੀ ਚ ਕੀਤੇ ਆ। ਉਸਤਾਦ ਜੀ ਇਜਤਮਾਈ ਕੁਰਬਾਨੀ ਨਹੀਂ। ਉਹ 35 ਹਜ਼ਾਰ ਹਿੱਸਾ ਉਹਦੀ ਵੀ ਬਹਿਸ ਕਰਨ ਦੇ। ਮੈਂ 7000 ਘੱਟ ਦੇਣਾ ਉਹ 7। ਉਹ ਯਾਰ ਭਾਈ ਤੋਂ ਮੇਰੀ ਗੱਲ ਸੁਣ ਮਿੱਠੇ। ਆਨਲਾਈਨ ਕੁਰਬਾਨੀ ਦੀ ਫਲੈਕਸ਼ਨ ਮੇਰੇ ਸਾਹਮਣੇ ਉੱਥੇ ਗੱਡੀ ਆ, ਉਹਨਾਂ ਬਹਿਸ ਹੀ ਕਰੀ ਜਾਂਦੇ 26000 ਦਵਾ ਹਿੱਸੇ ਦਾ। ਭਾਈ ਜਾਨ ਤੁਸੀਂ ਜਿਹਨਾਂ ਬੱਕਰਿਆਂ ਕੋ ਜਾਣਾ ਨਾ ਲੈਣ, ਹਾਂ ਹੁਣ ਇਸ ਟਾਈਮ ਜੋੜੀ ਨਾਰਮਲ ਜੋੜੀ ਖੜੀ, ਤੁਸੀਂ ਉਹਨੂੰ ਕਹਿਣਾ ਕਿੰਨੇ ਦਾ? ਉਹਨੇ ਕਹਿਣਾ 4.5 ਲੱਖ ਦੀ ਜੋੜੀ। ਹਾਂਜੀ ਤੁਸੀਂ 3 ਤੋਂ ਸ਼ੁਰੂ ਹੋਵੋ, 2.5 ਤੋਂ ਸ਼ੁਰੂ ਹੋਵੋ, ਤੁਹਾਡੀ ਮਤਲਬ ਤੁਹਾਡਾ ਲੱਖ ਰੁਪਏ ਦਾ ਬੱਕਰਾ 2 ਲੱਖ 'ਚ ਤੁਹਾਡੀ ਗੱਲ ਹੋ ਗਈ। ਹਾਂਜੀ ਫਿਰ ਇੱਕ ਥੋੜਾ ਜਿਹਾ ਤੁਸੀਂ ਉੱਤੇ ਜਾਣਾ, ਉਹਨੇ ਕਹਿਣਾ 5 ਲੱਖ ਦੀ ਜੋੜੀ। ਇੱਦਾਂ ਉਹ ਤੁਸੀਂ 3 ਦੇ ਲੈ ਲੋਗੇ, 3.25 ਦੇ ਲੈ, ਅੱਗੇ ਜਾਣਾ 7 ਲੱਖ ਦੀ ਜੋੜੀ, 30 ਲੱਖ ਰੁਪਏ ਦੀ ਜੋੜੀ ਇਦਾਂ ਬੱਕਰੀ। ਹੀ ਸੋਚ। ਇੱਦਾਂ ਹੀ ਰਾਤੀ ਭਲਾ ਕੀ ਹੋਇਆ? ਔਰ
20-25 ਲੱਖ ਰੁਪਈਆ ਕਿੰਨੀ ਕੈਟਾਗਰੀ ਤੇ ਇੱਕ ਹੁੰਦੀ ਆ ਫਿਰ ਜਿਹੜੀ ਜਿਹਦੇ ਫਿਰ ਰੀਲਾਂ ਬਣਦੀਆਂ ਨੇ ਰੀਲਾਂ ਬਣਦੀਆਂ ਉਹ ਵੀ ਬੱਕਰੇ ਹੁੰਦੇ ਆ। ਬੱਕਰੇ ਰਾਤੀ ਹੈ ਨਾ ਮੇਰੇ ਨਾਲ ਭਾਈ ਰਸਾ ਤੇ ਮੈਂ ਉਸਤਾਦ ਗੇਟਾਂ ਵਾਲੇ ਚੌਂਕ 'ਚ 4 ਬੱਕਰਿਆਂ ਦਾ ਮੈਂ ਕਿਹਾ ਯਾਰ 4 ਬੱਕਰਿਆਂ ਦਾ ਸੌਦਾ ਕਰ, ਮੈਂ 4 ਬੱਕਰੇ ਕਰਨੇ ਆ ਇਨਸ਼ਾਅੱਲਾ। ਮੈਂ ਕਿਹਾ ਦੱਸ ਕੀ ਮੰਗਦਾ, ਉਹਨੇ ਮੈਨੂੰ ਕਿਹਾ ਜੀ 22 ਲੱਖ ਰੁਪਈਆ। ਉਸਤਾਦ ਜੀ ਮੈਂ ਭਾਈ ਰਜ਼ਾ ਨੂੰ ਕਿਹਾ, ਮੈਂ ਕਿਹਾ ਓਏ ਮੈਂ ਇਹਦੇ ਨਾਲ ਲੜ ਪੈਣਾ, ਨੂੰ ਕਿ ਚਲੇ ਜਾਵੇ। ਹਾਂ ਉਹ ਕਹਿੰਦਾ ਭੈਣ ਗੱਲ ਤੇ ਕਰੋ। ਮੈਂ ਕਿਹਾ 4 ਲੱਖ ਰੁਪਇਆ। ਰਜ਼ਾ ਕਹਿੰਦਾ ਹੁਣ ਉਹਨੇ ਲੜ ਪੜੇ ਚੱਲੀਏ। ਯਾਰ ਪਤਾ ਗੱਲ ਕੀ? ਪਤਾ ਉਸਤਾਦ ਜੀ ਯਾਰ ਇਹ ਫੈਸ਼ਨ ਨਹੀਂ ਹੈਗਾ। ਨਹੀਂ ਫੈਸ਼ਨ ਨਹੀਂ ਭਾਈ, ਭਾਰੂ ਵੱਧ ਤੋਂ ਵੱਧ ਸਾਡਾ ਤੇ ਹੁਣ ਘਰ ਦਾ ਕੰਮ ਆ, ਸਾਨੂੰ ਪਤਾ ਨਾ। ਭਾਰੂ ਹਦਾਇਤ ਵਾਲੇ 2 ਨੰਬਰ ਬੱਕਰੇ ਲਿਆਏ ਆ ਮਿੱਠੇ ਹੋਣੀ ਹੱਲਾ ਕੇ। ਨਹੀਂ, ਵੀ 1.5 ਲੱਖ ਰੁਪਏ ਦਾ ਵੇਚਣ ਦੇ। ਨਹੀਂ ਸਾਡੀ 2 ਨੰਬਰ ਨਹੀਂ, ਇੱਕ ਬੱਕਰਾ ਵਿੱਚੋਂ ਨਾ ਓਪਰਾ ਕਰ ਗਿਆ, ਢਿੱਲਾ ਨਿਕਲ ਆਇਆ ਵਾ। ਉਹ ਜਰਾ ਤੁਸੀਂ ਲੈਣਦੇ ਆ ਤੈਨੂੰ ਮਾਲ ਪਾਤਾ ਵਾ ਪਰਿਵਾਰ ਨੂੰ। 3 ਲਿਆ ਕੇ ਅੱਗੇ ਵੇਚਣ ਡਿਆ ਹੈ। ਉਹਨਾਂ ਨੇ ਵਪਾਰ ਸ਼ੁਰੂ ਕੀਤਾ। ਯਾਰ ਮਿੱਠੇ ਮੇਰੀ ਗੱਲ ਸੁਣ, ਇਸ ਕੰਮ 'ਚ ਵੀ ਵਪਾਰ ਯਾਰ, ਇਹਦੇ ਇੱਕ ਨੇਕੀ ਦਾ ਕੰਮ ਆ, ਇੱਕ ਅੱਲਾ ਦਾ ਹੁਕਮ ਆ, ਇਹਦੇ 'ਚ ਵੀ ਦਿਹਾੜੀ ਲਾ ਰਿਹਾ। ਓ ਯਾਰ ਸਮਝੋ ਸਹੀ, ਬੱਕਰੇ ਵੀ ਉਹ ਦੋ ਮਾਲ ਨੰਬਰ। ਪਰਿਵਾਰ ਨੂੰ ਪਾ ਕੇ ਦਿੱਤਾ ਵਾ। ਮਾਲ ਕਿਹੜਾ? ਭਾਰੂ ਬੱਕਰੇ ਇਹ ਤਾਂ ਲਈ ਵਿੱਚ ਹੀ ਵਾਲਿਆ। ਉਹ ਕਰਨ ਵਾਲਾ ਤਾਂ ਭਾਈ ਤੋਂ 3 ਦਿਨ ਪਹਿਲੇ ਲੈਣਾ ਵਾ। ਉਸਤਾਦ ਜੀ 2 ਨੰਬਰ ਬੱਕਰੇ ਉਹ ਦੋ- ਜੈਨੂਅਨ 2 ਨੰਬਰ ਬੱਕਰੇ। 2 ਨੰਬਰ ਕੀ ਮਤਲਬ? ਉਹਨੇ ਜੀ ਉਹ ਬੋਤਲ ਲਾਈ ਡੱਬਣਾ 2 ਨੰਬਰ ਨਹੀਂ, ਮੈਂ ਦੁਪਹਿਰੇ ਦੱਸਿਆ, ਮੈਂ ਕਿਹਾ ਬੱਕਰਾ ਅੜੀ ਕਰ ਗਿਆ। ਪੱਕੇ ਪੱਠੇ ਖਾਂਦਾ ਉਹ। ਲੇਕਿਨ ਮੇਰੇ ਮੰਨਣ 'ਚ ਨਹੀਂ ਆ ਰਿਹਾ ਉਸਤਾਦ ਜੀ। ਉਹ ਨਕਲੀ ਕਰੋੜ ਰੁਪਏ ਦਾ ਨੇ। ਲੈਣਾ ਤੁਸੀਂ ਜੀ। ਉਹ ਫੈਸਲ ਸਾਹਿਬ ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਦੱਸਦਾ, ਬਲਕਿ ਤੁਹਾਨੂੰ ਸਾਰਿਆਂ ਨੂੰ ਦੱਸਦਾ। ਹਰ ਬੰਦੇ ਦੀ ਆਪਣੀ ਇੱਕ ਸੋਚ ਹੁੰਦੀ ਆ, ਠੀਕ ਹੈ ਨਾ। ਇੱਕ ਬੰਦਾ ਹੁੰਦਾ ਜਿਹੜਾ ਬਹਿ ਕੇ ਟੀਵੀ ਤੇ ਅਗਲੇ ਤੇ ਲਾਗੂ ਕਰ ਦਿੰਦਾ ਕਿ ਮੈਂ ਆ ਸੋਚ ਆ ਗਲਤ ਆ ਸਹੀ ਆ। ਨਹੀਂ, ਹਰ ਬੰਦੇ ਨੂੰ ਜਿਹੜਾ ਬੰਦਾ ਅਗਰ ਮੇਰੇ ਵਾਂਗੂ ਬੈਠਾ ਨਾ, ਉਹਨੂੰ ਨਾਲ ਇਹ ਗੱਲ ਲਾਜ਼ਮੀ ਕਹਿਣੀ ਚਾਹੀਦੀ ਆ, ਭਾਜੀ ਮੇਰੀ ਇਹ ਸੋਚ ਆ, ਹਾਂਜੀ ਮੇਰਾ ਓਪੀਨੀਅਨ ਇਹ ਆ। ਤੁਸੀਂ ਇਹਨੂੰ 100% ਡਿਨਾਈ ਕਰ ਸਕਦੇ ਹੋ ਤੇ ਤੁਸੀਂ ਇਹਨੂੰ ਖਤਮ ਵੀ ਕਰ ਸਕਦੇ ਹੋ। ਤੁਸੀਂ ਸਿੱਧਾ ਕਹਿ ਸਕਦੇ ਹੋ ਕਿ ਨਹੀਂ ਜੀ ਤੁਸੀਂ ਗਲਤ ਹੋ, ਹਾਂਜੀ ਤੁਹਾਡੀ ਸੋਚ ਗਲਤ ਆ, ਤੁਸੀਂ ਕਹਿ ਸਕਦੇ ਹੋ। ਮੇਰਾ ਹਿਸਾਬ ਇਹ ਆ ਕਿ ਅੱਲਾ ਨੇ ਕਿਹਾ ਹੱਜ, ਰੱਬ ਨੇ ਕਿਹਾ ਵੀ ਹੱਜ ਕਰਨਾ, ਤੁਸੀਂ ਕਰਨ ਲੱਗ ਪਏ। ਸਾਰੀ ਦੁਨੀਆ ਕਰਦੀ, ਸਹੀ ਗੱਲ, ਹਾਂਜੀ ਬਿਲਕੁਲ। ਉਮਰਾ ਕਰਨ ਲੱਗ ਪਏ। ਰੱਬ ਨੇ ਕਿਹਾ ਮਾੜੇ ਨੂੰ ਜ਼ਕਾਤ ਖਰਾਤ ਕਰੋ, ਤੁਸੀਂ ਕਰਨ ਲੱਗ ਪਏ। ਇਹ ਵੀ ਰੱਬ ਕਹਿ ਦਿੰਦਾ ਕਿ ਵੀ ਵੱਡੀ ਤੇ ਐਸ ਈਦ ਤੇ ਤੁਸੀਂ ਜਾਨਵਰ ਲੈ ਕੇ ਆ ਜਾਨਵਰ ਜ਼ਿਬਾ ਕਰ ਦਿਆ ਕਰੋ, ਤੇ ਅਸੀਂ ਮੰਨਣਾ ਨਹੀਂ ਸੀ ਰੱਬ ਦਾ? ਕਿਤੇ ਮਰਨਾ ਸੀ। ਮੰਨਣਾ ਸੀ। ਹਾਂਜੀ। ਉਹਨੇ ਏਡੀ ਵੱਡੀ ਮਿਸਾਲ ਕਿਉਂ ਦਿੱਤੀ ਕਿ ਪੁੱਤਰ ਨੂੰ? ਆਹ ਇਹਦੇ ਪਿੱਛੇ ਅਗਰ ਰੱਬ ਕਹਿ ਦਿੰਦਾ ਕਿ ਮੇਰੇ ਬੰਦਿਓ ਤੁਸੀਂ ਬਾਕੀ ਵੀ ਤਾਂ 1000 ਕੰਮ ਰੱਬ ਨੇ ਕਿਹਾ ਅਸੀਂ ਕਰੀਦੇ ਆ, ਕਰੀਦੇ ਹਾਂਜੀ। ਕਰੀਦੇ ਆ ਨਾ। ਤੇ ਅਗਰ ਇਹ ਵੀ ਰੱਬ ਕਹਿ ਦਿੰਦਾ ਕਿ ਸਾਲ ਬਾਅਦ ਇਸ ਤਰ੍ਹਾਂ ਤੁਸੀਂ ਇਹ ਜਾਨਵਰ ਜਿਹੜੇ ਨੇ ਤੁਸੀਂ ਇਹਨਾਂ ਨੂੰ ਇਸ ਤਰ੍ਹਾਂ ਦੇ ਜਿਹੜੇ ਜ਼ਿਬਾ ਕਰਨੇ ਨੇ, ਤੇ ਅਸੀਂ ਮੰਨਣਾ ਨਹੀਂ ਸੀ? ਮਰਨਾ ਸੀ ਬਿਲਕੁਲ। ਮੰਨਣਾ ਸੀ ਨਾ। ਸਹੀ ਗੱਲ। ਇਹ ਜੀ ਕੀ ਵਜ੍ਹਾ ਵਾ ਕਿ ਉਹਨੇ ਕਿਹਾ ਆਪਣੀ ਸਭ ਤੋਂ ਪਸੰਦੀਦਾ ਚੀਜ਼ ਮੇਰੇ ਲਈ, ਵਾਹ ਵਾਹ ਹਾਏ ਹਾਏ ਹਾਏ। ਉਹ ਤੇ ਤੂੰ ਕਰ ਦੇਣਾ ਸੀ ਕਿ ਤੇਰੇ ਕੋ ਰੱਬ ਕਹਿ ਦਿੰਦਾ ਵੀ ਤੂੰ ਵੀ ਅੱਛਾ ਬਈ ਮਿੱਠੇ, ਤੈਨੂੰ ਮੈਂ ਇੰਨਾ ਰਿਜ਼ਕ ਦਿੱਤਾ, ਇਹਦੇ ਵਿੱਚੋਂ ਤੂੰ 30 ਲੱਖ ਰੁਪਏ ਦੇ 4 ਬੱਕਰੇ ਕਰ ਦੇ, 10 ਬੱਕਰੇ ਕਰ ਦੇ, ਤੂੰ ਕਰ ਦੇਣੇ ਸੀ? ਕਰਦੇ ਨੇ ਸੀ। ਵੀ ਅੱਛਾ ਰੱਬ ਨੇ ਕਿਹਾ ਕਰ ਦੇਣੇ। ਲੇਕਿਨ ਉਹਦੇ ਚ ਉਹ ਨਹੀਂ ਸੀ ਹੋਣਾ ਕਿ ਤੈਨੂੰ ਰੱਬ ਕਹੇ ਅੱਛਾ ਮਿੱਠੇ ਤੇਰੇ ਕੋ ਆ ਸਾਰਾ ਕੁਛ ਆ, ਇਹਨੂੰ ਛੱਡ, ਤੈਨੂੰ ਸਭ ਤੋਂ ਚੰਗੀ ਚੀਜ਼ ਕਿਹੜੀ ਲੱਗਦੀ ਦੁਨੀਆ ਤੇ, ਕਿਹਦੇ ਨਾਲ ਸਭ ਤੋਂ ਬਹੁਤਾ ਪਿਆਰ ਆ? ਤੂੰ ਕਹਿਣਾ ਸੀ ਔਨ ਨਾ। ਆਉਂਦਾ ਅੱਲਾ ਨੇ ਕਹਿਣਾ ਚੱਲ ਤੈਨੂੰ ਮੈਂ ਕਹਿੰਦਾ ਉਹਨੂੰ ਕੁਰਬਾਨ ਕਰ ਦੇ ਮੇਰੀ ਰਾਹ ਤੇ। ਕਿਸ ਤਕਲੀਫ ਚੋਂ ਗੁਜ਼ਰਨਾ ਸੀ, ਤਕਲੀਫ ਸੀ। ਸੋਚ ਕੇ ਦੇਖ ਕਿੱਚੋਂ ਗੁਜ਼ਰਨਾ ਸੀ। ਤਕਲੀਫ ਸੀ ਸਰ। ਤੇ ਉਹ ਜਿਸ ਆਪਣੇ ਬੰਦੇ ਨੂੰ ਰੱਬ ਨੇ ਕਿਹਾ ਉਹਨੂੰ ਤੂੰ ਸੋਚ ਸਕਦਾ ਕਿ ਜਿੰਨਾ ਤੈਨੂੰ ਉਹਨਾਂ ਪਿਆਰ ਆ ਉਹਨੂੰ ਉਹਨਾਂ ਨਹੀਂ ਹੋਣਾ, ਹੈਨਾ? ਤੇ ਸੇਮ ਮਿਸਾਲ ਲਾ ਲਾ ਕਿ ਤੈਨੂੰ ਅੱਜ ਰੱਬ ਹੁਕਮ ਦੇਵੇ ਕਿ ਮਿੱਠੇ ਆਉਣ ਨੂੰ ਕੁਰਬਾਨ ਕਰ ਦੇ ਮੇਰੇ ਵਾਸਤੇ, ਕੀ ਗੁਜ਼ਰੇਗਾ ਤੂੰ, ਕਿਸ ਤਕਲੀਫ ਚੋਂ ਗੁਜ਼ਰੇਗਾ? ਇਹਨਾਂ ਕਿ ਛੱਡ ਕੋਈ ਵੀ ਸਾਰੇ, ਮੈਂ ਵੀ ਸਾਰੇ ਹੀ। ਤਕਲੀਫ ਹੀ ਅਸਾਂ ਜੀ ਬਹੁਤ ਜ਼ਿਆਦਾ। ਠੀਕ ਆ, ਤੇ ਉਹਨੇ ਕਰਨ ਨਹੀਂ ਦਿੱਤਾ, ਉਹਨੇ ਫੇਰਨ ਨਹੀਂ ਦਿੱਤੀ। ਉਹਨੇ ਇਸ ਤਕਲੀਫ ਤੋਂ ਗੁਜ਼ਾਰ ਕੇ ਇਹ ਦੇਖਿਆ ਕਿ ਮੇਰਾ ਬੰਦਾ ਵਾ, ਤੇ ਦੁਨੀਆ 'ਚ ਔਲਾਦ ਦੇ ਵਿੱਚ ਮਾਲੋ ਦੌਲਤ ਦੇ ਵਿੱਚ ਮੇਰੀ ਮੁਹੱਬਤ ਤੇ ਨਹੀਂ ਭੁੱਲ ਗਿਆ, ਮੇਰਾ ਬੰਦਾ ਵਾ, ਮੈਂ ਇਹਨੂੰ ਥੋੜਾ ਟੈਸਟਰ ਲਾਵਾਂ। ਠੀਕ ਹੈ, ਹੁਣ ਉਹੀ ਫਾਰਮੈਟ ਅੱਜ ਤੱਕ ਕੁਰਬਾਨੀ ਦਾ ਚੱਲਿਆ ਆ ਰਿਹਾ। ਹੁਣ ਹਰ ਬੰਦੇ ਨੂੰ ਰੱਬ ਨਹੀਂ ਕਹਿੰਦਾ ਕਿ ਆਪਣਾ ਪੁੱਤਰ ਕੁਰਬਾਨ ਕਰ, ਨਹੀਂ ਕਹਿ ਰਿਹਾ। ਉਹਦਾ ਵੀ ਨਹੀਂ ਕੀਤਾ ਰੱਬ ਨੇ ਉਹਦਾ ਵੀ ਨਹੀਂ ਕੀਤਾ, ਕੁਰਬਾਨ ਨਹੀਂ ਕੀਤਾ। ਠੀਕ ਹੈ, ਉਹ ਮਿਸਾਲ ਦੇਣ ਦਾ ਮਤਲਬ ਹੈ ਕਿ ਤੈਨੂੰ ਜਿਹੜੀ ਅਜ਼ੀਜ਼ ਚੀਜ਼ ਹੈ ਨਾ ਉਹ ਕੁਰਬਾਨ ਕਰ ਦੇ। ਚੱਲ ਤੂੰ ਇਦਾਂ ਕਰ, ਤੁਸੀਂ ਹੁਣ ਸਾਰੇ ਬੱਕਰਾ ਲੈ ਕੇ ਕਰ। ਕਮ ਅਜ਼ ਕਮ ਬੱਕਰੇ ਨਾਲ ਇੰਨਾ ਕਿਤੇ ਤੇਰਾ ਪਿਆਰ ਪੈ ਜਾਏ ਕਿ ਜਦੋਂ ਉਹਨੂੰ ਛੁਰੀ ਫਿਰੇ ਤੇ ਤੂੰ ਰੱਬ ਵੱਲ ਵੇਖੇ
ਕਿ ਯਾ ਅੱਲਾ ਮੇਰੇ ਦਿਲ ਨੂੰ ਕੁਝ ਹੋ ਰਿਹਾ, ਮੈਂ ਇਹਨੂੰ 8 ਦਿਨ ਹੋ ਗਏ ਇੰਨਾ ਪਾਲਣੇ ਆ ਤੇ ਮੈਂ ਤੇਰੀ ਰਜ਼ਾ ਵਾਸਤੇ ਇਹਨੂੰ ਕੁਰਬਾਨ ਕਰ। ਇੰਨੀ ਕਿੰਨਾ ਲੈਵਲ ਉਹਨੇ ਲੋ ਕਰਤਾ ਤੁਹਾਡੇ ਲਈ ਕਿੰਨੀ ਉਹਨੇ ਆਸਾਨੀ ਕਰਦੀ। ਤੁਸੀਂ ਉਹ ਵੀ ਪਿਆਰ ਨਹੀਂ ਪਾਉਂਦੇ, ਹਾਏ ਹਾਏ ਤੁਹਾਨੂੰ ਟਕੇ ਦਾ ਫਰਕ ਨਹੀਂ ਪੈਂਦਾ ਹਲਾਲ ਹੋ ਜਾਣ ਨਾ ਹੋਣ। ਤੇ ਜਿਹੜੀ ਇਹਨੇ ਗੱਲ ਕੀਤੀ ਕਿ ਮੰਡੀ 'ਚ ਸੋਹਣਾ ਬੱਕਰਾ, ਹੁਣ ਦਾਣੇ ਸਾਹਿਬ ਤੁਸੀਂ ਟੈਕਨੀਕਲ ਗੱਲ ਸੁਣਨੀ ਹੈ। ਮੈਂ ਮੰਡੀ ਗਿਆ ਬੱਕਰਾ ਲੈਣ, ਮੈਨੂੰ ਇੱਕ ਬੱਕਰਾ ਸੋਹਣਾ ਲੱਗਾ, ਮੇਰੀ ਫਸਟ ਮੁਹੱਬਤ ਉਹਦੇ ਨਾਲ ਉੱਥੇ ਸ਼ੁਰੂ ਹੋ ਗਈ ਕਿ 1000 ਦੇ ਵਿੱਚੋਂ ਮੈਨੂੰ ਇੱਕ ਸੋਹਣਾ ਲੱਗਾ। ਉਹ ਜਿਹੜਾ ਪਹਿਲਾ ਪੁਆਇੰਟ ਹੈ ਨਾ ਮੇਰਾ ਓਕੇ ਹੋ ਗਿਆ। ਉਨਸੀਅਤ ਵਾਲਾ, ਮੁਹੱਬਤ ਵਾਲਾ, ਉਹ ਮੇਰਾ ਠੱਕ ਲੱਗਾ ਤੇ ਮੈਂ ਉਹਦੇ ਕੋਲ ਗਿਆ ਕਿੰਨੇ ਦਾ। ਔਰ ਸੋਹਣੇ ਬੱਕਰੇ ਹਰ ਕੈਟਾਗਰੀ 'ਚ ਹੁੰਦੇ ਆ, ਯਾਨੀ ਲੱਖ ਰੁਪਏ ਦੀ ਰੇਂਜ ਵਾਲੇ 1000 ਬੱਕਰੇ ਨੇ, ਉਹਨਾਂ 'ਚੋਂ ਮੈਨੂੰ ਇੱਕ ਸੋਹਣਾ ਲੱਗ ਸਕਦਾ। ਮੇਰੀ ਰੇਂਜ 1.5 ਲੱਖ ਆ, ਮੈਂ 1.5 ਲੱਖ ਵਾਲੇ ਲੱਭ ਰਿਹਾ, ਉਹ 'ਚੋਂ ਮੈਨੂੰ ਸੋਹਣਾ ਲੱਗ ਸਕਦਾ। ਮੇਰੀ ਰੇਂਜ 2 ਲੱਖ ਆ, ਮੈਨੂੰ ਉਹ 'ਚੋਂ ਯਾਨੀ ਸੋਹਣਾ ਤੁਹਾਨੂੰ ਆਪਣੀ ਰੇਂਜ ਦੇ ਵਿੱਚ ਲੱਭ ਜਾਏਗਾ। ਇੱਕੋ ਹੀ ਨਹੀਂ ਹੁੰਦਾ ਲੱਖ ਰੁਪਏ ਵਾਲਾ, ਲੱਖ ਰੁਪਏ ਵਾਲੀ ਇੱਕ ਰੇਂਜ ਆ ਪੂਰੀ, ਉਹ 'ਚੋਂ ਮੈਨੂੰ ਆ ਸੋਹਣਾ ਲੱਗਾ, ਮੈਂ ਲੈ ਲਿਆ। ਹੁਣ ਮੇਰੀ ਰੇਂਜ ਆ 1.5 ਲੱਖ ਰੁਪਏ ਵਾਲੇ ਬੱਕਰੇ, ਲੱਖ ਰੁਪਏ ਦੇ ਬੱਕਰੇ ਦੀ, ਮੈਨੂੰ ਲੱਖ ਵਾਲੀ ਕੈਟਾਗਰੀ 'ਚ ਇੱਕ ਸੋਹਣਾ ਲੱਗਾ। ਮੈਂ ਉਹਦੇ ਕੋਲ ਗਿਆ, ਉਹਨੇ ਮੈਨੂੰ ਕਿਹਾ ਭਾਜੀ ਇਹ 1.5 ਲੱਖ ਰੁਪਏ ਦਾ। ਮੈਂ ਕਿਹਾ ਯਾਰ 80,000 ਲੈ ਲਾ, 90 ਲੈ ਲਾ, ਦੁਨਿਆਵੀ ਤੌਰ ਤੇ। ਮੈਂ ਲਿਖਿਆ ਯਾਰ ਇਹ ਲੱਖ ਰੁਪਏ ਦਾ ਵਾ, ਇਹਦੇ ਨਾਲੋਂ 2 ਕਿਲੋ 4 ਕਿਲੋ ਜ਼ਿਆਦਾ ਭਾਰਾ ਬੱਕਰਾ ਉਹ ਖਲੋਤਾ, ਉਹ 90 'ਚ ਦੇਂਦੇ ਆ, ਲੇਕਿਨ ਮੈਨੂੰ ਇਹ ਚੰਗਾ ਲੱਗਣ ਸੋਹਣਾ ਹੀ ਇਹ ਲੱਗਾ। ਤੇ ਉਹਨੇ ਕਿਹਾ ਠੀਕ, ਉਹਨੂੰ ਵੀ ਪਤਾ ਲੱਗ ਗਿਆ ਕਿ ਇਹ ਇਹਦੇ ਸਿਰ ਆ ਬੱਕਰੇ ਦੇ ਮੇਰੇ ਦੇ। ਔਰ ਜਿਹੜਾ ਲੈ ਕੇ ਖਲੋਤਾ ਉਹਨੂੰ ਪਤਾ ਮੇਰਾ ਬੱਕਰਾ ਸੋਹਣਾ ਲੱਗ ਗਿਆ। ਠੀਕ ਹੈ, ਮੈਂ 10,000 ਵੱਧ ਭਰਤਾ, 15 ਵੱਧ ਭਰਤਾ, ਲੱਖ ਵਾਲੇ ਦਾ ਮੈਂ 15 ਦੇ ਦਿੱਤਾ। ਲੇਕਿਨ ਮੈਂ ਉਸ ਕੈਟਾਗਰੀ 'ਚ ਆ ਗਿਆ ਕਿ ਬੜੀ ਸੋਹਣੀ ਚੀਜ਼ ਕੁਰਬਾਨ ਕਰਨੀ ਤੇ ਮੈਂ ਉਹਦੇ ਕੋਲ ਲੈਣ ਦਾ। ਹੁਣ ਪਹਿਲੀ ਗੱਲ ਆ, ਪਹਿਲੇ ਤੋਂ ਉੱਥੇ ਖਲੋਤਾ ਹੀ ਮੈਨੂੰ ਸੋਹਣਾ ਲੱਗ ਗਿਆ ਸੀ, ਹਾਂਜੀ ਉਹਦੇ ਨਾਲ ਮੇਰਾ ਇੱਕ ਮੁਹੱਬਤ ਸ਼ੁਰੂ ਹੋ ਗਈ ਥੋੜੀ ਜੀ। ਹੁਣ ਉਹਨੂੰ ਮੈਂ ਘਰ ਲੈ ਗਿਆ, ਮੇਰੇ ਨਾਲ ਤੁਰਿਆ ਆ ਰਿਹਾ, ਉਹ ਰਸਤੇ 'ਚ ਸ਼ਰਾਰਤਾਂ ਕਰ ਰਿਹਾ, ਇੱਧਰ ਉੱਧਰ ਦੇਖ ਰਿਹਾ, ਤੁਰ ਨਹੀਂ ਰਿਹਾ, ਮੈਂ ਉਹਨੂੰ ਇੰਜ ਕਰ ਰਿਹਾ, ਘਰ ਲਿਆ ਕੇ ਉਹਨੂੰ ਬੰਨਿਆ, ਉਹ ਬੋਲਣ ਦਿਆ, ਮੈਂ ਰਾਤ ਉਹਨੂੰ ਉੱਠ ਕੇ ਕੀ ਗੱਲ ਆ ਇਹ ਉਹ ਸਾਰਾ, ਪੱਠੇ ਉਹਨੂੰ ਮੈਂ ਪਾ ਰਿਹਾ, ਅੱਛੇ ਕਰ ਰਿਹਾ, ਉਹਨੂੰ ਸਵੇਰੇ ਮੈਂ ਫਰਾ ਰਿਹਾ, ਦੁਪਹਿਰ ਨੂੰ ਪਾ ਰਿਹਾ। ਉਹ 4 5 7 10 ਦਿਨ ਦੇ ਵਿੱਚ ਮੇਰੀ ਉਹਦੇ ਨਾਲ ਇੱਕ ਮੁਹੱਬਤ ਹੈ ਕਿ ਮੇਰੀ ਜ਼ਿੰਦਗੀ ਦੇ ਵਿੱਚ ਉਹਨੇ ਇੱਕ ਜਗ੍ਹਾ ਬਣਾ ਲਈ, ਮੇਰੇ ਟਾਈਮ ਦੇ ਵਿੱਚੋਂ ਉਹਨੇ ਇੱਕ ਟਾਈਮ ਲੈ ਲਿਆ ਜਿਹੜਾ ਮੈਂ ਉਹਨੂੰ ਦੇਣਾ ਵਾ। ਵਾਹ ਵਾਹ। ਮੇਰੀ ਰੂਟੀਨ 'ਚੋਂ ਬੱਕਰਾ ਸ਼ਾਮਲ ਹੋ ਗਿਆ, ਮੇਰੇ ਟਾਈਮ ਟੇਬਲ 'ਚ ਸ਼ਾਮਲ ਹੋ ਗਿਆ, ਮੇਰੀ ਲਾਈਫ ਡੇ ਦੀ ਰੂਟੀਨ 'ਚ ਉਹਦਾ ਕੁਝ ਟਾਈਮ ਉਹਨੇ ਆਪਣਾ ਲੈ ਲਿਆ। ਹੁਣ ਉਹ 10 ਦਿਨ ਮੇਰੀ ਉਹ ਲਾਈਫ ਚੱਲਣ ਲੱਗ ਪਈ। ਉਹ ਹਲੇ ਚਲਦੀ ਚਲਦੀ ਸ਼ੁਰੂ ਹੋਈ ਹੈ ਮੁਹੱਬਤ ਆਈ। ਮੈਂ ਫੋਨ ਕਰਕੇ ਪੁੱਛ ਰਿਹਾ, ਉਹ ਇਹਨੂੰ ਪੱਠੇ ਪਾਏ ਆ, ਮੈਂ ਦੁਕਾਨ ਤੋਂ ਫੋਨ ਕਰ, ਉਹ ਇਹਨੂੰ ਪੱਠੇ ਪਾਤੇ, ਉਹ ਇਹਨੂੰ ਧੁੱਪੇ ਤੇ ਨਹੀਂ ਬੰਨਿਆ, ਉਹ ਇਹ ਮੇਰੀ ਉਹਦੇ ਨਾਲ ਮੁਹੱਬਤ ਸ਼ੁਰੂ ਹੋ ਗਈ ਹੈ। ਔਰ ਮੈਂ ਇਰਾਦਤਨ ਵੀ ਜ਼ਿਆਦਾ ਕਰ ਰਿਹਾ ਕਿ ਮੇਰੇ ਰੱਬ ਨੇ ਜੋ ਪੈਟਰਨ ਦਿੱਤਾ ਮੈਂ ਉਸ ਪੈਟਰਨ ਤੇ ਪੂਰਾ ਉਤਰਾਂ ਤੇ ਮੈਂ ਇਹਦੇ ਨਾਲ ਜ਼ਿਆਦਾ ਮੁਹੱਬਤ ਕਰਾਂ। ਹੁਣ ਜਦੋਂ ਕਸਾਈ ਆਇਆ ਤੇ ਮੈਨੂੰ 10 ਦਿਨ 8 ਦਿਨ ਉਹ ਮੇਰੀ ਰੂਟੀਨ ਦਾ ਹਿੱਸਾ ਸੀ ਰੋਜ਼ ਦਾ, ਤੇ ਮੈਨੂੰ ਹੋ ਗਿਆ ਨਾ, ਫਿਰ ਮੈਂ ਉੱਥੇ ਖਲੋਤਾ ਰੱਬ ਵੱਲ ਦੁਆ ਕਰਾਂ ਦਿਲ 'ਚ ਕਿ ਯਾ ਅੱਲਾ ਇਹ ਮੈਨੂੰ ਬਹੁਤ ਪਿਆਰਾ ਹੋ ਗਿਆ ਸੀ, ਚਾਹੇ 10 ਦਿਨਾਂ 'ਚ ਹੋ ਗਿਆ, ਲੇਕਿਨ ਮੇਰੀ ਇਹਦੇ ਨਾਲ ਬੜੀ ਮੁਹੱਬਤ ਪੈ ਗਈ ਸੀ ਤੇ ਮੈਂ ਹੁਣ ਇਹਨੂੰ ਤੇਰੀ ਰਜ਼ਾ ਵਾਸਤੇ, ਤੇਰੀ ਮੁਹੱਬਤ ਵਾਸਤੇ ਮੈਂ ਇਹਨੂੰ ਕੁਰਬਾਨ ਕਰ ਦੇਣਾ। ਅਦਰਵਾਈਜ਼ ਮੈਨੂੰ ਕੋ ਕਹਿੰਦਾ 1 ਕਰੋੜ ਰੁਪਏ ਦਾ ਬੱਕਰਾ ਵੇਚ ਦੇ, ਮੈਂ ਨਹੀਂ ਜੀ ਵੇਚਣਾ। ਵਾਹ ਵਾਹ ਵਾਹ। ਅਸਲ ਇਹ ਤਰੀਕਾ ਹੈ। ਮੇਰੀ ਇਹਦੇ ਨਾਲ ਇੰਨੀ ਮੁਹੱਬਤ ਪੈ ਗਈ ਕਿ ਮੈਨੂੰ ਕੋ ਕਹਿੰਦਾ ਨਾ ਕਰੋੜ ਦਾ ਵੇਚ ਦੇ, ਮੈਂ ਕੁਰਬਾਨੀ ਕਰ ਦਿੰਦਾ, ਮੈਂ ਕਹਿੰਦਾ ਸੀ ਮੈਂ ਨਹੀਂ ਵੇਚਣਾ, ਮੈਂ ਇਹਨੂੰ ਕੁਰਬਾਨ ਨਹੀਂ ਕਰਨਾ, ਮੈਂ ਇਹਨੂੰ ਠੀਕ ਆ। ਇੰਨਾ ਅਸੀਂ ਇਹਨਾਂ ਤੇ ਕਰ ਸਕਦੇ ਨਾ, ਇਹ ਚਾਹ ਰਿਹਾ ਮੇਰੇ ਹਿਸਾਬ ਨਾਲ ਰੱਬ, ਮੇਰੇ ਹਿਸਾਬ ਨਾਲ ਮੈਂ 1 ਕਰੋੜ% ਗਲਤ ਵੀ ਹੋ ਸਕਦਾ, ਇਹ 'ਚ ਹੋਰ ਟੈਕਨੀਕਲ ਚੀਜ਼ਾਂ ਹੋ ਸਕਦੀਆਂ ਜਿਹੜੀਆਂ ਉਲਮਾ ਨੂੰ ਪਤਾ ਹੋ ਸਕਦੀਆਂ। ਮੈਂ ਆਪਣੀ ਨੱਕ 'ਚ ਅਕਲ ਨਾਲ ਇੰਨਾ ਕੁ ਹਿਸਾਬ ਦਾ ਲਾ ਰਿਹਾ ਕਿ ਮੇਰੇ ਹਿਸਾਬ ਨਾਲ ਕੁਰਬਾਨੀ ਉਹ ਖੂਬਸੂਰਤ ਆ ਜਿਸ ਜਾਨਵਰ ਨਾਲ ਤੁਹਾਨੂੰ ਉਨਸੀਅਤ ਹੋ ਜੇ, ਤੁਹਾਨੂੰ ਪਿਆਰ ਹੋ ਜੇ, ਉਹ ਜਾਵੇ ਤੇ ਤੁਹਾਨੂੰ ਦੁੱਖ ਹੋ। ਔਰ ਦੁੱਖ ਔਰ ਉਸ ਦੁੱਖ ਨੂੰ ਤੁਸੀਂ ਦਿਲ ਨੂੰ ਤਸੱਲੀ ਦਿਓ ਰੱਬ ਨੂੰ ਯਾਦ ਕਰਕੇ। ਉਸ ਟਾਈਮ ਤੁਸੀਂ ਘਰ ਦੇ ਵਿੱਚ ਪੈਸੇ ਤੂੰ ਖਰਚੇ ਆ ਤੇ ਕੁਰਬਾਨੀ ਤੇਰਾ 4 ਸਾਲ ਦਾ ਬੱਚਾ ਸਵਾਬ ਲੈਂਦੇ ਆ, ਪਤਾ ਕਿਉਂ? ਕਿ ਕੁਰਬਾਨੀ ਹੋਣ ਲੱਗੀ ਰੋਣ ਲੱਗ ਪਿਆ, ਤੈਨੂੰ ਰੋਣਾ ਚਾਹੀਦਾ। ਵਾਕਈ ਸਹੀ ਗੱਲ, ਪਿਆਰ ਵੀ ਉਹਨਾਂ ਦਾ ਹੀ ਪੈਂਦਾ ਵਾ। ਯੈਸ, ਹਾਂਜੀ ਸਾਡੀ ਉਹੀ ਖਿਡਾਉਂਦੇ, ਸਮਝ ਆ ਰਹੀ? ਉਹਨਾਂ ਨਾਲੋਂ ਕੁਰਬਾਨੀ ਹੋ ਗਈ। ਲੇਕਿਨ ਜਿਹੜਾ ਅਕਲਮੰਦ ਆ, ਜਿਹੜਾ ਪੈਸੇ ਖਰਚ ਰਿਹਾ, ਉਹਨੂੰ ਵੀ ਤੇ ਕੁਝ ਹੋਣੀ ਉਹਨੂੰ ਵੀ ਤੇ ਕੁਝ ਹੋਣੀ ਚਾਹੀਦੀ ਨਾ, ਕਿ ਉਹਨੂੰ ਮਿਸ ਕਰੇ ਕਿ ਯਾਰ ਨੂੰ ਸਵੇਰੇ ਮੈਂ ਉੱਠੂੰਗਾ ਤੇ ਮੈਂ ਵਿਹਲਾ ਹੋ ਗਿਆ, ਮੇਰਾ ਉਹ ਜਿਹੜਾ ਇੱਕ ਖੇਡ ਸੀ ਉਹ ਖਤਮ ਹੋ ਗਈ ਤੇ ਮੈਂ ਉਹਨੂੰ ਰੱਬ ਦੀ ਰਾਹ ਤੇ ਕੁਰਬਾਨ ਕਰਦਾ। ਤੇ ਬੜੇ ਐਸੇ ਬੰਦੇ ਨੇ ਉਹਨਾਂ ਦਾ ਬਾਅਦ ਚ ਗੋਸ਼ਤ ਨਹੀਂ ਖਾਣ ਨੂੰ ਦਿਲ ਕਰਦਾ, ਇੰਨਾ ਪਿਆਰ ਪੈ ਜਾਂਦਾ। ਵਾਹ ਵਾਹ। ਤੇ ਮੇਰੇ ਹਿਸਾਬ ਨਾਲ ਇਹ ਕੁਰਬਾਨੀ ਇੱਥੇ ਫੋਨ करके कहना भाजी ऐसा करो उधर से ले जाओ, रात को कुर्बानी लेके घर ले जाना और फिर ईद वाले दिन सुबह सुबह कसाई को लेके तो आ जाना कुर्बानी करनी। ਲੱਖਾਂ ਲੋਕ ਨੇ ਐਸੇ, ਇਸ ਤਰ੍ਹਾਂ ਕਰਦੇ ਸਰ, ਉਹ ਆਪਣੇ ਘਰ ਲਿਆਉਂਦੇ ਹੀ ਨਹੀਂ। ਉਹ ਮੁਲਾਜ਼ਮ ਨੂੰ ਕਹਿੰਦੇ ਤੂੰ ਆਪਣੇ ਘਰ ਲੈ ਜਾ, 2000 ਰੁਪਏ ਰੋਜ਼ ਦਾ ਖਰਚਾ ਲਈ ਜਾ ਤੇ ਈਦ ਵਾਲੇ ਦਿਨ ਲੈ ਆਈ। ਉਹਨੂੰ ਪਤਾ ਨਹੀਂ ਹੁੰਦਾ ਮੈਂ ਕਿਹੜੇ ਬੱਕਰੇ ਲਏ ਆ, ਤਸਵੀਰਾਂ ਭੇਜ ਦੇਣਗੇ, ਉਹਨੂੰ ਪਤਾ ਨਹੀਂ ਹੁੰਦਾ ਕਿ ਉਹਨੂੰ ਜ਼ਰਾ ਨਹੀਂ ਹੁੰਦਾ ਉਹ। ਅੱਛਾ, ਫਿਰ ਸਭ ਤੋਂ ਵੱਡੀ ਗੱਲ ਮੇਰੇ ਹਿਸਾਬ ਨਾਲ ਜਿਹੜੀ ਇੱਕ ਕਦੀ ਜ਼ਿੰਦਗੀ 'ਚ ਨਹੀਂ ਹੋਣੀ ਚਾਹੀਦੀ
ਕਿ ਉਹ ਪੈਟਰਨ ਦੇ ਉੱਪਰ ਜਾਨਵਰ ਖਰੀਦਣ ਲੱਗਿਆ ਜਿਹਦਾ ਨਾ ਗੋਸ਼ਤ ਨਾਲ ਤਾਲੁਕ ਆ, ਨਾ ਟੇਸਟ ਨਾਲ ਤਾਲੁਕ ਆ, ਨਾ ਰੱਜਣ ਨਾਲ ਤਾਲੁਕ ਆ, ਉਹਦਾ ਸਿਰਫ ਇੱਕ ਪਿੱਛੇ ਫੀਲ ਨਾਲ ਰੂਹਾਨੀਅਤ ਨਾਲ ਤਾਲੁਕ ਆ। ਤੇ ਉੱਥੇ ਖੁੱਲ੍ਹ ਤੇ ਪੁੱਛਣ ਲੱਗ ਪੈਂਦੇ ਨੇ ਕਿੰਨਾ ਗੋਸ਼ਤ ਹੋਣਾ ਇਹਦੇ 'ਚ। ਯਾਰ ਤੂੰ ਗੋਸ਼ਤ ਖਰੀਦਣੇ ਆ ਤਾਂ ਕਸਾਈ ਕੋ ਜਾ ਕੇ ਖਰੀਦ। ਵਾਹ ਵਾਹ ਵਾਹ। ਮੈਨੂੰ ਮੇਰੇ ਹਿਸਾਬ ਨਾਲ ਤੇ ਤੂੰ ਕੁਰਬਾਨੀ ਉੱਥੇ ਜ਼ਾਇਆ ਕਰਦੀ ਨੂੰ, ਭਾਵੇਂ ਤੂੰ ਖਰੀਦ ਤੇ ਭਾਵੇਂ ਨਾ ਖਰੀਦ। ਤੂੰ ਉਸ ਰੱਬ ਦੇ ਜਿਹੜਾ ਚੱਕਰ ਪੈਟਰਨ ਆ ਉਹ ਚੋਂ ਹੀ ਬਾਹਰ ਆ ਗਿਆ, ਉਹ ਚੋਂ ਬਾਹਰ ਨਿਕਲ ਗਿਆ। ਤੂੰ ਇੰਨੀ ਗੱਲ ਕਰਕੇ ਇਹ 'ਚ ਗੋਸ਼ਤ ਕਿੰਨਾ ਕੁ ਹੋਣਾ, ਤੂੰ ਗੋਸ਼ਤ ਦੇ ਹਿਸਾਬ ਨਾਲ ਲੈ ਰਿਹਾ ਤੇ ਫਿਰ ਕਸਾਈ ਦੀ ਦੁਕਾਨ ਤੇ ਜਾ। ਬਲਕਿ ਫਿਰ ਈਦ ਰਹਿਣ ਦੇ, ਈਦ ਤੋਂ ਬਾਅਦ ਸਸਤੇ ਹੋ ਜਾਣੇ ਫੇਰ ਲੈ ਲਈ। ਫਿਰ ਤੂੰ ਕਾਹਤੋਂ ਐਡੀ ਈਦ ਵਾਲ ਦੇਣੀ ਤੂੰ ਗੋਸ਼ਤ ਐਡਾ ਮਹਿੰਗਾ ਲੈਣਾ। ਤੇ ਉਹ ਵਜ੍ਹਾ ਹੀ ਖਰਾਬ ਹੋ ਗਈ ਮੇਰੇ ਹਿਸਾਬ ਨਾਲ। ਮੈਂ ਬਾਰ-ਬਾਰ ਮੇਰੇ ਹਿਸਾਬ ਨਾਲ ਇਸ ਤੋਂ ਕਹਿ ਰਿਹਾ ਕਿ ਤੁਸੀਂ ਗਾਲ ਕੱਢਣ ਤੋਂ ਬਗੈਰ ਆਰਾਮ ਦੇ ਨਾਲ ਵੀ ਤੁਸੀਂ ਮੈਨੂੰ ਕਹਿ ਸਕਦੇ ਕਿ ਅਸੀਂ ਤੇਰੀ ਨਹੀਂ ਮੰਨਦੇ। ਸਲਾਹ ਕਰ ਸਕਦੇ ਹਾਂ ਨਾ ਮੰਨੋ ਤੁਸੀਂ। ਲੇਕਿਨ ਜਿਹੜੇ ਪਾਲ ਕੇ ਵੇਚਦੇ ਨੇ ਉਸਤਾਦ ਜੀ, ਜਿਹੜੇ ਸਸਤੇ ਉਹ ਵਪਾਰੀ ਨੇ, ਉਹ ਵਪਾਰੀ ਨੇ, ਉਹਨਾਂ ਦਾ ਕਾਰੋਬਾਰ ਇਹ ਹੈ। ਠੀਕ ਹੈ। ਲੇਕਿਨ ਇੱਕ ਅੱਧੇ ਦੀ ਦੋ ਦੀ ਉਹਨਾਂ ਨੇ ਨਹੀਂ ਕਰਨੀ ਹੈ। ਨਹੀਂ ਇਹਨੇ ਤਿੰਨੇ ਵੇਚੇ, ਤਿੰਨ ਨੇ ਇਹਨੇ ਤਿੰਨੇ ਉਹਨੇ ਵੇਚੇ। ਜ਼ਿਹਨੀ ਤੌਰ ਤੇ ਵੇਚ ਨਹੀਂ ਇਹ ਮੈਨੂੰ ਨਹੀਂ ਸਮਝ ਆਏਗਾ। ਮੈਂ ਦੱਸਦਾ ਕਾਰੋਬਾਰ ਤੇਰਾ ਕੋਈ ਹੋਰ ਆ, ਸਾਰਾ ਕੁਝ ਤੇਰਾ ਕੋਈ ਹੋਰ ਆ। ਸਿਰਫ ਜਦੋਂ ਕੁਰਬਾਨੀ ਆਈ ਤੂੰ ਦਿਹਾੜੀ ਲਾਉਣ ਲਈ ਵਿੱਚ ਛਾਲ ਮਾਰਤੀ, ਛਾਲ ਮਾਰਤੀ ਵਿੱਚ। ਸਰ ਲਾਲਚ ਨਹੀਂ, ਮੈਂ ਤੁਹਾਨੂੰ ਸਟੇਟ ਫਾਰਵਰਡ ਦੱਸਾਂਗਾ। ਉਦੋਂ ਭਾਈ ਬਾਬਰ ਦੀ ਤੁਹਾਡਾ ਮੀਟਿੰਗ ਨਹੀਂ ਹੋਈ? ਆ ਉਹਨੇ ਕਿਹਾ ਸੀ ਆ ਭਾਈ ਬਾਬਰ ਨੂੰ ਮੈਂ ਤੇ ਭਾਈ ਵੱਡੇ ਨੇ ਰਲ ਕੇ ਪੈਸੇ ਦਿੱਤੇ, ਭਾਈ ਤੂੰ ਆਪਣੇ ਜਾਨਵਰ ਲੈ ਕੇ ਲਈ ਵੇਚੀ ਕਰ ਲਾ, ਲਈ ਵੇਚੀ ਕਰ ਲਾ। ਹੁਣ ਉਹ 3 ਜਾਨਵਰ ਮਸਲਾ ਪਿੰਡੋਂ ਲੈ ਕੇ ਹਦਾਇਤ ਵਾਲੇ ਐ ਚੁਣ ਚੁਣੀਆਂ ਕਰਕੇ ਪੂਰੀ ਤਜਾਰਤ ਕਰਕੇ 3 ਜਾਨਵਰ ਲੈ ਕੇ ਆਇਆ ਵਾ। ਅੰਸਤਾਦ ਜੀ ਦੂਰੋਂ ਖਲੋਤੇ ਪਤਾ ਲੱਗਦਾ ਵਾ ਕਿ ਐ ਨਹੀਂ ਲੈਣੇ। ਹੁਣ 2 ਜਾਨਵਰ ਹਦਾਇਤ ਵਾਲੇ ਸੁੱਖ ਮਾਣੇ ਬੜੇ ਖੂਬਸੂਰਤ ਮੈਨੂੰ ਪਸੰਦ। ਤੀਜਾ ਕਰ ਗਿਆ ਉਪਰਾ, ਉਹਦੀਆਂ ਕੁੱਖਾਂ ਨਿਕਲ ਆਈਆਂ 3 ਦਿਨਾਂ ਚ। ਔਖਰਾ ਕੀ ਹੁੰਦਾ ਉਸਤਾਦ ਜੀ? ਉਧਰਾ ਕਰ ਗਿਆ ਨਾ, ਉਹ ਕੋਈ ਮਾੜਾ ਹੋ ਗਿਆ। ਅੱਛਾ ਉਧਰਾ ਕਰ ਗਿਆ, ਉਹ ਆਇਆ ਝੁੰਡ ਚੋਂ ਰੇਵੜ ਚੋਂ। ਉਹ ਬਾਹਰ ਆਇਆ ਤੇ ਮਾੜਾ ਹੋ ਗਿਆ। ਹੁਣ ਭਾਈ ਬਾਬਰ ਲੈ ਕੇ ਖੜੋਤਾ ਵਾ ਇੰਜ ਕਰਕੇ ਮੰਡੀ ਤੇ ਉਹਨੂੰ ਦੂਰੋਂ ਲੋਕਾਂ ਗਾਹ ਕਾਉਂਦੇ ਆ। ਇੰਜ ਕਰਕੇ ਭਾਈ ਬਾਬਰ ਨੂੰ ਗਾਹ ਕਾਢੇ ਤੇ ਬੱਕਰਾ ਖੜੋਤਾ ਇੱਕ ਉਹ ਬੱਕਰਾ ਕੱਟ ਲੱਗ ਗਿਆ। ਭਾਈ ਬਾਬਰ ਕਹਿੰਦਾ ਓਏ ਰੁਕਿਆ ਭਾਈ ਬਾਬਰ ਨੇ ਦੱਸਿਆ ਕਿ ਬੱਕਰਾ ਕਹਿੰਦਾ ਆਓ ਇਹ ਡਰਾਮੇ ਕਰਦੇ ਸਿੱਧਾ ਹੋ ਭਰਾਵਾ। ਤੇ ਹੁਣ ਉਹ ਗਾਹਕ ਨੇ ਆਪਣੇ ਪੁੱਠ ਫੜੀ ਨਾ, ਤੇ ਪੁੱਠ ਨੂੰ ਇਹਨੇ ਘੁੱਟੋ ਨਾ ਤੇ ਬੱਕਰਾ ਹਿਲਦਾ। ਨਹੀਂ ਯਾਰ ਬੱਕਰਾ ਨਹੀਂ ਹੁੰਦਾ। ਕਈ ਬੱਕਰੇ ਹੁਣ ਤੁਸੀਂ ਜਾਣ ਹੀ ਕੱਢਦੇ ਹੋ ਪੁੱਟ ਫੜ ਕੇ ਤੇ ਫੇਰ ਤੇ ਨਹੀਂ ਉਹਦੇ ਨਾਲ ਭਾਈ ਨੇ ਪੁੱਠ ਜ਼ੋਰ ਕੇ ਵੀ ਖਿੱਚੀ ਆ, ਇੰਜ ਕਰਕੇ ਘੁੱਟੀ ਤੇ ਭਾਈ ਬਾਬਰ ਨੇ ਦੱਸਿਆ ਤੇਰੀ ਪੁੱਠ ਖਿੱਚੀ ਆ। ਫਿਰ ਉਹਨੇ ਕੀਤਾ ਵੀ ਆ ਮੋਢੇ ਜੇ ਖਾਲੀ ਹੋ ਗਏ ਵਿਚਾਰੇ ਦੇ। ਤੇ ਪਰਸੋਂ ਚੌਥ ਦਾ ਮੈਂ ਗਿਆ, ਮੈਂ ਕਿਹਾ ਦੇਖਾਂ ਭਾਜੀ ਗਰਾਊਂਡ ਤੋਂ ਲੈ ਕੇ, ਤੇ ਉਹ ਬੱਕਰਾ ਦਾ ਸਿੱਧਾ ਖਲੋਤਾ ਹੈ ਨਾ। ਹੁਣ ਸ਼ਾਹਦਰੀ ਤੋਂ ਨਾਲ ਖਲੋਤਾ ਸੀ, ਉਹ ਸ਼ਾਹਦਰੀ ਢੋਲ ਆਈ ਜਾਵੇ ਬੱਕਰਾ ਆਸ ਨਹੀਂ ਭਾਲਦਾ ਮੇਰੇ ਹੱਥ ਨਾਲ ਪਾਲਦੇ ਰਾਤੀ ਨਾ ਭਾਈ ਬਾਬਰ ਜੋੜੀ ਵੇਚਦੀ ਮੜਤੀ ਮੈਨੂੰ ਹੁਣ ਭਾਈ ਬਾਬਰ ਫੋਨ ਮੜਤੀ ਭਾਈ ਬਾਬਰ ਨਹੀਂ ਉਹ ਦੂਜੀ ਵਿੱਚ ਜਿਹੜੀ ਹਦਾਇਤ ਵਾਲੀ ਸੀ। ਨਹੀਂ ਹਦਾਇਤ ਵਾਲੇ ਖਲੋਤੀ ਆ, ਉਹ ਰੇਟ ਉਹਨੇ ਵੀ ਕਹਿੰਦੀ ਨਾ ਉਹ ਤਾਂ ਹੈ ਤਲੀ ਕਹਿੰਦੀ ਜੋੜੀ ਕਿਤਾ ਵਿੱਚ 3 ਤੇ ਟੋਟਲ ਸੀ। ਉਹ ਜੋੜੀ ਦੇ ਵਿੱਚ ਸੀ, ਉਹ ਜੋੜੀ ਦੇ ਨਾਲ ਵੇਚਦਾ। ਹੁਣ ਇੱਕ ਸਿੰਗਲ ਕੁੱਤਾ ਜੋੜੀ ਚ ਕੱਢਤਾ ਯਾਰ ਮਿੱਠੇ ਸਹੀ ਗੱਲ। ਮੈਂ ਦੱਸਦਾ ਨਾ, ਹੁਣ ਭਾਈ ਬਾਰ ਫੋਨ ਕੇ ਕਹਿੰਦਾ ਲੈ ਵੀ ਮੁਬਾਰਕ ਹੋ ਗਿਆ ਕਿ ਜੋੜੀ ਢਾਲਤੀ ਕਹਿੰਦਾ ਉਸਤਾਦ ਜੀ ਹੁਣ ਦੇਖੋ ਨਾ, ਉਤੋਂ ਉਸਤਾਦ ਜੀ ਮਾੜਾ ਜਿਹਾ ਉਹ ਜ਼ਖਮੀ ਵੀ ਸੀਗਾ। ਇਹਨਾਂ ਨੇ ਨਾ ਉਹਦੇ ਵਾਲ ਐਵੇਂ ਕਰਤੇ, ਉੱਥੇ ਉਹ ਸਪਰੇਅ ਛਿੜਕਿਆ ਤੇ ਮਾਰ ਦਿੱਤਾ। 2 ਨੰਬਰੀ ਕਰਨ ਦੇ ਜ਼ਖਮੀ ਬੱਕਰੇ ਤੇ ਐਡੀਡਾਸ ਦਾ ਸਪੀਕਰ ਲਾਇਆ। ਉਹ ਯਾਰ ਜ਼ਖਮੀ ਸੀ ਸਟਾਰਟਿੰਗ, ਉਹਦੇ ਸੱਟ ਲੱਗੀ ਸੀ ਤੇ ਐਡੀਡਾਸ ਦਾ ਸਪੀਕਰ ਲੈ। ਜ਼ਖਮੀ ਨਹੀਂ ਸੀ ਹੈਗਾ ਉਹ। ਜਦੋਂ ਨੂੰ ਆਇਆ ਨਾ ਇਸਤਰੀ ਕੀਤਾ ਨਾ, ਉਹ ਇਸਤਰੀ ਲੱਗ ਗਈ। ਕੱਟ ਲੱਗੇ ਹਸਣਾ ਵਾਲਾ ਇਮੋਜੀ ਲਾਇਆ ਨਹੀਂ ਗਾ ਹੱਸਣਾ ਦਾ ਇਮੋਜੀ ਲਾਇਆ ਕਰ। ਉਹ ਲੰਗੜਾ ਕੇ ਤੁਰਦੇ ਤੇ ਗਾਹਕ ਨੂੰ ਕਹਿੰਦੇ ਨਾਚੀ ਨਸਲ ਦਾ ਹੋਏ। ਉਹਦੇ ਧੌਣ ਤੇ ਸੱਟ ਲੱਗੀ ਤੇ ਉੱਤੇ ਆ ਸਟicker ਲਾਇਆ ਕਰ। ਇਮੋਜੀ ਨਹੀਂ ਲਾਇਆ ਕਰ, ਉਹ ਲਾਇਆ। ਮੈਂ ਕੰਮ ਤੋਂ ਘਰ ਗਿਆ, 3 ਬੱਕਰੇ ਬੋਲਣ ਡਏ। ਹੁਣ ਪਹਿਲਾ ਬੱਕਰਾ ਵੱਡਾ ਜਿਹੜਾ ਬੋਲਿਆ ਬਾ, ਮੈਂ ਕਿਹਾ ਕੀ ਬਾਤ ਹੈ। ਦੂਸਰਾ ਜਿਹੜਾ ਹਲਕਾ ਜਿਹਾ ਬਾ, ਉਹਦੀ ਆਵਾਜ਼ ਮੈਂ ਕਿਹਾ ਕੋਈ ਵਾਰ ਰਸਾ ਤੰਗ ਤਾਂ ਰਸਾ ਟੈਟ। ਕਹਿੰਦਾ ਨਹੀਂ ਭਰਾਵਾ ਸਵੇਰ ਦਾ ਬੋਲ ਲਈ ਤਾਂ ਦਿਆ। ਮੈਂ ਹਲਕਾ ਮੈਂ ਕਿਹਨੂੰ ਕਰ ਹੋਰ ਕਰਨੀਆਂ ਦਾ ਬੱਕਰਾ। ਅੱਛਾ ਮੈਂ ਅੱਛਾ ਜਿਹੜੇ ਨਿਕਲਦੇ ਨੇ ਨਾ ਝੁੰਡ ਚੋਂ ਨਿਕਲ ਕੇ ਵੀ ਦਿਮਾਗੀ ਤੌਰ ਤੇ ਨਾ ਇਹ ਟੈਨਸ਼ਨ ਜੋ ਹਾਂਜੀ ਹਾਂ 2 ਜਣੇ ਹੋਣ ਨਾ ਉਹ ਠੀਕ ਰਹਿੰਦੇ ਨੇ। ਯਾਰ ਮਾਸ਼ਾਅੱਲਾ ਨਾ ਇਹਦਾ ਬੱਕਰਾ ਬੈਠੇ ਹੀ ਰਹਿੰਦੇ ਸੀ, ਤਿੰਨੇ ਹੀ ਬੈਠੇ ਰਹਿੰਦੇ ਸੀ। ਦੁਪਹਿਰੇ ਹੁਣ ਦਾਨਿਸ਼ਕੁਮਾਰ ਬੈਠਾ, ਮੈਨੂੰ ਫੋਨ ਆਇਆ, ਕਹਿੰਦਾ ਯਾਰ ਟੈਨਸ਼ਨ ਲਈ 9000 ਰੁਪਏ ਉਸ ਬੱਕਰੇ ਚ ਘਟਿਆ। ਮੈਂ ਕਿਹਾ ਯਾਰ 9000 ਘਟਾਤਾ ਪਹਿਲੇ ਬੱਕਰੇ ਚ? ਕਹਿੰਦਾ ਸ਼ੁਕਰ ਕਰ ਮਤਲਬ 9 ਘਟਿਆ ਵਾ, ਇਹ ਬਲੈਲਰ ਦੇ ਭਾਅ ਵਿੱਚ ਸੀ ਜਾਣਾ। ਉਹ ਤਿੰਨੇ ਬਹਿ ਕੇ ਤਾਸ਼ ਖੇਡਦੇ ਸੀ। ਤੇ ਲੈਣ ਲੱਗਿਆ ਨਹੀਂ ਉਹਨੂੰ ਪਤਾ ਲੱਗਾ। ਉਸਤਾਦ ਜੀ ਪਿੰਡੋਂ ਲਿਆਇਆ, ਉਹ ਹਦਾਇਤ ਵਾਲੇ ਬੱਕਰੇ ਸੀ, ਓਕੇ ਸੀਗੇ, ਪੂਰੀ ਜੋੜੀ 45 ਦੀ ਲਿਆ। ਫਿਰ ਰਿਸਕੀ ਹੈ ਨਾ, ਫਿਰ ਐਵੇਂ ਇਹ ਚਕਾਦਾ ਫਿਰ ਬੰਦਾ। ਓਪਰਾ ਕਰਕੇ ਨਾ ਉਹ ਕਈ ਬੱਕਰੇ ਸਾਜੀ ਨਹੀਂ ਖਾਂਦੇ ਕੋਈ ਸ਼ਾਇਦ। ਸਾਡਾ ਰੌਲਾ ਨਾ ਸਾਡੇ ਘਰਾਂ 'ਚ ਹੁਣ ਬੁੱਢੀਆਂ ਨੇ, ਘਰ ਸਾਫ਼ ਨੇ, ਟੈਲਾਂ ਲੱਗੀਆਂ ਨੇ, ਉਹ
ਉਹ ਬੰਦਿਆਂ ਨੂੰ ਵੀ ਨਹੀਂ ਲਿਆਉਣ ਦਿੰਦੀਆਂ ਬੱਕਰਾ ਨਾ ਪਹਿਲੇ ਲੈ ਆਉਣਾ ਤੁਸੀਂ ਸਾਡੇ ਕੋ ਕਿੱਥੇ ਸਾਂਭਿਆ ਜਾਣਾ ਵਾ ਇੱਕ ਦਿਨ ਪਹਿਲੇ ਲੈ ਆਇਓ ਹਾਂਜੀ ਹਾਂਜੀ ਇਹ ਸੋਚਾਂ ਨੇ ਸਾਡੀਆਂ ਨਾ ਅਸੀਂ ਉਹਦੀ ਕਿਤੇ ਕਿਉਂਕਿ ਅਸੀਂ ਉਹਦੀ ਕਿਹੜਾ ਖਿਦਮਤ ਕਰਨੀ ਮੈਂ ਕਿਤੇ ਧੋਉਂਗੀ ਇੱਥੇ ਗੰਦ ਪਾਊਗਾ ਉਹਦਾ ਮੀਨਿੰਗਸ ਨਹੀਂ ਪਤਾ ਕੁਰਬਾਨੀ ਦੀ ਮੀਨਿੰਗਸ ਕੀ ਹੈ ਸਹੀ ਹੋ ਉਸਤਾਦ ਜੀ ਤੇ ਲੇਕਿਨ ਇਹ ਗੱਲਾਂ ਕਬੂਲ ਕਰ ਲੇਗਾ ਹੋ ਸਕਦਾ ਅੱਲਾ ਇਹ ਵੀ ਬੜੀ ਗੱਲ ਹੈ ਕਿ ਇੱਕ ਬੰਦਾ ਆਪਣੀ ਰਕਮ ਦੇ ਵਿੱਚੋਂ ਰੱਬ ਦੀ ਰਾਹ ਤੇ ਜਿਹੜਾ ਪੈਸੇ ਦੇ ਰਿਹਾ ਹਾਂਜੀ ਇਹ ਵੀ ਉਹਦੀ ਲੇਕਿਨ ਅਗਰ ਤੁਸੀਂ ਉਹਦੇ ਨਾਲ ਮੁਹੱਬਤ ਕਰਕੇ ਉਸ ਕੈਟਾਗਰੀ 'ਚ ਵੀ ਆ ਜਾਓ ਮੁਹੱਬਤ ਵਾਲੀ ਫਿਰ ਤਾਂ ਡਬਲ ਹੋ ਗਿਆ ਨਾ ਤੁਹਾਡਾ ਤੁਸੀਂ ਚੀਜ਼ ਦੇ ਹੁਣ ਮਾੜੀਆਂ ਗੱਲਾਂ ਕਰਨੇ ਉਹ ਬੱਕਰਾ ਐਡਾ ਵੀ ਸਾਨੂੰ ਨਹੀਂ ਸੀ ਹੈਗਾ ਲੇਕਿਨ ਹੁਣ ਜਿਹੜਾ ਵੱਡਾ ਬੱਕਰਾ ਉਹ ਪਾਣੀ ਵੇਖ ਕੇ ਡਰਨ ਡਿਆ ਵਾ ਹੁਣ ਬਾਰਿਸ਼ ਹੋਈ ਭਾਈ ਬਾਹਰ ਤੁਰ ਹੀ ਨਾ ਮੈਂ ਭਾਈ ਉਹ ਪਾਣੀ ਵੇਖ ਕੇ ਡਰ ਅੜੀ ਕਰ ਗਿਆ ਉਹਨੂੰ ਪਾਣੀ 'ਚ ਮੂੰਹ ਨਜ਼ਰ ਆਉਂਦਾ ਆਪਣਾ ਅਕਸਰ ਨਜ਼ਰ ਆਉਂਦਾ ਨਾ ਬੱਕਰਾ ਉਹ ਕਹਿੰਦਾ ਜ਼ਮੀਨ 'ਚ ਕਿਨੇ ਠੋਕਿਆ ਬੱਕਰਾ ਸਾਜੋ ਸਿੰਘ ਭੁਰਿਆ ਵਾ ਇਹਨਾਂ ਦੇ ਬੱਕਰੇ ਦਾ ਤੇ ਉਹਦੇ ਤੇ ਕੁਲਫੀ ਦਾ ਸਾਂਚਾ ਓਏ ਆ ਕਿੱਡਾ ਬੇਵਕੂਫ ਆ ਬੱਕਰੇ ਦੇ ਸਿੰਗਾਂ ਤੇ ਸ਼ਹਿਦ ਮਲ ਕੇ ਕਹਿੰਦਾ ਹਨੀ ਸਿੰਘ ਬਾਹਰ ਹਾਲ ਬੱਕਰੇ ਤਿੰਨੋਂ ਹੀ ਨਸੀਹਤ ਵਾਲੇ ਸੀਗੇ ਹੁਣ ਵੇਖੇ ਤਿੰਨੇ ਇੱਕ ਵੱਡਾ ਖੜਾ ਵਾ ਉਹ ਸਵੇਰੇ ਮੰਡੀ ਲੈ ਕੇ ਜਾਣਾ ਵਾ ਉਹ ਹੱਥ 1,65,000 ਦਾ ਜਦੋਂ ਦਿਲ ਕਰੇ ਨਿਕਾਲ ਲਓ ਉਸੇ ਉੱਚਿਆ ਅੱਗ ਝਾਤੀ ਪਾਉਣੀ ਹੈ 1,30,000 ਦਵਾਂ ਨਹੀਂ ਨਹੀਂ 1,05,000 ਲੱਖ ਹੈ ਨਹੀਂ ਨਹੀਂ ਉਸਤਾਦ ਜੀ ਅੱਛਾ ਪੈੜ ਮੰਗਦੇ ਹੋਣੇ ਤੁਸੀਂ ਬੱਕਰਾ ਉਸਤਾਦ ਜੀ ਦੇਖ ਕੇ ਤੁਹਾਨੂੰ ਤੁਸੀਂ ਮੰਨੋਗੇ ਕਿ ਨਹੀਂ ਇੰਨੇ ਦਾ ਨਹੀਂ ਕਰ ਅੱਛਾ ਇੱਥੇ ਬੱਕਰੀਆਂ ਬੁਕਰੀਆਂ ਨਹੀਂ ਹੁੰਦੀਆਂ ਨਹੀਂ ਅਸੀਂ ਲੇਡੀਜ਼ ਦਾ ਨਹੀਂ ਕਰਦੇ ਭਾਈ ਜੈਂਟਸ ਦਾ ਕਰਨ ਦੇ ਬੱਕਰੇ ਦਾ ਹੁੰਦਾ ਵਾ ਵੱਡੀ ਤੇ ਉਸਤਾਦ ਜੀ ਉਹਦਾ 50 ਕਿਲੋ ਤੋਂ ਉੱਪਰ ਹੋ ਜਾਣਾ ਚਲੋ ਜੀ 50 ਕਿਲੋ ਦਾ ਹਿਸਾਬ ਲਾ ਲਓ 2000 ਰੁਪਏ ਕਿਲੋ ਗੋਸ਼ਤ ਲੱਖ ਰੁਪਏ ਦਾ ਹੋ ਗਿਆ ਸਾਈ 250 ਰੁਪਏ ਕਿਲੋ ਆਮ ਆ ਆਮ 250 ਰੁਪਏ ਕਿਲੋ ਗਾੜੀ ਦਾ ਗੋਸ਼ਤ 4000 ਰੁਪਏ ਕਿਲੋ ਪੈਣ ਡਿਆ ਵਾ ਯਾਰ ਮਿੱਠੇ ਓਜੜ ਦਾ ਹੀ ਵਜਨ ਕੱਢਣਾ ਵਿੱਚ ਓਜੜ ਵੀ ਹੁੰਦਾ ਬੱਕਰੇ ਚ ਕਾਹਦਾ ਉਜੜ ਹੁੰਦਾ ਛਾਪਰ ਹੀ ਆ ਕਿਸਮ ਦਾ ਤਾਂ ਜੀ ਜਨਾਬ ਕਲੋਨੀ ਆਪਾਂ ਰੇਟ ਲਵਾ ਲੈਨੇ ਉਹਦੇ ਨਾਲੋਂ 5000 ਮਾਰਕੀਟ ਚੋਂ ਹਾਂਜੀ ਮਾਰਕੀਟ ਭਾਜੀ ਲੈ ਟੂ ਸਟੋਕ ਦਾ ਬੱਕਰਾ ਵੀ ਨਹੀਂ ਉਸਤਾਦ ਜੀ ਉਹ 1,60,70 1.5 ਲੱਖ ਦਾ ਹੱਸ ਕੇ ਆ ਨਹੀਂ 85 ਤੋਂ ਉੱਤੇ ਤਾਂ ਨਹੀਂ ਹੈ ਉਸਤਾਦ ਜੀ ਨਹੀਂ ਸੱਚੀ ਯਾਰ 1,40,000 ਉਹ ਬੱਕਰੇ ਦਾ ਲੱਗਾ ਹੈ ਭਾਈ ਬਾਬਰ ਨੇ ਦਿੱਤਾ ਕਿਉਂ ਨਹੀਂ ਦਿੱਤਾ ਉਹ ਕਹਿੰਦੇ ਇੰਨਾ ਵੱਧ ਨਹੀਂ ਸੀ ਉਹਨੇ ਜੇ ਵੇਚ ਦਿੱਤਾ ਤੇ ਬਾਅਦ ਚ ਫ੍ਰੀ ਕੀ ਕਰੇ ਉਸਤਾਦ ਜੀ ਅਗਲੀ ਲਾਟ ਲਿਆਉਣੀ ਨਹੀਂ ਨਹੀਂ ਅਗਰ ਤੁਸੀਂ ਲਿਆ ਵੀ ਹੈ ਨਾ ਇੱਕ 30 ਦਾ 35 ਦਾ ਵੀ ਲਿਆ ਵਾ ਤੇ ਕਮ ਸ ਕਮ 35 40 50 55 ਦਾ ਜਾਣਾ ਚਾਹੀਦਾ ਜਾਣਾ ਚਾਹੀਦਾ ਉਸਤਾਦ ਜੀ ਹੁਣ 1,35 40 ਦਾ ਪੈ ਗਿਆ ਉਹ ਖਰਾ ਯਾਰ ਬਹੁਤ ਵਾ ਉਹਨੂੰ ਠਾ ਪਿਆ ਕਾ ਤੋਂ ਗਿਆ ਉਹਨੂੰ ਠਾ ਉਹਨੂੰ ਉੱਠ ਕੇ ਬੈ ਤੈਨੂੰ ਵੇਚਣਾ ਸੀ ਤੂੰ ਪੈ ਗਿਆ ਭਾਈ ਬਾਬਰ ਆ ਕਿਆ ਬੜਾ ਕਹਿੰਦਾ ਇੱਕ ਤਾਂ ਯਾਰ ਬੰਦੇ ਨੇ ਲੈਣਾ ਦੇਣਾ ਉਹ ਤਾਂ ਤੇ ਇੱਥੇ ਇਦਾਂ ਗੱਲ ਕਰਦਾ ਸੀ ਜਿਵੇਂ ਦਾਈ ਇਹ ਆ ਬੱਕਰਿਆਂ ਦੀ ਮੈਨੂੰ ਸਾਰਾ ਹੀ ਪਤਾ ਵਾ ਗਲਤ ਲੈ ਅੱਛਾ ਹੁਣ ਵੇਚਣ ਕੌਣ ਜਾਣਾ ਇੱਕ ਠੰਡੇ ਉਹ ਮੇਰੀ 12 ਲੱਖ ਦੀ ਬੇੜਾਗਰ ਕਰਾਉਂਦੇ ਚੱਕਰ ਸੀ ਉਹ ਇੱਥੇ ਸਵੇਰੇ 9 ਤੋਂ ਲੈ ਕੇ 3 ਵਜੇ ਤੱਕ ਮੈਨੂੰ ਫਸਾਉਣ ਦੇ ਚੱਕਰ 'ਚ ਬੈਠਾ ਰਿਹਾ ਮਿੰਟੇ ਬਾਅਦ ਕਵੇ ਕੀ ਕਰਨਾ ਫਿਰ ਹੁਣ 12 ਲੱਖ ਰੁਪਏ ਮੈਨੂੰ ਕਹਿੰਦਾ ਮੈਨੂੰ ਦਿਓ ਮੈਂ ਵੈੜੇ ਲਿਆਉਣਾ ਮੈਂ ਕਿਹਾ ਮੈਂ ਤੇਰਾ ਹਿਸਾਬ ਲਾ ਲਿਆ ਵੈੜੇ ਹਾਂ 12 ਲੱਖ ਦੇ ਆ 3 ਤੇ ਕਹਿੰਦਾ ਵੇਚਦਾ ਵਾ ਤੇ 1.5 ਲੱਖ ਬਚੇਗਾ ਮੈਂ ਕਿਹਾ ਮੈਨੂੰ ਪਤਾ ਹੈ ਪਹਿਲੇ ਹੀ ਗੱਲਾਂ ਹੁੰਦੀਆਂ 12 ਲੱਖ ਦੀ 1.5 ਲੱਖ ਬੱਚੇ ਯਾਰ ਉਸਤਾਦ ਮੈਂ ਉਹਨੂੰ ਕੀ ਕਿਹਾ ਹੁਣ ਉਹਦਾ ਸਕਾ ਭਰਾ ਵੱਡਾ ਜਦੋਂ ਮੈਂ ਹੰਬ ਗਿਆ ਨਾ ਕਿ ਨਹੀਂ ਹਟਣ ਦਿਆ ਮੈਂ ਕਿਹਾ ਠੀਕ ਆ ਤੂੰ ਮੇਰਾ 12 ਲੈ ਲਾ ਤੂੰ ਮੈਨੂੰ 12 ਹੀ ਵਾਪਸ ਦੇ ਦੀ ਲੇਕਿਨ ਇਹਦੀ ਗਾਰੰਟੀ ਦਵਾ ਦੇ ਉੱਥੇ ਫਿਰ ਭਰਾਵਾਂ ਦਾ ਆਪਸ ਚ ਅਲੱਗ ਵੇਖਣ ਵਾਲੀ ਸੀ ਇਤਫਾਕ ਦੇਖਿਆ ਉੱਥੇ ਹਾਂ ਕਿ 9 ਵਜੇ ਦਾ ਲੱਗਾ ਨਹੀਂ ਉਸਤਾਦ ਜੀ ਪਾਵਰ ਬੜਾ ਚੱਲ ਜਦੋਂ ਮੈਂ ਕਹਿੰਦਾ ਤੂੰ ਗਾਰੰਟੀ ਦੇ ਦੇ ਉਹਨੂੰ ਮੈਂ ਵੀ ਕਹਤੇ ਪਾਵਰ ਆਇਆ ਤੇ ਬੋਲ ਦੇ ਘੂਰੀਆਂ ਵੇਖਣ ਪਾਵਰ ਵੀ ਦੇ ਰਿਹਾ ਕਹਿੰਦਾ ਮਿੱਠੇ ਕਹਿੰਦਾ ਨਹੀਂ ਭਾਈ ਚੱਲ ਜਾ ਸਵੇਰ ਦੀ ਸਾਈਡ ਸੁਬਾਹ ਤਾਂ ਸਾਈਡ ਲੈ ਰਿਹਾ ਕਿ ਉਸਤਾਦ ਜੀ ਏਦਾਂ ਵਾ ਬਾਬਰ ਦਾ ਬੜਾ ਤਜਰਬਾ ਵਾ ਬਾਬਰ ਪਿੰਡ ਜਾਂਦਾ ਵਾ ਬਾਬਰ ਤੇ ਤਲਕ ਬੜੇ ਆ ਬਾਬਰ ਨੂੰ ਕੰਮ ਕੀ ਆ ਸਾਰੀ ਜਿਹੜੀ ਇਹਨੇ ਉਸਤਾਦ ਜੀ ਪਾ ਲੈਣੇ ਜਦੋਂ ਮੈਂ ਕਹਿੰਦਾ ਠੀਕ ਆ ਓਕੇ ਭਾਜੀ 3 ਵਜ ਗਏ ਆ ਸਾਰਾ ਕੁਝ ਮੈਨੂੰ 12 ਦੇ ਉੱਤੇ 1 ਰੁਪਿਆ ਨਹੀਂ ਚਾਹੀਦਾ ਮੈਂ 12 ਲੱਖ ਰੁਪਇਆ ਦੇ ਦੇਣਾ ਮੈਨੂੰ ਈਦ ਤੋਂ ਚਾਂਦ ਰਾਤ ਵਾਲੇ ਦਿਨ ਯਾਨੀ ਸਵੇਰ ਨੂੰ ਈਦ ਵਾਲੇ ਦਿਨ ਸਵੇਰੇ ਮਿੱਠਾ ਸਾਹਿਬ ਤੁਸੀਂ 12 ਲੱਖ ਰੁਪਇਆ ਦੇਣਾ ਉੱਥੇ ਫਿਰ ਭਰਾਵਾਂ 'ਚ ਫਿੱਕ ਪਈ ਵੇਖੀ ਨਹੀਂ ਹੁਣ ਰੌਲਾ ਪਤਾ ਕੀ ਬਣਿਆ ਵਾ ਉੱਥੇ ਮਜ਼ਾਜ ਨਹੀਂ ਮਿਲਣ ਡਿਆ ਭਾਈ ਬਾਬਾ ਠੰਡੇ ਮਜ਼ਾਜ ਦਾ ਨਾਂ ਜਿਹੜਾ ਸ਼ਾਹਦ ਕਾਕੂ ਆ ਲਓ ਜੀ ਹੁਣ ਉਹ ਇੱਕ ਬੰਦੇ ਨੇ ਯਾਰ ਬੰਦੇ ਦਾ ਆਪਣਾ ਰੇਟ ਆ ਉਹਨੇ 1.5 ਲੱਖ ਵਾਲੇ ਬੱਕਰੇ ਦੇ ਨਾ ਬਾਬਾ ਜੀ ਇੱਕ ਨੇ 60,000 ਲਾਤਾ ਭਾਈ ਬਾਬਾ ਨੂੰ ਚੁੱਪ ਕਰਕੇ ਉਹ ਕਹਿੰਦਾ ਚੱਲ ਬਾਬਾ ਕਿਠਾ ਚੱਲ ਤੂੰ ਨਹੀਂ ਲੈਣਾ ਬੱਕਰਾ ਚੱਲ ਉਹ ਕਹਿੰਦਾ ਨਾ ਇਦਾਂ ਨਹੀਂ ਕਹਿੰਦਾ ਨਹੀਂ ਇਹ ਪਾਗਲ ਆ ਕਹਿੰਦਾ 60,000 ਲਾਉਣ ਡਿਆ ਚੱਲ ਦੌੜ ਉਹ ਲੜਾਈ ਹੋ ਗਈ ਫਿਰ ਆਹੋ ਵੀ ਹੁਣ ਬਜ਼ੁਰਗ ਰੇਟ ਲਾਉਣ ਵਾਲੇ ਵੀ ਤਾਂ ਦੇਖਣ ਵੀ 1.5 ਲੱਖ ਤੋਂ ਕਹਿਣ ਡਿਆ 60 ਲੈਣਾ ਮੈਂ ਹੋ ਗਿਆ ਰੇਟ ਖਰਾਬ ਕਰ ਤੁਸੀਂ ਤਾਂ 1.5 ਮੰਗ ਹੀ ਲਿਆ ਹੈ 8 ਵਾਲਾ ਹੀ ਉਹਨੂੰ ਕਹਾਂ ਜੀ 60 ਲੈਣਾ ਵਾ ਲੇਕਿਨ ਬੱਕਰਾ ਸਾਡੇ ਕੋਲ ਹੀ ਰਹੇਗਾ ਉਹ ਨਹੀਂ ਅਸੀਂ ਦੇਣਾ ਆ ਵੇਖ ਜਾ ਕਦੇ ਉਹ ਸੱਚ ਮੇਰੀ ਗੱਲ ਸੁਣ ਰੈਡੀ ਹੋ ਜਾਓ ਵੀ ਮੇਰੇ ਗੇਮ ਸ਼ੋਅ 'ਚ ਆਉਣ ਲਈ ਓਏ ਉਹ ਹਸਬੈਂਡ ਵਾਈਫ ਮਾਂ ਬੇਟਾ ਪਿਓ ਪੁੱਤਰ ਤੇ ਭੈਣ ਭਰਾ ਤੇ ਬਾਪ ਬੇਟੀ ਮਾਂ ਬੇਟਾ ਮਾਂ ਬੇਟੀ ਯਾਨੀ ਫੈਮਿਲੀ ਹੋਵੇ ਕੋਈ ਨਾ ਕੋਈ ਭਰਾ ਵੀ ਸਾਥੀ ਨਹੀਂ। ਕਦੋਂ ਸ਼ੁਰੂ ਕਰਨਾ ਉਸਤਾਦ ਜੀ ਕੱਲ ਦੱਸਾਂਗਾ ਨਹੀਂ ਫੇਰ ਵੀ ਇੱਕ ਡੇਟ ਬਸ 10-15 ਦਾ ਉਹ ਮੇਰੇ ਕੋਲ ਬਹੁਤ ਪਏ ਨੇ ਤੁਹਾਡੇ ਉਹ ਜਿਹੜੇ ਨੰਬਰ ਜਿਨ੍ਹਾਂ ਨੇ ਰਾਬਤਾ ਕੀਤਾ
ਇਹ ਨਹੀਂ ਸਮਝਣਾ ਕਿ ਪਤਾ ਨਹੀਂ ਗੱਲ ਹੋਈ ਸੀ, ਨਾ 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 ਟੈਨਸ਼ਨ ਨਹੀਂ ਲੈਣੀ। ਉਸਤਾਦ ਜੀ ਤਾਂ ਸ਼ੋਅ ਮੈਂ ਸੈੱਟ ਕੈਸਾ ਲੱਗਾ? ਬਹੁਤ ਪਿਆਰਾ ਕਮਾਲ ਯਾਰ, ਕਮਾਲ। ਬਹੁਤ ਪਿਆਰਾ ਉਸਤਾਦ ਜੀ, ਬਹੁਤ ਮਾਸ਼ਾਅੱਲਾ, ਅੱਲਾ ਨਜ਼ਰੇ ਬਾਕੀ ਪ੍ਰੋਫੈਸ਼ਨਲ ਬਿਹਤਰੀਨ। ਹਾਂਜੀ, ਕੋਈ ਇਹਦੇ ਚ ਮਾਨ ਨਹੀਂ ਕਿ ਵੀ ਮੈਂ ਇਹ ਕਰ ਦਿਆਂਗਾ ਉਹ ਕਰ, ਨਾ 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 ਨਾ, ਅੱਜ ਦੀ ਲੇਕਿਨ ਉਹ ਚਾਵੇ ਤੇ ਨਹੀਂ ਤੇ ਮਿੱਟੀ। ਅੱਛਾ ਉਸਤਾਦ ਜੀ, ਉਹ CV ਆਪਣੀ ਲੈ ਕੇ ਆਣ, ਪੜ੍ਹਾਈ ਲਿਖਾਈ ਮੈਟਰ ਮੋਟਰ ਪਾਸ ਹੋਣਗੀਆਂ ਜਿਹੜਾ ਮਰਜ਼ੀ ਚੱਲ। ਨਹੀਂ ਨਹੀਂ ਯਾਰ, ਉਹ ਜਿਹੜਾ ਮਰਜ਼ੀ ਹੋਵੇ, 2 ਜਣਿਆਂ ਦੀ ਭੈਣ ਹੈਗੀ ਹੈ ਗੁੰਜਾਇਸ਼, ਹਾਂ ਬਾਕੀ ਨਾਲ ਆਵੇ ਉਹਨਾਂ ਨੂੰ ਫਿਰ ਬਾਹਰ ਬਹਿਣਾ ਪਏਗਾ, ਲੇਕਿਨ ਰੂਮ ਤੋਂ ਵੀ ਬਾਹਰ, ਹਾਂਜੀ ਹਾਂਜੀ। ਕਿਉਂਕਿ ਉੱਥੇ ਸਾਡੇ ਕੈਮਰੇ ਸ਼ੈਮਰੇ, ਉੱਥੇ ਜਗ੍ਹਾ ਨਹੀਂ ਹੋਣੀ, ਸਿਰਫ 2 ਬੰਦੇ ਆ ਸਕਦੇ ਨੇ। ਡਿਸਟਰਬਨ ਹੋਏਗੀ। ਹਾਂ, ਉਹਨਾਂ ਦੀ ਸਾਨੂੰ ਵੀ ਪ੍ਰੋਬਲਮ ਹੈਗੀ, ਕੋਈ ਬੈਠਾ ਨਹੀਂ ਜਾ ਰਿਹਾ, ਸਾਡੇ ਹਰ ਜਗ੍ਹਾ ਤੇ ਕੈਮਰੇ ਲੱਗੇ ਹੋਣੇ, ਲਾਈਟਾਂ ਲੱਗੀਆਂ ਹੋਣੀਆਂ, ਤੇ ਉੱਥੇ ਜਗ੍ਹਾ ਨਹੀਂ ਹੋਣੀ ਕਿ ਵੀ ਕੋਈ ਬਹਿ ਸਕੇ। 2 ਬੰਦੇ ਸਾਹਮਣੇ ਬਹਿ ਸਕਦੇ ਨੇ ਮੇਰੇ, ਤੇ ਬਸ। 8 ਤੋਂ 10 ਜਿਹੜੇ ਉਹ ਆਪਣੇ ਨਾਲ। ਔਰ ਸਪਾਂਸਰ ਵੀ ਦੇ ਦਿਓ ਮੈਨੂੰ, ਹਾਂ ਮੈਂ ਪੱਲਿਓਂ ਕੁਝ ਨਹੀਂ ਦੇਣਾ। ਓਕੇ ਹੋ ਗਿਆ। ਸਪਾਂਸਰ ਆਣਗੇ ਬਾਬਾ ਜੀ, ਕੋਈ ਬੰਦਾ ਸਪਾਂਸਰ ਦੇਵੇ ਸਾਨੂੰ ਆਪਣੀਆਂ ਚੀਜ਼ਾਂ, ਕਿ ਭਾਵੇਂ ਮੇਰੀ ਇਹ ਪ੍ਰੋਡਕਟ ਆ ਦੇ ਦਿਓ, ਲੇਕਿਨ ਕੋਈ ਹੋਵੇ ਸ਼ੈ ਅਗਲੇ ਨੂੰ ਜਾਵੇ। ਤੇਰਾ ਲਵਲੀ ਯਾਰਿਆਂ ਦਾ ਲੈ ਦਈਏ, ਆਪਣੀ ਬੜੀ ਹਜਾ ਕਰਦੇ ਨੇ। ਉਹ ਫੇਰਨ ਸਹੀ ਕਿਸੇ ਦਿਨ। ਮੈਂ ਲੈ ਕੇ ਦੇ ਸਕਦਾ ਉਸਤਾਦ ਜੀ, ਉਹ ਫੋਕਨ ਨਾਈਫ ਦਾ ਸਪਾਂਸਰ, ਉਹਨਾਂ ਦਾ ਪੂਰੇ ਇਲਾਕੇ 'ਚ ਫਲੈਕਸ ਲਵਾ ਦੋ, ਉਹ ਤਾਂ 버ਗਰ। ਮੈਂ ਤੁਹਾਨੂੰ ਦੱਸਦਾ, ਪੂਰੇ ਇਲਾਕੇ 'ਚ ਫਲੈਕਸ ਲਵਾ ਦਿਓ। ਤੂੰ ਮੇਰੀ ਇੱਕ ਸਾਜ਼ਿਸ਼ ਨਹੀਂ ਚੈੱਕ ਕੀਤੀ? ਕਿਹੜੀ? ਦਿਮਾਗ ਮੇਰਾ। ਕੀ ਹੈ? ਇੱਕ ਗੇਮ ਸ਼ੋ ਹੁੰਦਾ ਜਿਵੇਂ ਕੌਣ ਬਣੇਗਾ ਕਰੋੜਪਤੀ, ਅਮਿਤਾਭ ਸਭ ਖੇਡ ਰਹੇ ਨੇ, ਉਹਦੇ ਵਿੱਚ ਸਾਹਮਣੇ 2 LCDਆਂ ਲੱਗੀਆਂ, ਸਵਾਲ ਜਵਾਬ ਹੁੰਦੇ ਨੇ। ਇੱਕ ਗੇਮ ਸ਼ੋ ਹੁੰਦਾ ਜਿੱਦਾਂ ਫਾਰ ਮੁਸਤਫਾ ਸਾਹਿਬ ਕਰਦੇ ਨੇ, ਡੱਬੇ ਖੋਲੋ, ਹਾਂਜੀ ਹਾਂਜੀ। ਉਹ ਸਾਰੇ ਡੱਬਿਆਂ ਵਾਲੀ ਗੇਮ ਆ। 2 ਚੀਜ਼ਾਂ ਹੋ ਗਈਆਂ, ਇਹ ਅਲੱਗ-ਅਲੱਗ ਸ਼ੋਅ ਨੇ। ਇੱਕ ਗੇਮ ਸ਼ੋ ਹੁੰਦੀ ਹੈ ਜਿਹਦੇ ਵਿੱਚ ਉਹ ਘੁੰਮਦਾ ਵਾ ਜਾਂ ਵੀਲ ਘੁੰਮਦਾ ਵਾ, ਤੇ ਉਹ ਜਿੱਥੇ ਰੁਕਦਾ ਉੱਥੇ, ਇਹ ਅਲੱਗ-ਅਲੱਗ ਚੀਜ਼ਾਂ ਨੇ। 3 ਚੀਜ਼ਾਂ ਇੱਕੋ ਸ਼ੋਅ 'ਚ ਹੋਣਗੀਆਂ। ਸੈੱਟ ਹੀ ਐਸਾ ਬਣਵਾਇਆ, ਕਰੋੜਪਤੀ ਵਾਲਾ ਵੀ, ਡੱਬੇ ਵੀ, ਵੀਲ ਵੀ। ਵਾਹ। ਆਹ ਓਏ ਹੋਏ। ਮੈਂ ਚਾਹ ਰਿਹਾ ਉਸਤਾਦ ਜੀ ਕਿ ਬੰਦੇ ਬੈਠੇ ਹੋਣ, ਉਹਨਾਂ ਦਾ ਪਹਿਲੇ ਮੈਂ ਇੰਟਰਵਿਊ ਲਵਾਂ, ਗੱਲਬਾਤ ਕਰਾਂ, ਸ਼ੁਗਲ ਮੇਲਾ ਕਰਾਂ, ਔਰ ਆਡੀਅנס ਟਾਰਗੇਟ ਆ ਮੇਰੀ ਉਰਦੂ, ਹਾਂ ਹਿੰਦੀ, ਸਿੰਧ, ਯਾਨੀ ਸਾਰਾ ਉਰਦੂ। ਹਾਂ, ਯਾਨੀ ਆਡੀਅנס ਟਾਰਗੇਟ ਮੇਰਾ ਚੇਂਜ ਆ। ਅੱਛਾ, ਕਿੰਨੇ ਦਿਨਾਂ ਸਟਾਰਟ ਹੋਊਗਾ? ਕਿੰਨੇ ਕਣਾ? ਮੈਂ ਕਹਿੰਦਾ ਜਲਦੀ ਕਰੋ। ਨਹੀਂ 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 ਨਹੀਂ, ਉਹਦੇ ਚ ਇਹ ਹੈ ਕਿ ਤੁਸੀਂ ਸਪਾਂਸਰ ਦਿਓ, ਇਨਸ਼ਾਅੱਲਾ ਤਾਲਾ ਸੈੱਟ ਹੋ ਜਾਏਗਾ। ਖਵਾਜਾ ਉਡਦਾ ਮੇਰੇ ਤੋਂ। ਤੇ ਉਸ ਤੋਂ ਬਾਅਦ ਇਹ ਆ ਕਿ ਤੁਸੀਂ ਸਾਡੀ ਕੋਈ ਵੀ ਸਾਡੇ ਫੈਮਿਲੀ ਮੈਂਬਰ ਹੋਣੇ ਨੇ, ਬਾਹਰ ਦਾ ਕੋਈ ਵੀ ਨਹੀਂ ਹੋਣਾ। ਅੱਜ ਜਿੰਨਿਆਂ ਨੇ ਅਸੀਂ ਲਿਖਿਆ ਕਾਪੀਆਂ ਦੇ ਸਫੇ ਭਰੇ ਨੇ, ਉਹ ਸਾਰੇ ਸਾਡੇ ਫੈਮਿਲੀ ਮੈਂਬਰ ਨੇ। ਤੇ ਉੱਥੇ ਆਓ ਮੇਰੇ ਕੋ, ਆ ਕੇ ਜਨਾਬ ਜੀ ਮੇਰੇ ਨਾਲ ਖੇਲੋ ਔਰ ਇਨਾਮਾਤ ਜਿੱਤੋ, ਔਰ ਸਾਰਾ ਇਹ ਵੀ ਤੁਹਾਡੇ ਕੋਲ ਇਹ ਵੀ ਆਪਸ਼ਨ ਆ। ਇਹ ਸਾਰੇ ਆਪਸ਼ਨ ਇੱਥੇ ਦੱਸ ਦੂੰਗਾ, ਚਲੋ ਦੱਸ ਦਿੰਦਾ। ਇੱਕ ਇਹ ਵੀ ਆਪਸ਼ਨ ਆ ਕਿ ਲਾਈਕ ਤੁਸੀਂ ਸਾਹਿਬ ਸੀਏ ਤੋਂ ਤੁਸੀਂ ਅਗਰ ਕੋਈ 40-50 ਹਜ਼ਾਰ ਜਾਂ 20 ਹਜ਼ਾਰ ਜਾਂ 50 ਹਜ਼ਾਰ ਜਿੱਤ ਵੀ ਗਏ ਹੋ, ਤੇ ਤੁਸੀਂ ਉਹਦੇ ਜਿੱਤੀ ਰਕਮ ਨਾਲ ਤੁਸੀਂ ਕਿਸੇ ਜਿਹੜਾ ਤੁਹਾਨੂੰ ਲੱਗੇ ਕਿ ਹੱਕਦਾਰ ਆ, ਤੁਸੀਂ ਉਹਨੂੰ ਦੇ ਸਕਦੇ ਹੋ। ਹੱਕਦਾਰ ਚਾਰਾ ਤਾਂ ਜਿਹਨੂੰ ਮਰਜ਼ੀ। ਨਹੀਂ ਇੱਥੇ ਅਨਨੋਨ ਪਰਸਨ ਫੈਮਿਲੀ ਵਾਲਾ ਸਿਸਟਮ ਬੜਾ ਅੱਛਾ ਹੋਣਾ। ਹੈਪੀ ਲੈਕਸ ਸਾਜੀ ਫੈਸਲਾਬਾਦ ਦਾ ਇੱਕ ਬਹੁਤ ਬੜਾ ਅਦਾਰਾ ਵਾ, ਉਹ ਇਦਾਂ ਦੇ ਸ਼ੋਜ਼ ਨੂੰ। ਔਰ ਮੈਂ ਕਹਿੰਦਾ ਮੈਂ ਪਹਿਲੇ ਜਾਵਾਂ, ਉਹਨਾਂ ਨੂੰ ਸਮਝ ਨਹੀਂ ਲੱਗਣੇ, 2-3-4 ਸ਼ੋਅ ਆਪਾਂ ਕਰੀਏ, ਉਸ ਤੋਂ ਬਾਅਦ ਫਿਰ ਉਹਨਾਂ ਕਹਿੰਦੇ ਵੀ ਇਸ ਸ਼ੋਅ ਮੈਂ ਆਪਣੀ ਐਡਵਰਟਾਈਜ਼ਮੈਂਟ ਦੇਣ ਲਈ ਤੁਸੀਂ ਸਾਡੇ ਨਾਲ ਰਾਬਤਾ ਕਰ ਸਕਦੇ ਹੋ। ਓਕੇ। ਸੌਰੀ, ਸਪਾਂਸਰ ਦੇਣ ਲਈ। ਸਾਜੀ ਤੁਸੀਂ ਸਿਰਫ ਨਾਮ ਸੋਚਣਾ ਵਾ, ਟਾਈਟਲ ਸਪਾਂਸਰ ਲੈ ਕੇ ਦਵਾਂਗਾ ਕਿ ਮਤਲਬ ਕਿ ਤੁਹਾਡੇ ਪ੍ਰੋਗਰਾਮ ਦਾ ਨਾਮ ਕਿਉਂ ਬਣੇਗਾ। 34 ਖਾਨੇ ਮੈਂ ਬਣਵਾਏ ਨੇ, ਨਿੱਕੇ ਨਿੱਕੇ ਕਿਉਂ ਬਣੇਗਾ ਕਰੋੜਪਤੀ? 32 ਹੁੰਦੇ ਆ। 34 ਖਾਨੇ ਮੈਂ ਬਣਵਾਏ ਨੇ, ਹਰ ਖਾਨੇ ਦੇ ਵਿੱਚ ਕੋਈ ਨਾ ਕੋਈ ਇਨਾਮ ਪਿੱਛੇ ਹੋਏਗਾ। ਜੇ ਕੋਈ ਖਾਣਾ ਖਰਾਬ ਹੋ ਗਿਆ, ਮੈਂ ਗੱਲ ਕਰ ਰਿਹਾ। ਉਹ ਤੇ ਜਦੋਂ ਖਾਲੀ ਨਿਕਲ ਆਇਆ ਤੇ ਉਹਦਾ ਹੋ ਹੀ ਜਾਣਾ ਅਗਲੇ। ਉਸਤਾਦ ਜੀ ਨਾਮ ਵੀ ਕੋਈ ਜਾਨਦਾਰ ਹੋਣ, ਇਹ ਨਾ ਹੋ। ਭਰਾਵਾ ਮੈਂ ਪੱਲਿਓ ਤੇ ਨਹੀਂ ਜਾਣਦਾ, ਹੁਣ ਤੂੰ ਮੈਨੂੰ ਦੇ ਦੇ, ਤੂੰ ਦੇ ਦੇ ਕਿ ਵੀ ਮਿੱਠਾ ਇੰਟਰਪ੍ਰਾਈਜ਼ਸ ਵੱਲੋਂ ਲੱਖ ਰੁਪਏ ਦੇ ਦਿਓ, ਮੈਂ ਦੇ ਦੂੰਗਾ। ਨਹੀਂ ਸ਼ੁਰੂ ਮਾਠਾ ਵੀ ਚੱਲ ਜਾਏਗਾ, ਕੋਈ ਨਾ। ਸ਼ੁਰੂ ਤੋਂ ਚੱਲ ਨਹੀਂ ਉਸਤਾਦ ਜੀ, ਮੈਂ ਤੁਹਾਨੂੰ ਸਪਾਂਸਰ ਲੈ ਕੇ ਦਾਂਗਾ। ਮੇਰਾ ਤੁਹਾਡਾ ਆ ਲੈ ਲਓ, ਆ ਕੁਰਬਾਨੀ ਦਾ ਜਾਨਵਰ ਸੋਚ ਵਿਚਾਰ ਲੈਣ ਦਾ। ਪ੍ਰੋਡਕਟਸ ਹੁੰਦੀਆਂ ਨੇ ਨਾ, ਹਾਂਜੀ। ਅਸੀਂ ਉਹ ਖਾਨਿਆਂ ਦੇ ਵਿੱਚ ਪ੍ਰੋਡਕਟਸ ਰੱਖੀਆਂ ਨੇ, ਉਹਨਾਂ ਦੀ ਰੱਖੀ। ਉਹਨਾਂ ਨੂੰ ਮੈਂ ਇੱਕ ਵੱਡੀ ਪ੍ਰੋਡਕਟ ਆ, 34 ਖਾਨੇ ਨੇ, ਮੈਂ ਜਾਣ ਕੇ ਬਹੁਤੇ ਬਣਵਾਏ ਆ। ਸਹੀ। ਔਰ ਵਿੱਚ ਕਈਆਂ ਖਾਨਿਆਂ ਦੇ ਜੁਰਮਾਨੇ ਵੀ ਲਿਖੇ ਨੇ। ਇਹ ਮੈਨੂੰ ਪਹਿਲੇ ਹੀ ਸ਼ੱਕ ਸੀ। ਇਹ ਤੇ ਮੈਨੂੰ ਪਤਾ। ਤੇ ਇਹਦੇ ਚ 34 ਖਾਨੇ ਨਾ, 6 ਖਾਨੇ ਐਸੇ ਨੇ ਜਿਨ੍ਹਾਂ ਚ 2-2 ਹਜ਼ਾਰ ਰੁਪਏ ਜੁਰਮਾਨਾ ਵੀ ਲਿਖਿਆ। ਤੁਹਾਡੇ ਪ੍ਰੋਗਰਾਮ ਤੋਂ ਲੋਕਾਂ ਨੇ ਵਾਪਸ ਜਾ ਕੇ ਹਿਸਾਬ ਕਰੇਗਾ, ਨਾ 2000 ਪਾਉ ਡੱਬੇ ਚੋਂ ਹਾਰੇ। 2 7 ਨੰਬਰ ਚ ਹਾਰੇ, 2 8 ਨੰਬਰ ਅੱਛਾ, ਲੋਕ ਹੋਰਾਂ ਸ਼ੋਅ ਨਿਕਲ ਕੇ ਲੋਕ ਖੁਸ਼ੀ ਹੁੰਦੇ, ਇਹ ਚ ਨਿਕਲ ਕੇ ਲੋਕਾਂ ਨੇ ਲੁੱਟ ਲਿਆ, ਜੱਜ ਨੇ ਲੁੱਟ ਲਿਆ। ਕੱਟੀ ਵਾਲੀਆਂ ਜੁੱਤੀਆਂ ਉਸਤਾਦ ਲੈ ਆਵੇ ਯਾਰ, ਇੱਕ ਖਾਨੇ 'ਚ ਸਿਰ ਕਰਨਾ, ਕੱਟੀ ਵਾਲੀਆਂ ਜੁੱਤੀਆਂ, ਟਰੈਕ ਸੂਟ, ਠੀਕ ਹੈ ਨਾ। ਖਾਣੇ ਦਾ ਜਿੰਨਾ ਵੀ ਹੋਏਗਾ ਨਾ, ਉਹ ਭਾਜੀ ਕਰਾਂਗੇ। ਉਹ ਵੱਡਾ ਸੈਟਅਪ ਮਾਰਕੀ ਦੇ ਦਿਓ,
ਪ੍ਰੋਡਕਟ ਹੋਰ ਅੱਛੇ ਤਰੀਕੇ ਨਾਲ ਕੋਈ 8-8 ਲੱਖ ਰੁਪਇਆ ਪਰ ਸ਼ੋ ਕੱਢ ਕੇ ਦੇਣਾ ਸਾਈ ਤੁਸੀਂ ਠੀਕ ਹੈ ਨਾ? ਆਵਾਮ ਹੈਪੀ ਹੋ ਕੇ ਜਾਵੇ ਕਿਸੇ ਗਰੀਬ ਦਾ ਕੋਈ ਭਲਾ ਤੇ ਹੋਵੇ ਤੁਸੀਂ ਸਿਰਫ ਆ ਕੇ ਸਿਰਫ ਇੰਨੇ ਕਹਿਣਾ ਫੈਸਲ ਰਾਮੇ ਖਾਨਦਾਨੀ ਲੋਕ ਆ ਲਾ ਲਓ। ਕਹਿ ਦਾਂਗਾ ਸਾਹਿਬ ਜੀ, ਤੁਸੀਂ ਤੇ ਕੀ ਉਹਦਾ ਕੀ ਮਿਲੇਗਾ? ਮੈਂ ਤੁਹਾਨੂੰ ਕਿਹਾ ਡੀ ਵਾਲੀਆਂ ਜੁੱਤੀਆਂ ਰਖਾ ਦਾਂਗਾ ਉੱਥੇ ਬ੍ਰਾਂਡ ਦੀਆਂ ਯੂਜ਼ਡ ਨਹੀਂ ਯੂਜ਼ ਨਹੀਂ ਆ ਬ੍ਰਾਂਡ ਰੱਖਿਆ ਜਗ੍ਹਾ ਬ੍ਰਾਂਡ ਦੀਆਂ ਸ਼ਰਟਾਂ ਹੋਣਗੀਆਂ ਬ੍ਰਾਂਡ ਦੇ ਟਰੈਕ ਸੂਟ ਹੋਣਗੇ ਤੇ ਉਸ ਤੋਂ ਬਾਅਦ ਸਾਡੀ ਖਾਣਾ ਜਿੰਨਾ ਵੀ ਹੋਏਗਾ ਨਾ ਉਹ ਵੀ ਸਪਾਂਸਰ ਹੋਏਗਾ। ਹਾਂਜੀ ਸਾਜ ਜੀ ਤਾਂ ਉਹ ਪੁੱਛਦੇ ਕਿ ਇਸ ਪ੍ਰੋਜੈਕਟ ਦੇ ਖਾਣਾ ਕੀ ਕਰਨਾ, ਕਿੰਨੇ ਖਾਣਾ? 2 ਜਣੇ 3 ਜਣੇ ਨੇ ਕਿਹੜਾ ਖਾਣਾ? ਬਰਗਰ ਪੀਜ਼ੇ ਨਹੀਂ ਉੱਥੇ ਬਹਿ ਕੇ ਖਾਣਾ ਸੀ। ਕਿਹੜੇ ਜਾਹਲ ਯਾਰ ਇਹਨਾਂ ਦੇ ਬੈਠੇ ਗੱਲ ਨਹੀਂ ਕਰਨੀ ਚਾਹੀਦੀ। ਚਲੋ ਠੀਕ ਹੋ ਗਿਆ ਉਸਤਾਦ ਜੀ। ਉਸਤਾਦ ਜੀ, ਇੱਕ ਕਾਰ ਰਖਾਣਾ ਉੱਥੇ ਸੈਂਟਰੋ ਹੁਣ ਕਿੱਥੇ ਮੀਰਾ ਵਾਰਡ ਉਸ ਕਮਰੇ ਦੇ ਵਿੱਚ 2 ਮਾਰ ਆਹੋ ਉਸਤਾਦ ਜੀ। ਉਹ ਆਟਾ ਪੀਸ ਮੈਂ ਤੁਹਾਨੂੰ ਕਿਹਾ ਸੀ ਮੇਰੇ ਨਾਲ ਅੱਛਾ ਜੀ। ਸੈਪਰੇਟ ਗੱਲ ਕਰਿਓ ਸਪਾਂਸਰ ਦੀ ਤੁਸੀਂ ਸਭ ਦੇ ਸਾਹਮਣੇ ਕਰ ਲਈ ਤੇ ਜੇ ਕਿਸੇ ਨੇ ਮੋਟਰਸਾਈਕਲ ਜੇ ਕੋਈ ਮੋਟਰਸਾਈਕਲ ਜਿੱਤ ਗਿਆ ਉਹਦੇ ਨਾਲ ਧੱਕਾ ਵੀ ਲਾਉਂਦੇ ਨੇ ਫੇਰ ਕੀ ਕਰੋਗੇ? ਇੱਥੇ ਕੁਝ ਨਹੀਂ ਹੋਣਾ, ਆਹੋ ਸਾਰਾ ਮਾਲ ਬਾਹਰ ਹੋਣਾ। ਇੱਥੇ ਸਿਰਫ ਡੱਬਿਆਂ 'ਚ ਲਿਖਿਆ ਹੋਣਾ ਕਿ ਤੁਹਾਡੀ ਇਹ ਮੋਟਰਸਾਈਕਲ, ਹਾਂ ਤੁਹਾਡੀ ਮੋਟਰਸਾਈਕਲ ਨਿਕਲ ਆਈ ਭਾਜੀ। ਨਹੀਂ ਨਹੀਂ ਹਰ ਮੈਂ ਤੁਹਾਨੂੰ ਸਹੀ ਕਹਿ ਰਿਹਾ ਹੈਪੀ ਲੈ ਕੇ ਆਪਣੇ ਅਕਰਮ ਅਵਾਨ ਸਾਹਿਬ ਜਿਨ੍ਹਾਂ ਕੋਲ ਆਪਾਂ ਗਏ ਸੀ ਉਹ ਹੈਪੀ ਲੈ ਕੇ ਗਏ ਆ? ਉਹ ਹੈਪੀ ਲੈ ਕੇ ਆਏ। ਕੋਈ ਗੱਲ ਨਾ, ਉਹਨਾਂ ਦੇ ਪ੍ਰੋਗਰਾਮ ਜਿੱਦਾਂ HBL PSL ਅਸੀਂ ਆਪਣੇ ਪ੍ਰੋਗਰਾਮ ਦਾ ਨਾਮ ਰੱਖਾਂਗੇ ਹੈਪੀ ਲੈ ਚੱਠਾ ਕਰਿਆਨਾ ਸਟੋਰ ਦਾ ਜੀਤੋ ਹੈਪੀ ਲੈਕ ਹਾਂਜੀ ਟਾਈਟਲ ਸਪਾਂਸਰ ਸਾਰਾ ਪ੍ਰੋਗਰਾਮ ਸਪਾਂਸਰ ਉਹਨਾਂ ਦਾ ਕਰਦਾ। ਹਾਂਜੀ। ਸਾਨੂੰ ਕਰੋੜ ਰੁਪਏ ਦੇ ਜੋ ਮਹੀਨੇ ਦਾ। ਘੱਟ ਕਹਿੰਦੇ ਤੇ ਉਹ ਵੱਡੇ ਲੋਕ ਨੇ ਆ ਵੱਡੇ ਲੋਕ ਉਹਨੂੰ ਕਰਨਾ ਅਕਰਮ ਸਾਹਿਬ ਦੇ ਉਸਤਾਦ ਜੀ ਨਹੀਂ ਠੀਕ ਆ। ਵੱਡੇ ਲੋਕ ਆ ਤੇ ਹੁਣ ਕੀ ਲੁੱਟ ਲਈ ਉਹਨਾਂ ਨੇ? ਨਹੀਂ ਉਸਤਾਦ ਜੀ ਸਭ ਤੋਂ ਪਹਿਲੇ ਨੰਬਰ ਤੇ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲੇ ਉਸ ਬੰਦੇ ਦਾ ਐਲਾਨ ਹੈ ਕਿ ਸਾਰੇ ਮੁੰਡਿਆਂ ਨੂੰ ਮੋਟਰਸਾਈਕਲਾਂ ਦੇ ਲਓ। ਕੌਣ? ਉਹ ਚੋਈ ਸਾਹਿਬ ਉਸਤਾਦ ਜੀ ਤੁਹਾਨੂੰ ਪਤਾ ਹੀ ਨਹੀਂ ਹੋਊਗਾ ਕਿੰਨਾ ਅੱਛਾ ਚੌਧਰੀ ਸਾਹਿਬ ਘਰ ਸੁੱਤੇ ਪਏ ਮੈਂ ਕਰੂਜ਼ ਹੋਣ ਡਏ ਉਹਨਾਂ ਨੂੰ ਪਤਾ ਵੀ ਨਹੀਂ ਮੈਂ ਐਲਾਨ ਕੀਤੇ ਕਿ ਨਹੀਂ ਕੀਤੇ ਹਾਂ ਨਹੀਂ ਏਦਾਂ ਨਹੀਂ ਇਹ 2-4 ਸ਼ੋਅ ਚੱਲਣਗੇ ਤਾਂ ਕਿ ਅਗਲੇ ਦੇਖਣ ਯਾਰ ਜਿਹਨੇ ਇਨਵੈਸਟਮੈਂਟ ਕਰਨੀ ਹੈ ਉਹਨੇ ਉਦੋਂ ਕੋਈ ਫਾਇਦਾ ਵੀ ਤਾਂ ਹੋਵੇ ਨਾ। ਪਤਾ ਲੱਗੇ ਉਹਨਾਂ ਨੂੰ ਪਤਾ ਲੱਗਾ ਅੱਛਾ ਇਸ ਪ੍ਰੋਗਰਾਮ 'ਚ ਅਸੀਂ ਇਸ ਤਰ੍ਹਾਂ ਕਰ ਸਕਦੇ ਹਾਂ। ਠੀਕ ਹੋ ਇਹਨਾਂ ਮਾਂ ਦੇ ਵਿੱਚ ਸਾਜੀ ਕੈਸ਼ ਆ ਕਿ ਹੋਰ ਕੁਝ? ਸਾਰਾ ਕੁਝ ਬਹੁਤ ਕੁਝ ਆ। ਠੀਪੇ ਪੰਜਾਂ ਵਾਲੇ ਠੀਪੇ ਤੋਂ ਲੈ ਕੇ ਤੇ ਲੱਖਾਂ ਕੁ ਰੁਪਏ ਤੱਕ। ਅੱਛਾ ਜੀ ਹਾਂਜੀ ਦਿਲ ਕਰੇ ਇੰਨੀ ਬਾਹਰ ਦੀ ਗਰਾਊਂਡ ਭਰੀ ਹੋਵੇ, ਫਰਿੱਜਾਂ ਪਈਆਂ ਨੇ, ਵਾਸ਼ਿੰਗ ਮਸ਼ੀਨਾਂ ਪਈਆਂ ਨੇ, ਪਤਾ ਲੱਗੇ ਆ ਕੀ ਕੰਮ ਪਾ ਲਿਆ ਨੇ। ਉਸਤਾਦ ਜੀ ਮਸਾ ਆਏਗਾ ਆਪਾਂ ਕਾਰਪੋਰੇਸ਼ਨ ਪਲਾ ਨਹੀਂ ਓਕੇ ਇੱਕ ਮੇਰਾ ਜ਼ੇਨ ਹੈਗਾ ਉਸਤਾਦ ਜੀ ਕਿ ਜਿਹੜੀ ਬਾਹਰ ਗਰਾਊਂਡ ਹੈ ਨਾ ਇਹਨੂੰ ਹਾਲ ਬਣਾ ਹਾਏ 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 ਪੂਰਾ ਵਾਮੀ ਪ੍ਰੋਗਰਾਮ ਵੱਡਾ ਫਰੇਮ ਹੋਣਾ, ਉੱਥੇ ਆਡੀਅנס ਵੀ ਬਹਿ ਸਕਦੀਆਂ, ਸਾਰਾ ਪੂਰਾ ਹਾਲ ਬਣ ਜਾਣਾ। ਲੇਕਿਨ ਸਾਜੋ ਥੜੀ ਉੱਚੀ ਨਹੀਂ ਦੀਆਂ ਕਹਾਵਤ ਨਹੀਂ ਉਹ ਹੋ ਜਾਏਗਾ ਸਾਰਾ ਕੁਝ। ਉਹ ਤਾਂ ਹੋ ਜਾਂਦਾ ਵਾ ਕਹਾ ਮਰਨਾ ਵਾ ਸਾਰਾ ਕੁਝ ਹੋ ਜਾਂਦਾ ਵਾ। ਘਰ ਹੈ ਨਾ ਥੱਲੇ ਉੱਥੇ ਘਰ ਆਵੇ, ਥੱਲੇ ਉੱਤੇ ਕੁਰਸੀਆਂ ਲੱਗ ਜਾਣ, ਉੱਤੇ ਸੈੱਟ ਲੱਗ ਜਾਏ, ਘਰ ਦੇ ਉੱਤੇ ਕੋਈ ਚੀਜ਼ ਆ ਜੇ ਦੂਜੀ ਕੋਈ ਰੋਲ ਨਹੀਂ। ਮੈਂ ਤੁਹਾਨੂੰ ਮਸ਼ਵਰਾ ਦੇਣਾ ਉਸਤਾਦ ਜੀ ਹਾਂ ਤੁਸੀਂ ਹਨਾ ਲਵੋ ਡੀ ਰੋਡ ਵਾਲੀ ਸਾਈਡ ਦੇ ਇੱਕ ਕਨਾਲ ਦੀ ਕੋਠੀ ਫੁੱਲ ਪੂਰੀ ਉਹਦੇ ਵਿੱਚ ਨਹੀਂ ਹਲਕਾ ਕੰਮ ਨਹੀਂ ਕਰਨਾ ਮੈਂ। ਹੈ ਹਾਂ ਉਸਤਾਦ ਜੀ ਮੈਂ ਕੋ 2-2.5 ਮਰਲੇ ਚ ਕਰ ਲੈਣਾ। ਤੁਸੀਂ ਮੈਨੂੰ 2-4 ਦਿਨ ਦਾ ਟਾਈਮ ਦਿਓ ਮੈਂ ਫਾਹਦ ਮੁਸਵਾ ਸਾਹਿਬ ਨੂੰ ਕਾਲ ਕਰਦਾ ਵਾਂ ਪੀਰ ਨੂੰ ਤੁਸੀਂ ਸ਼ੋਅ ਕਰ ਲਿਆ ਕਰੋ ਮਗਰ ਨੂੰ ਉਹ ਕਰ ਲਿਆ ਕਰ ਉਸੇ ਜਗ੍ਹਾ ਉੱਥੇ ਹੀ ਕਿਰਾਏ ਤੇ ਲੈ ਲਈਏ ਨਾ ਕੋ। ਉਹਨੇ ਘੈਂਟਾ ਕਢਾ ਦਿਆ ਨਹੀਂ ਮੈਂ ਆਪਣਾ ਭਾਜੀ ਥੋੜਾ ਕਰ ਲਓ, ਆਪਣਾ ਕਰ ਲਓ, ਸੁਥਰਾ ਕਰ ਲਓ। ਮੈਂ ਉਹਦਾ ਕੜਮਾਸ ਪਾਈ ਰੱਖਣਾ, ਟੈਨਸ਼ਨ ਨਾ ਲੈ। ਫਿਰ ਮੈਂ 6 ਮਹੀਨੇ ਕਰਕੇ ਨਾ ਫਿਰ ਮੈਂ ਸੇਮ ਇਹੀ ਕੁਛ ਮੈਂ ਥੋੜਾ ਵੱਡੇ ਤੇ ਆ ਜਾਣਾ। ਹਾਂ ਉਹ ਮੋਟੇ ਮੋਟੇ ਡਾਂਸ ਵੀ ਕਰਨਾ ਹੈ ਹਾਂ ਉੱਥੇ ਵੱਡੇ ਤੇ ਆ ਜਾਏਗਾ, ਸੈੱਟ ਵੱਡਾ ਲੱਗ ਜਾਏਗਾ, ਬੈਂਡ ਦੀ ਜਗ੍ਹਾ ਬਣ ਜਾਏਗੀ, ਉਹਦਾ ਪੂਰਾ ਡਿਜ਼ਾਈਨ ਕਰਕੇ। ਓਰੀਐਂਟ ਵਾਲਿਆਂ ਦਾ ਤੁਹਾਨੂੰ ਸਪਾਂਸਰ ਲੈ ਦਿਆਂ ਲੈ ਲੈ ਜਾਂਦੇ। ਉਸ ਤੋਂ ਬਾਅਦ ਉਹਨਾਂ ਨੇ ਦੂਸਰਾ ਤੁਹਾਡੇ ਨਾਲ ਸਪਾਂਸਰ ਤੁਸੀਂ ਸਿਰਫ ਇੰਨਾ ਕਿਆ ਕਰਨਾ ਓ ਆਈ ਲਵ ਯੂ ਸੋ ਚਲੋ ਕਰੋੜਾਂ ਰੁਪਈਆ ਤੁਹਾਡੇ ਇਹਨੇ ਇੰਨੀ ਗੱਲ ਤੋਂ ਰੁਪਈਆ 10,000 ਜਾ ਕੇ ਫੜ ਲੈਣਾ ਵਾ। ਇਹਨਾਂ ਨੇ ਕਲਿੱਪ ਕੱਟਣਾ ਵਾ, ਇਹ ਉਹਨਾਂ ਨੂੰ ਸੈਂਡ ਕਰ ਦੇਣਾ। ਇਹਨੇ ਨਿਕਲਦੇ ਕਹਿੰਦਾ ਅਕਰਮ ਸਾਹਿਬ ਤੁਹਾਡਾ ਕੱਲ ਟੀ ਨਾਮ ਲਿਆ ਵਾ ਹਾਂ। ਅੱਛਾ ਲੈ ਪੁੱਜਿਆ ਕੈਸ਼ ਤੇ ਨਹੀਂ ਮੇਰਾ ਲਾਲਚ ਉਸਤਾਦ ਜੀ ਅਦਾਰੇ ਲਈ ਆ ਕਿ ਮੈਂ ਜੇ ਉਹਨਾਂ ਨੂੰ ਲਿਆ ਰਿਹਾ ਇੱਥੇ ਯਾਰ ਦੋ ਕੁ ਸ਼ੋਅ ਨਾ ਚੱਲਣ ਦਿਓ ਮੈਂ ਇਹ ਕਹਿੰਦਾ ਵੀ ਇਹ ਜਿਹੜੀ ਤੁਹਾਡੀ ਆਵਾਜ਼ ਆ ਕਲਿੱਪ ਕਿਸੇ ਨੇ ਕੱਟ ਕੇ ਭੇਜਦਾ ਨਾ ਓਰੀਐਂਟ ਵਾਲੇ ਨੂੰ ਕਿਸੇ ਨੇ ਉਹਨਾਂ ਨਾਲ ਫਸ ਗਏ ਏਦਾਂ ਹੀ ਇਹ ਸਿਸਟਮ ਹੋ ਰਿਹਾ ਗਿਆ ਅਕਰਮ ਸਾਹਿਬ ਚਲੋ ਸਾਡੀ ਘਰ ਦੀ ਗੱਲ ਆ ਓਏ ਪਾਗਲਾ ਉਹ ਵੀ ਸਾਡੇ ਘਰ ਦੀ ਨਹੀਂ ਤਾਂ ਅਗਰ ਆਵਾਜ਼ ਜਿਹੜੀ ਹੋਵੇ ਮੇਰੇ ਕੋਲ ਲੱਖਾਂ ਸਪਾਂਸਰ ਪਏ ਆ ਮੈਂ ਦੇਣਾ ਫਿਲਿਪਸ ਵਾਲੇ ਰੌਂਡ ਤੇ ਜਾਨ ਰੌਂਡ ਸਾਡੇ ਉਹ ਮੈਨੂੰ ਯਾਦ ਆ ਗਿਆ ਉਸਤਾਦ ਜੀ ਇੱਕ ਮਿੰਟ ਐਡਾ ਉੱਚੀ ਯਾਦ ਆਇਆ ਮੈਂ ਤੁਹਾਨੂੰ ਕਹਿਣ ਡਿਆ ਹੱਥ ਛੁੱਟੋ ਉਸਤਾਦ ਮੂੰਹ ਤੇ ਕੋਕ ਚੱਲੇ ਕਿਸ ਤਰ੍ਹਾਂ ਨਹੀਂ ਇਸ ਟਾਈਮ ਨਹੀਂ, ਮੇਰਾ ਕਿਤੇ ਦਾ ਦਿਲ ਖਰਾਬ। ਉਹ ਨਹੀਂ ਸਪਾਂਸਰ ਵਾਸਤੇ ਮੇਰਾ ਨਾ ਇੱਕ ਬੰਦਾ ਮੇਰਾ ਪੈਪਸੀ ਦੇ ਵਿੱਚ ਹੈ ਤੇ ਚੱਲੇਗੀ ਕੋਕ। ਕੀ ਹੈ ਕੋਈ ਇੱਕ ਡਾਕਟਰ ਬੰਦਾ ਪੈਪਸੀ ਚ ਹੈ ਤੇ ਚੱਲੇਗੀ ਕੋਕ। ਅੱਲਾ ਜਾਣਦਾ ਯਾਰ ਮੇਰਾ ਇੱਕ ਵੱਡਾ ਹੈ ਮੇਰਾ ਇੱਕ ਬੰਦਾ ਮੇਰਾ ਜਿਹੜਾ ਨਾ ਉਹ ਪੈਪਸੀ ਪੈਪਸੀ ਚ ਕੋਕ ਦੀ ਗੱਲ ਇੱਕ ਬੰਦਾ ਮੇਰਾ ਕੋਕ ਦੀ ਫੈਕਟਰੀ ਕੋਈ ਵੱਡਾ ਸਪਾਂਸਰ ਦਿਓ ਯਾਰ। ਅੱਛਾ ਐਮਰੇਟਸ ਦਾ ਨਹੀਂ ਮਿਲ ਸਕਦਾ? ਉਸਤਾਦ ਜੀ ਫਿਰ ਇੱਕ ਜਹਾਜ਼ ਦੇ ਦੇਣ, ਉਹਦੇ ਵਿੱਚ ਹੀ ਸੈਟਲ ਆਈਏ ਓਏ ਹੋਏ ਹੋਏ ਤੇ
ਓਏ ਆਈਡੀਆ ਮੇਰਾ ਚੈੱਕ ਕਰ। ਆਈਡੀਆ ਕੀ ਆ, ਐਮਰਲਸ ਦੇ ਜਹਾਜ਼ ਦੇ ਅੰਦਰ ਸ਼ੋਅ ਲੱਗਾ, ਥੀਏਟਰ ਲੱਗਾ, ਸਟੇਜ ਲੱਗਾ ਹੋਵੇ, ਸਾਰੀਆਂ ਸੀਟਾਂ ਆਡੀਅנס ਹੋਵੇ, ਔਰ ਸ਼ੋਅ ਹੋਵੇ ਲਾਈਕ ਲਾਹੌਰੋਂ ਜਹਾਜ਼ ਉੱਡਣਾ ਵਾ, ਦੁਬਈ ਤੱਕ 2.5 ਘੰਟੇ ਦਾ ਸ਼ੋਅ ਆ, ਔਰ ਦੁਬਈ ਜਾਣਾ ਸਾਰਿਆਂ ਸ਼ੋਅ ਵੇਖਦੇ। ਲੇਕਿਨ ਹੋਣਾ ਨਹੀਂ ਜੀ, ਓਏ ਵੱਡਾ ਫਰੇਮ ਨਹੀਂ ਹੋਣਾ, ਤੁਹਾਨੂੰ ਇੰਗਲਿਸ਼ ਦੇ ਵਿੱਚ ਕਰਨਾ ਪੈਣਾ ਉਹਦੇ 'ਚ। ਯਾਰ ਮੇਰੇ ਤੂੰ ਮੇਰੀ ਸੋਚਾਂ ਦੇਖ, ਮੈਂ ਕਿੱਥੇ ਵੱਡੀ ਸੋਚਦਾ, ਸੋਚ ਹੈ, ਕਿੱਥੇ ਸੋਚਦਾ। ਬਿਗ ਸੋਚ ਹੈ। ਵੱਡੇ ਜਹਾਜ਼ ਦੇ ਅੰਦਰ ਸੈਟਲ ਲੱਗਾ ਵਾ, ਸ਼ੋਅ ਹੋ ਰਿਹਾ, ਆਡੀਅנס ਬੈਠੀ ਹੈ, ਔਰ ਹਵਾ ਦੇ ਵਿੱਚ ਆ ਜਹਾਜ਼। ਹਾਂ ਅਜੀ ਤੇ ਖਪਕ ਭਈਆ ਵੀ ਹੈ ਨਾ, ਹੈ ਖਪਕ ਭਈਆ ਵੀ ਬਹੁਤ ਹੋਣਾ। ਉਹ ਕਿਸੇ ਨੇ ਕਹਿਣਾ ਪਿੱਛੇ ਆਵਾਜ਼ ਨਹੀਂ ਆ ਔਰ ਉਹਦੇ ਪੈਸੇ ਵੀ ਹੋਣੇ ਆ। ਲਾਈਕ ਤੁਸੀਂ ਡੇਟ ਦੇ ਦਿਓ ਕਿ ਇਸ ਡੇਟ ਤੇ ਇਸ ਫਲੈਟ ਦੇ ਉੱਪਰ ਸ਼ੋਅ ਹੋ ਰਿਹਾ, ਉਸ ਡੇਟ ਤੇ ਜਿਹਨੇ ਦੁਬਈ ਜਾਣਾ ਨਾਲ ਉਹ ਬੈਠੇ, ਸਵਾਰੀਆਂ ਵੀ ਬੈਠੀਆਂ ਹੋਣ, ਔਰ ਜਹਾਜ਼ ਦੇ ਵਿੱਚ ਐਂਟਰਟੇਨਮੈਂਟ ਵੀ ਹੋ ਰਹੀ ਹੈ। ਇਹ ਹੀ ਕੰਮ। ਓਏ ਮੇਰਾ ਆਈਡੀਆ ਦੇਖ ਲੈਣਾ ਵੀ, ਕਤਰ ਆ ਲਿਓ। ਔਰ ਲੇਕਿਨ ਜਿਹੜੇ ਅੰਗਰੇਜ਼ ਬਹਿ ਗਏ ਜਹਾਜ਼ 'ਚ ਤੇ ਫੇਰ ਕੀ ਕਰੋਗੇ? ਯਾਰ ਮੈਂ ਇੱਧਰ ਦੀ ਗੱਲ ਕਰਦਾ ਆਪਣੀ, ਤੁਸੀਂ ਇੱਧਰੋਂ ਜਿਹੜਾ ਉੱਡਣਾ ਵਾ, ਜਿਹੜਾ 2.5 ਘੰਟੇ ਤੁਹਾਨੂੰ ਇੰਨਾ ਬੋਰਿੰਗ ਸਫ਼ਰ ਗੁਜ਼ਰਦਾ, ਓਏ ਹੋਏ ਸ਼ੋਅ ਹੀ ਹੋ ਜਾਣਾ ਇੱਕ ਸ਼ੋਅ ਜਿਹੜਾ ਉਹ ਤੁਹਾਡਾ ਕਿੰਨਾ ਅੱਛਾ ਸਫ਼ਰ ਗੁਜ਼ਰੇਗਾ, ਆਏ ਹਾਏ। ਹਨਾ। ਸਿਰਫ ਉਹਦੇ ਨਾਲ ਕੁਰਸੀ ਹੋਵੇ, ਸੀਟ ਬੈਲਟ ਵੀ ਹੋਵੇ ਦੀ, ਜਿਹੜਾ ਕਾਮੇਡੀਅਨ ਜਾਂ ਸਿੰਗਰ ਜਾਂ ਜਿਹੜਾ ਵੀ ਜਹਾਜ਼ 'ਚ ਗਾਣੇ ਵੀ ਚੱਲ ਰਹੇ ਨੇ, ਸਾਰਾ ਕੁਝ ਚੱਲ ਰਿਹਾ। ਮਿਲਨਰ ਵਾਟਰ ਤਾਂ ਲਾਦਾ ਮਿਲਨਰ। ਲੈ ਬੱਚੇ ਤੇਰੇ ਖਾਰਾ ਪਾਣੀ ਪੀ। ਲਓ ਜੀ, ਇਹ ਮੈਂ ਸ਼ੋਅ ਸ਼ੁਰੂ ਕਰ ਲਿਆ ਨਾ। ਆਹ, ਹੁਣ ਅਗਰ ਤੁਸੀਂ ਸਾਥ ਦਿਓ ਨਾ, ਸਾਰੇ ਤੁਸੀਂ ਸਾਥ ਦਿਓ ਅਗਰ, ਤੇ ਇਸ ਸ਼ੋਅ ਨੂੰ ਆਪਾਂ ਇੱਕ ਇੰਟਰਨੈਸ਼ਨਲ ਵੱਡੇ ਸ਼ੋਅ ਤੇ ਲਿਜਾ ਸਕਦੇ ਹਾਂ। ਓਕੇ ਚਲ ਅਸੀਂ ਤੁਹਾਡੇ ਨਾਲ ਆ। ਮੇਰਾ ਇੱਕ ਬੰਦਾ ਤੈਨੂੰ ਉਹਨਾਂ ਨੂੰ ਕਹਿ ਰਿਹਾ ਮੈਂ, ਤੂੰ ਕਿਤੇ ਤੂੰ ਤੇ ਚਾਹੀਦਾ ਹੀ ਨਹੀਂ ਮੈਨੂੰ। ਮੈਂ ਕਹਿਣ ਡਿਆ ਤੂੰ ਮੇਰੀ ਜ਼ਿੰਦਗੀ 'ਚ 7 ਜਨਮਾਂ 'ਚ ਨਹੀਂ ਮੈਨੂੰ ਕਿਤੇ ਚਾਹੀਦਾ। ਲਓ ਜਾਨ ਛੁੱਟ ਗਈ ਲੱਗ ਗਈ। ਇੰਨਾ ਮੈਂ ਤੇਰੇ ਨਾਲ ਪਿਆਰ ਕਰਦਾ ਹਾਂ, ਹਿਸਾਬ ਲਾ ਲਾ। ਅਨਵਾਂਟਡ ਸ਼ਿਕੀ। ਨਹੀਂ ਮੈਂ ਕਹਿੰਦਾ ਕਿਤੇ ਰਵੇ, ਆਰਾਮ ਕਰੇ, ਸਕੂਨ ਰਵੇ ਨਾ, ਫਿਰ ਇਹਦੀ ਤਬੀਅਤ ਨਹੀਂ ਸਹੀ। ਚਲੋ ਠੀਕ ਹੈ, ਨਹੀਂ ਫਿਰਦਾ ਈਜ਼ੀ। ਮੇਰਾ ਇੱਕ ਬੰਦਾ ਰਾਣੀ ਜੂਸ 'ਚ ਵੀ ਹੈ, ਜੈਮਨ ਕਹਿ ਸਾਰੇ ਬੰਦੇ ਨੇ ਲਿਕੁਇਡ ਟੈਪ ਛੱਡੇ ਹੋਏ ਆ, ਹਾਂਜੀ, ਕੋਈ ਬੰਦਾ ਹਾਰਡ ਕਾਫੀ ਕਰ ਰਿਹਾ। ਉਹਦੀ ਖਾਲਾ ਰਾਣੀ ਜੂਸ ਵੇਚਦੀ ਦਾਦੀ। ਜਿਹੜੀ ਮੇਰੀ ਖਾਲਾ ਪਿੱਛੇ ਜੇ ਫੌਤ ਹੋਈ ਹੈ, ਜਿਹੜੀ ਮੈਂ ਕਿਹਾ ਮੇਰੀ ਖਾਲਾ, ਉਹ ਵੀ ਖਾਲਾ ਰਾਣੀ ਸੀ, ਅੱਛਾ। ਉਹਦਾ ਨਾਂ ਖਾਲਾ ਰਾਣੀ ਸੀ। ਹੀ ਹੁੰਦੀਆਂ ਨੇ ਇੱਕ ਮੇਰਾ ਬੰਦਾ ਬਾਟਾ ਆਈਸਕ੍ਰੀਮ ਦੇ ਸ਼ਬਾਜ਼ ਆਈਸਕ੍ਰੀਮ ਫਲੂਦਾ ਵਾਲੇ। ਸ਼ਹਿਬਾਜ਼ ਆਈਸਕ੍ਰੀਮ ਤੇ ਫਲੂਦਾ ਵਾਲੇ, ਆਹ ਬਾਟਾ ਆਈਸਕ੍ਰੀਮ 'ਚ। ਬਾਟਾ ਆਈਸਕ੍ਰੀਮ, ਅੱਛਾ ਬਾਟ। ਬਾਟਾ। ਔਰ ਰਜ਼ਾ ਭਾਈ ਨੂੰ ਕਹੋ ਯਾਰ ਹਲੇ ਵੀ ਉਦਾਂ ਹੀ ਆ, ਆ ਦਵਾਈ ਅਸਰ ਨਹੀਂ ਕਰਨ ਡਈ। ਦਵਾਈ ਖਾ ਰਹੇ ਹੋ? ਅੱਜ ਉਸਤਾਦ ਕਿੰਨੇ ਦਿਨ ਹੋ ਗਏ? ਉਸਤਾਦ ਜੀ, ਉਹ ਮੇਰਾ ਸ਼ਾਪਰ ਬਾਹਰ ਕੁਰਸੀ ਨਹੀਂ ਤੇ ਕਿੰਨੇ ਪਿਆ। ਦਿਨ ਹੋ ਗਏ, ਕਿੰਨੀ ਖੁਰਾਕਾਂ ਖਾ ਲਈਆਂ? ਮੈਂ ਉਸਤਾਦ ਜੀ ਤਕਰੀਬਨ ਮੈਨੂੰ ਹੋ ਗਿਆ ਹੈ, ਅੱਜ ਮੈਂ ਲੈ ਗਈ ਗੋਲੀਆਂ ਦੱਸਿਓ। ਤੇ ਫਿਰ ਇੰਨੀ ਦੇਰ 'ਚ ਤਾਂ ਫਰਕ ਪੈ ਜਾਣਾ ਚਾਹੀਦਾ ਸੀ, ਹੁਣੇ ਤੱਕ ਫਰਕ ਨਹੀਂ ਪਿਆ। ਉਹਨੇ ਕਹਾ ਚੇਂਜ ਕਰ ਦਵਾਈ। ਮੈਂ ਕਹਿੰਦਾ ਉਹਨੇ ਢੇਰ ਲਾਤਾ ਦਵਾਈਆਂ ਦਾ, ਇੰਨਾ ਪੂਰਾ ਸ਼ਾਪਰ ਭਰਿਆ ਮੈਂ ਉਸਤਾਦ ਦੇ ਅੱਗੇ ਕਿ ਲੈ ਲੈ ਕੇ ਫਿਰ ਉਹਨੇ ਮੈਨੂੰ ਪੁੱਛਣ ਹੀ ਨਹੀਂ ਡੇ ਕਰ ਕੀ ਗਿਆ। ਔਰ ਪੁੱਠਾ ਕੰਮ ਕੀ ਕੀਤਾ ਉਹਨੇ ਕਿ ਸਵੇਰ ਖਾਣੀ ਤੇ ਸ਼ਾਮ ਖਾਣੀ। ਪਹਿਲੀ ਖੁਰਾਕ ਦੁਪਹਿਰੇ 5 ਵਜੇ ਖਾਧੀ ਆ, 5 ਵਜੇ ਖਾਧੀ ਆ। ਉਹ ਮੈਂ 4:30 ਵਜੇ। ਇਹ ਜਿਹੜੀ ਇਸ ਤਰ੍ਹਾਂ ਦੀ ਦਵਾਈ ਹੁੰਦੀ ਨਾ, ਇਸ ਮਸਲੇ ਦੀ, ਇਹਦਾ ਟਾਈਮ ਨਹੀਂ ਚੇਂਜ ਕਰੀ। ਹਾਂਜੀ ਇਹਦਾ ਟਾਈਮ ਨਹੀਂ ਚੇਂਜ, ਇਹ ਜਿਹੜਾ ਮਾੜਾ ਮੋਟਾ ਠੀਕ ਹੁੰਦਾ ਵਾ, ਉਹਦੀ ਵੀ ਮਾਂ ਭੈਣ ਕਰ ਦਿੰਦੀ ਹੈ। ਮੈਂ ਕਹਿੰਦਾ ਉਸਤਾਦ ਜੀ, ਜੈਨੂਇਨ ਗੱਲ ਆ। ਮੈਂ ਦਵਾਵਾਂ ਦੇਣ ਡਿਆ ਵਾਂ, ਤੁਸੀਂ ਉਹ ਡਾਕਟਰ ਤੁਹਾਡਾ ਜੇ, ਉਹਨਾਂ ਦਾ ਭਾਵੇਂ ਮੁਕਾਬਲਾ ਕਰ ਲਓ, ਡਾਕਟਰ ਨਸਰੁੱਲਾ ਸਾਹਿਬ ਦਾ ਤੇ ਡਾਕਟਰ ਆਸਮ ਮਨੀਰ ਸਾਹਿਬ ਦਾ। ਭਾਈ ਮੈਂ ਕਹਿੰਦਾ ਆਸਮ ਨੀਰ ਡਾਕਟਰ ਆਸਮ ਮਨੀਰ ਸਾਹਿਬ ਨੀਰ ਨੇ, ਸਾਹਿਬ ਨੇ ਡਾਕਟਰ ਆਸਮ ਡਾਕਟਰ ਆਸਮ ਮਨੀਰ ਸਾਹਿਬ ਨੇ Psychologist। ਨੈਰੋ ਦੇ ਹੀ ਆਉਂਦੇ। ਮੈਂ ਕਹਿੰਦਾ ਉਸਤਾਦ ਜੀ, ਪਹਿਲੇ ਮੈਂ ਜੁੱਤੀ ਤੋਂ ਚੜਦਾ ਸੀ, ਹੁਣ ਮੈਂ ਨਹੀਂ ਚੜਦਾ। ਆਸਫ ਮਨੀਰ, ਆਸਿਮ ਮਨੀਰ। ਆਸਮ ਨੀਰ ਸਾਜੀ। ਓਏ ਉਹ ਸ਼ੀਟ ਤੇ ਮੇਰਾ ਭਾਜੀ, ਲੈ ਇੰਦਰਾ ਫੜ ਕੇ ਲੈ, ਜਿਹੜੀ ਸਤਾਜੀ ਹੋਈ ਮੇਰੇ 20 ਮਿੰਟ ਨੂੰ ਫੜ ਕੇ ਲਿਆ ਨਾ। ਹੋ ਨਾ ਹੋ ਸਕਦਾ ਇੱਕ ਸਪੈਲਿੰਗ ਹੀ ਚੇਂਜ ਹੋ ਜਾਵੇ। ਨਹੀਂ ਨਹੀਂ ਸਹੀ ਹੈ ਸਾਜੀ। ਆਸਮ ਮਾਨਾ ਨਾ, ਮੈਂ ਕਹਿੰਦਾ ਉਸਤਾਦ ਦੇ ਮੌਤ ਆਸਮ ਮਨੀਰ, ਹਾਂਜੀ ਲਿਖਿਆ। ਉਹਨੇ ਮੇਰੀ ਦੁਨੀਆ ਚੇਂਜ ਕਰਤੀ ਯਾਰ ਮਿੱਠੇ। ਹਾਂਜੀ ਉਸਤਾਦ ਜਵਾਬ ਲਾ ਗਿਆ ਘਰ। ਮੇਰੀ ਦੁਨੀਆ ਚੇਂਜ ਕਰਤੀ ਕਿਸ ਯਾਰ। ਤਰ੍ਹਾਂ ਮਤਲਬ? ਹਾਲੇ ਤੂੰ ਕੱਲ ਅੱਜ ਦਵਾਈ ਲਈ? ਨਹੀਂ ਅੱਜ ਨਹੀਂ ਲਈ ਉਸਤਾਦ ਜੀ। ਹਾਂ। ਮੈਂ ਤਕਰੀਬਨ ਅੱਜ ਲੈ ਕੇ ਆਇਆ ਵਾਂ, ਠੀਕ ਹੈ ਨਾ, ਲੇਕਿਨ ਖਾਣ ਮੈਂ ਪਹਿਲੇ ਦੜਿਆ। ਵਾਹ ਵਾਹ ਲੈ ਆਂਦੀ ਅੱਜ। ਉਹ ਬਲੇ ਆਈ ਯਾਰ ਕਿਹੜਾ ਡਾਕਟਰ ਆ। ਸਾਡੀ ਗੋਲੀਆਂ ਨੂੰ ਲੜ ਗਈ। ਓਏ ਇਹਨੂੰ ਕੋਈ ਗਲਤ ਦਵਾਈ ਦੇ ਬੈਠੇ ਆ। ਨਾ ਕਾਲ ਫੋਨ ਹੋ ਗਿਆ, ਕਹਿੰਦਾ ਸਾਜੀ ਕੋਕ ਚੱਲੇਗੀ। ਮੈਂ ਕਿਹਾ ਆਹੋ। ਕਹਿੰਦਾ ਮੇਰਾ ਬੰਦਾ ਹੈਗਾ ਪੈਪਸੀ ਚ ਵਾਕਫ। ਓਏ ਕੋਈ ਹਿੱਲ ਗਿਆ ਭਾਜੀ। ਨਹੀਂ ਅੱਜ ਖਾ ਉਹ ਪਹਿਲੇ ਦੀ ਅੱਜ ਮੈਂ ਨਵੀਆਂ ਲੈ ਕੇ ਆਇਆ। ਅੱਛਾ ਉਹ ਫਿਰ ਇਹ ਤਕਦੀਰ ਹੈ। ਹਾਂ ਡਾਕਟਰ ਆਸਿਮ ਮੁਨੀਰ। ਉਸਤਾਦ ਜੀ ਨਹੀਂ ਦੁਨੀਆ ਤੇ ਡਾਕਟਰ ਆਸਿਮ ਮੁਨੀਰ, ਹਾਂ। ਡਾਕਟਰ ਮੁਹੰਮਦ ਮੁਨੀਰ। ਹਾਂਜੀ ਅੱਛਾ ਇਹ ਦੋ ਨੇ ਯਾਨੀ ਕਿ। ਠੀਕ ਹੈ। ਅੱਛਾ ਕੰਸਲਟ। ਅੱਛਾ ਇਹ ਉਹਨੇ ਜਿਹੜੇ ਗੱਲਾਂ ਬਾਤਾਂ ਨਾਲ ਤੈਨੂੰ ਪੁੱਛੇ, ਇਹਨਾਂ ਨੇ ਗੱਲਾਂ ਬਾਤਾਂ ਮੈਂ ਕਹਿੰਦਾ ਕੀਤੀਆਂ? ਉਸਤਾਦ ਜੀ ਮੇਰੇ ਨਾਲ ਇੰਨੀਆਂ ਗੱਲਾਂ ਕੀਤੀਆਂ ਤੇ ਅੱਗੋਂ ਮੈਂ ਕਿੰਨੀਆਂ ਕੀਤੀਆਂ। ਓਏ ਉਹ ਤਾਂ ਫਸ ਗਏ ਉਹਨੂੰ ਕਹਿ ਕੇ ਕਿ ਕੋਈ ਦੱਸ। ਮੈਂ ਕਹਿੰਦਾ ਉਸਤਾਦ ਜੀ ਇੰਨੇ ਪੋਲਾਈਟ,
ਅੱਧੀ ਬਿਮਾਰੀ ਤਾਂ ਤੁਹਾਡੀ ਜਾਂਦੀ ਹੀ ਠੀਕ ਹੋ ਗਈ ਨਾ। ਤੁਸੀਂ ਕਮਰੇ 'ਚ ਵੜੇ ਹੋ ਤਾਂ ਤੁਹਾਡੀ ਬਿਮਾਰੀ ਠੀਕ ਇੰਨੇ ਪਿਆਰ ਨਾਲ ਹਾਂ ਉਹ ਇਦਾਂ ਹੀ ਇਦਾਂ ਦੇ ਇਸ ਡਾਕਟਰ ਬੜੇ ਬਿਮਾਰੀ ਦੂਰ ਹੀ ਹੋਣੀ ਜਦੋਂ ਏਸੀ 16 ਤੇ ਲੱਭ ਗਿਆ। ਇਹ ਦੇਖੋ ਜਰਾ ਪਰ ਐਵਰ ਕਾ मेडिसिन तब्दील करवाने के लिए इस नंबर व्हाट्सएप पे रब्ता करेंगे। अगर ਤੁਹਾਨੂੰ ਉਹ ਵੇਲਾ ਬੜੀ ਅੱਛੀ ਉਹਨਾਂ ਨੇ ਗੱਲ ਲਿਖੀ ਕਿ ਤੁਸੀਂ ਦਵਾਈ ਖਾਂਦੇ ਹੋ ਔਰ ਤੁਹਾਨੂੰ ਕੋਈ ਸੂਟ ਨਹੀਂ ਕਰ ਰਹੀ, ਕੋਈ ਪ੍ਰੋਬਲਮ ਕਰ ਰਹੀ, ਤਾਂ ਤੁਸੀਂ ਉਹਨੂੰ ਚੇਂਜ ਕਰਵਾ ਲਓ ਕਿ ਜੀ ਮੈਂ ਆਹ ਖਾ ਰਿਹਾ ਇਹ ਇਦਾਂ ਕਰ ਰਹੀ ਹੈ। ਉਸੇ ਟਾਈਮ ਕਹਿੰਦੇ ਅੱਛਾ ਤੁਸੀਂ ਇਹ ਜਗ੍ਹਾ ਖਾ ਲਓ। ਓਕੇ, ਬਹੁਤ ਅੱਛੀ ਗੱਲ। ਆने से पहले वक्त तय कर ले। ਥੱਲੇ ਵਾਲਾ ਫੜਕਾ ਥੋਲੋ ਜਰਾ ਮੰਨ ਲਓ ਥੋਲੋ ਨਹੀਂ ਹੁੰਦਾ, ਥੱਲੋ ਹੁੰਦਾ ਵਾ। 19 ਵਰਗੀ ਫੈਲ ਬਣੀ ਹੈ। ਆ ਨਹੀਂ ਹਾਂ ਮੈਨੂੰ ਪਤਾ ਵਾ ਆ ਚੈਰਮਨ ਰੋਡ ਤੇ ਨੇ। ਮੈਂ 8 ਸਾਲ ਪਹਿਲੇ ਜਾਂਦਾ ਰਿਹਾ ਉਹਨਾਂ ਦੇ ਕੋਲ। ਮੇਰੀ ਗੱਲ ਸੁਣਦਾ, ਉਹਨਾਂ ਨੇ ਬਾਹਰ ਜੋ ਲਿਖਿਆ, ਮੈਂ ਅਕਸਰ ਕਿਹਾ ਨਾ ਕਿ ਡਾਕਟਰ ਸਾਹਿਬ ਨੇ ਉਹਨਾਂ ਨੇ ਬਾਹਰ ਲਿਖਿਆ ਐਨ ਸੁਣਨਾ, आलमों के चक्कर में ना आए। हाँ। जिंदगी सिर्फ एक बार मिलती, परेशान होना छोड़ दे। परेशानी हुण अलामात उन्होंने लिखियां ने, परेशानी, बेचैनी, चिड़चिड़ापन, कुव्वत फैसला की कमी, मायूसी, जिंदगी बेमजा होना, किसी बात की खुशी ना होना, बेजा खौफ, मसलन लोगों से खौफ, सफर का खौफ, बंद जगह या बंद जगह का खौफ, मौत का खौफ, नींद ना आना, सुबह ताज़ा दम महसूस ना करना, वहम और वसवसा, एक ही ख्याल का बार बार आना, एक ही काम बार बार करना, जैसे हाथ बार बार धोना, वजू बार बार करना और ताले चेक करना, खतरनाक बीमारियों से वही अल्लाह ताला। ये मजहबी शख्सियत के बारे में बेअदबी के ख्यालात आना, मौत या खुदकुशी के ख्याल, मजहबी शख्सियात के बारे में बेअदबी ख्यालात आना, ये भी दिमागी प्रॉब्लम है। इन्ना वड्डी दुनिया है दे अंदर। ਐਦਾਂ या खुदकुशी के ख्याल आना, पेट में गैस, भूख ना लगना, चक्कर, दिल घबराना, हाथ में ठंडे पाँव जाना, सर दर्द, दादे दर्द, फाले लकवा, पट्टों को अपने आप से बातें करना अच्छा लगता है, हाथों से बेईमानी, हाथों से ਆਹੋ ਇਹ ਕੱਟਦੇ ਹੋ इशारे करना, बेईमानी इशारे करना, ਆਹੋ ਕਿਸੇ ਨੂੰ ਐਂਟੀ हाथों से बेईमानी इशारे करना, एक ही। ਤੈਨੂੰ ਮੈਂ ਦੱਸ अच्छा ਆਪੇ ਲੱਗੇ ਨਾ। ਮੈਂ अच्छा, गैबी आवाजों का आना, शक करना, अपने अंदर गैर मामूली ताकत का एहसास, बहुत ज्यादा बातें करना, कवालियां गाने, बुलंद आवाज से सुनना और गाना और धमाल डालना, शर्म हया की परवाह न करना, बेजा खर्च करना। या डॉक्टर साहब है ते हुण बीमारी तो नहीं ना, ये ते हुण हर पे पूरा पाकिस्तानी बीमार। ਐਦਾਂ ਹੀ अक्सां के दौरे, बेहोश होना, जिस्म का कट जाना, आवाज बदल के बोलना, ये ओए पट्टी, ਇਹਦਾ मतलब मैं बीमार हाँ। ਤੁਸੀਂ ਠੀਕ ਹੋ ਗਏ। जादू टोना, साया या जिन्नात के कब्जे में होना या किसी गैबी ताकत के जरिए असर होना या दिमागी, बच्चों के तलीम मसाइल हल करने से जहन होना या नशोनुमा में तकलीफ, बच्चों या बड़ों में याददाश्त की कमजोरी, हद से ज़्यादा शरारती बच्चे। अच्छा, ये सब ज़हनी अमराज की मुख्तलिफ इकसाम की अलामात हैं जो कि काबिल इलाज हैं। ਐਂਡ ਵਾਲੀ ਲਾਈਨ ਪੜ੍ਹੀ ਨਹੀਂ ਤੁਸੀਂ, ਐਂਡ ਵਾਲੀ ਲਾਈਨ ਪੜ੍ਹੀ ਨਹੀਂ। ਬੱਚੋਂ ਜਾਂ ਬੁੱਢੋਂ बच्चों या बड़ों में याददाश्त की कमी, हद से ज्यादा शरारती बच्चे, रशा। हाँ जी ठीक है, ਬੇਖਬਰ ਦਾ ओके ठीक, ਹਾਂ चलो जी। ਐਦਾਂ नमाज बाकायदगी से अदा करें, सदका खैरात परेशानियों से बचाते हैं, रोजाना सैर करें। ਐ ਸਾਂਝੀ ਦਿਖਾਣਾ चलो ठीक है ठीक है। ਨਹੀਂ 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 ਤੁਸੀਂ ਮੇਨ ਤੇ ਚੀਜ਼ ਨਹੀਂ ਵੇਖੀ। ਇਹ ਕਿਆ ਫਰਕ ਹੈ? ਬੱਚੇ ਹੋਏ ਇਹਨਾਂ ਦਾ ਇਹ ਕਿਆ हाँ जी ठीक है ਹੈ? ਇਹ ਤਾਂ ਸੈਨ ਕਰਾਇਓ ठीक है। ਇਹ ਯਾਨੀ ਕਿ ਮੈਂ ਪਿਛਲੇ 3 ਮਹੀਨੇ ਤੋਂ ਇਹਨਾਂ ਨਾਲ ਅਟੈਚ ਹਾਂ ਤੇ ਪਿਛਲੇ 3 ਮਹੀਨੇ ਤੋਂ ਮੇਰੇ 'ਚ ਚੇਂਜਿੰਗ ਬੜੀ ਆ ਗਈ ਯਾਰ। ਵਾਹ ਵਾਹ ਵਾਹ, ਚੰਗਾ। ਸਾਨੂੰ ਨਹੀਂ ਦਿਖੀ ਪਰ ਤੁਹਾਨੂੰ ਨਹੀਂ ਦੱਸਿਆ ਸਾਨੂੰ ਵੀ ਸ਼ੋਅ ਕਰੋ ਨਾ। हाँ कौन दवाइयाँ इतना रखता ਉਹ ਸਾਡੀ ਮੈਂ ਲੈ ਕੇ ਹੀ ਆਇਆ ਹਾਲ। ਮੈਂ ਲੈ ਕੇ ਹੀ ਆਇਆ ਵਾਂ ਇਹ ਤੇ ਪਰ ਸਿੱਧਾ ਇਧਰ ਡਾਕਟਰ ਤੋਂ ਇੱਧਰ ਆ ਗਿਆ खा नहीं रहा तू, ਖਾਦੀ ਹੈ ਲਈ ਨਹੀਂ ਉਹਦਾ ਫਰਕ ਆ ਹੁਣ, ਆਹੋ ਪਰ ਚੰਗਾ ਭਲਾ ਹੋ। ਸਾਡੀ ਮੇਰੀ ਦੁਨੀਆ ਬਦਲ ਗਈ। ਮੇਰਾ ਪਿਛੇ ਨੂੰ ਜ਼ੇਨ ਮੈਂ ਗਾਲਾਂ ਕੱਢਦਾ ਸੀ, ਉੱਚੀ ਉੱਚੀ ਬੋਲਦਾ ਸੀਗਾ, ਮੈਨੂੰ 뮤직 ਨਹੀਂ ਸੀ ਪਸੰਦ, ਐਲਾਨ 뮤직 ਆ ਹੁਣ ਦੱਸੋ ਰਾਧਾ ਸਾਹਿਬ, ਤੁਸੀਂ ਕਹਿੰਦੇ ਸੀ ਇਹ ਤੇ ਉਹਨੂੰ ਦੇਈ ਦੇ, ਮੰਨ ਗਏ ਨਾ? ਨਹੀਂ ਨਹੀਂ ਗਲਤ ਹੈ। ਇਹ ਉਸ ਮੈਨੂੰ ਭਾਈ ਪਾਗਲ ਮੈਨੂੰ ਤੁਸੀਂ ਇਹ ਦੇਖੋ ਵੀ ਸਬਜ਼ੀਆਂ ਵਾਲੇ ਉਹਨਾਂ ਝੋਲੇ ਦਵਾਈ ਰੱਖੀ ਆ, ਹਲੇ ਕਹਿੰਦੇ ਮੈਂ ਠੀਕ ਹੋ ਗਿਆ। ਦੋ ਸ਼ਾਮਾਂ ਛਾਪਰ ਤੁਸੀਂ ਏਡਾ ਵੱਡਾ ਰੱਖਿਆ, ਵਿੱਚ ਹੋਰ ਕੀ ਹੈ? ਸਲਵਾਰ ਕਮੀਜ਼ ਕੱਪੜੇ ਸੀ। ਗੱਲ ਐ ਮੈਨੂੰ ਇਸ ਡਾਕਟਰ ਦੇ ਇਹ ਭਰਾਵਾ ਜਿਹਨੂੰ ਜਿੱਥੋਂ ਆਰਾਮ ਆ ਜੇ ਨਾ, ਹਾਂਜੀ ਉਹਦਾ ਉਥੇ ਉਹ ਹੀ ਹੈ। ਤਕਵਾ ਹੁੰਦਾ, ਉਹਦਾ ਇਮਾਨ ਉੱਥੇ ਹੋ ਚਲੋ ਜਾਂਦਾ ਉਸਤਾਦ ਜੀ ਕਿ ਮਾਜ਼ਰਤ ਨਾਲ ਨਹੀਂ ਨਹੀਂ ਠੀਕ ਆ, ਇਹ 'ਚ ਅੱਛੀ ਗੱਲ, ਬੁਰੀ ਗੱਲ ਤੇ ਨਹੀਂ। ਮੇਰੇ ਕਹਿਣ ਤੇ ਨਾ ਤੁਸੀਂ ਇੱਕ ਵਾਰੀ ਸਿਰਫ ਉਹਨਾਂ ਨੂੰ ਚੈੱਕ ਕਰਾਓ। ਮੈਂ ਤੁਹਾਨੂੰ ਦੱਸਣ ਉਹ ਮੈਂ ਜਾਣਦਾ ਰਿਹਾ ਉਹਨਾਂ ਕੋਲ ਬਹੁਤ। ਤੁਸੀਂ ਐਂਜ਼ਾਇਟੀ ਚੋ ਇਸ ਟਾਈਮ ਮੈਂ ਕਹਿ ਰਿਹਾ ਵਾਂ, ਹਾਂਜੀ ਕਹਿਣ ਕਹਿ ਰਿਹਾ ਵਾਂ ਸਹੀ ਕਹਿ ਰਹੇ ਹੋ। ਤੁਹਾਨੂੰ ਐਂਜ਼ਾਇਟੀ ਹੈਗੀ, ਇਹਨਾਂ ਨੂੰ ਜਾਣਾ ਚਾਹੀਦਾ ਵਾ। ਲਓ ਜੀ, ਇੱਕ ਨਾ, ਗੋਲੀ ਮੈਂ ਅਸੀਂ ਕਰ ਕਹਿੰਦੇ ਲਈ। ਵਾਂ ਐਂਜ਼ਾਇਟੀ ਜਗ ਨਹੀਂ
ਡਿਪਰੈਸ਼ਨ 'ਚ ਪਰੇਸ਼ਾਨ ਨਹੀਂ ਰਹਿੰਦੇ ਤੁਸੀਂ? ਬਹੁਤ ਰਹਿਣਾ, ਲੈ ਤੇ ਫਿਰ anxiety ਬਹੁਤ ਸੀ। ਪਰੇਸ਼ਾਨ ਰਹਿਣਾ ਮੈਂ, ਤੇ ਫਿਰ ਯਕੀਨ ਕਰ। ਇਹਨਾਂ ਮੁੰਡਿਆਂ ਨੂੰ ਪਰੇਸ਼ਾਨ ਨਹੀਂ ਤੁਸੀਂ? ਬਹੁਤ, ਤੇ ਫਿਰ ਸਾਰਿਆਂ ਨੂੰ ਮੈਂ ਬਹੁਤ ਪਰੇਸ਼ਾਨ। ਤੇ ਫਿਰ ਐਂਜ਼ਾਇਟੀ ਤੇ ਕਿਹਨੂੰ? ਇਹ ਕੀ ਕਰਨਗੇ, ਪਰੇਸ਼ਾਨੀ ਖਤਮ ਮੈਂ ਕਰ ਕਹਿੰਦਾ ਉਹ ਤੁਹਾਨੂੰ ਗੋਲੀ ਦੇਣਗੇ, ਤੁਹਾਨੂੰ ਅਸੀਂ ਪਿਆਰੇ ਲੱਗਣ ਲੱਗ ਪਏ। ਬਿਲਕੁਲ, ਇਹ ਗੋਲੀ ਨਾ ਹੋ ਜਾਣਾ ਇਹਦਾ। ਤਾਂ ਦੇਖ ਕੇ ਲਾਸ਼ ਪਈ ਹੋਏਗੀ ਤੁਹਾਨੂੰ ਖੁਸ਼ੀਆਂ ਮਿਲਣਗੀਆਂ। ਨਹੀਂ ਸਾਜੀ ਚਿੜਚਿੜਾਪਨ ਪਹਿਲੇ ਸਾਜ ਦੇ ਗਾਣੇ ਗਾਉਂਦੇ ਸੀ ਨਹੀਂ ਇਹ ਹੈ ਰੌਲਾ, ਇਹ ਤਾਂ ਗੋਲੀ ਚ ਰੌਲਾ ਹੁੰਦਾ। ਮੇਰੇ ਉਹਨੇ ਹਾਰਮੋਨੀਅਮ ਖੋਲਤੇ ਸਾਜੀ, ਉਹ ਜਿਹੜੇ ਦਿਮਾਗ ਦੇ ਨਹੀਂ ਹੁੰਦੇ ਯਾਰ, ਓਏ ਹੈਪੀ ਉਹ ਕੀ ਹੁੰਦਾ ਯਾਰ? ਮੇਰੇ ਹਾਰਮੋਨੀਅਮ ਆਏਗੇ। ਹਾਰਮੋਨ ਜਾਦੂ ਅੱਛਾ ਇਹ ਤੂੰ ਇੰਜ ਕਰ ਰਿਹਾ, ਕਹਿੰਦਾ ਉਹਨੇ ਮੇਰੇ ਹਾਰਮੋਨੀਅਮ ਖੋਲਤੇ ਉਸਤਾਦ। ਸਾਚੀ ਸੱਚੀ ਮੁੱਚੀ ਯਾਰ, ਮੈਨੂੰ ਉਸ ਡਾਕਟਰ ਤੇ ਯਕੀਨ ਹੈ। ਓਏ ਅੱਛਾ ਭਾਜੀ ਠੀਕ ਆ। ਮੈਂ ਕਹਿ ਰਿਹਾ ਮੈਂ ਜਦੋਂ ਹੀ ਠੀਕ ਹੋ ਗਿਆ ਉਹਨਾਂ ਦੀ ਸ਼ਖਸੀਅਤ ਵੇਖ ਕੇ। ਹਾਂ ਐ ਹੋ ਗਿਆ ਨਾ। ਹਾਂ। ਹੁਣ ਤੂੰ ਉੱਥੇ ਉਹ ਤੈਨੂੰ ਕੁਝ ਵੀ ਦਵਾਈ ਨਾ ਦੇਣ ਤੋਂ ਠੀਕ ਹੋ ਜਾਣਾ, ਐ ਹੀ ਰੌਲਾ ਹੁੰਦਾ ਵਾ। ਮੈਂ ਕਹਿ ਰਿਹਾ ਤੁਹਾਨੂੰ ਇੱਕ ਵਾਰੀ ਮਾਜ਼ਰਤ ਨਾਲ ਉਸਤਾਦ ਜੀ, ਮੇਰੀ ਮੰਨ ਲਓ। ਮੈਂ ਕਿਉਂ ਜਾਵਾਂ? ਮੈਂ ਉਸਤਾਦ ਜੀ ਆਪਣਾ ਨਹੀਂ, ਮੈਂ ਉਸਤਾਦ- ਕਿਉਂ ਜਾਵਾਂ? ਮੈਂ ਆਪਣਾ ਉਸਤਾਦ ਨਹੀਂ ਕੋਣਾ ਚਾਹੁੰਦਾ ਉਸਤਾਦ ਜੀ। ਹਿੱਲੇ ਹੋ, ਨਹੀਂ, ਨਹੀਂ। ਐਂਜ਼ਾਇਟੀ ਹੋਈ ਹੈ। ਗਾਣੇ ਯਾਰ ਉਹ ਸੁਣੀ ਜਿੰਦਾ ਬੰਦਾ ਹਿਲਦਾ ਤੇ ਆਈ ਹੈ ਨਾ। ਮੈਂ ਕਹਿ ਰਿਹਾ ਯਾਰ ਬਦਲਾ ਲੈਣ ਡਏ ਆ। ਮਹੀਨਾ ਕੁ ਪਹਿਲੇ ਉਸਤਾਦ ਜੀ ਕਹਿੰਦੇ ਸੀਗੇ ਵੀ ਡਾਕਟਰ ਨੂੰ ਸੁਲਾਗ ਤੋਂ ਲੈ ਕੇ ਜਾਣਾ, ਹੁਣ ਬਦਲਾ ਲੈਣ ਡਏ। ਮੈਂ ਕਹਿ ਰਿਹਾ ਉਸਤਾਦ ਜੀ ਤੁਸੀਂ ਜਾਣਾ ਹੈ ਇੱਕ ਵਾਰੀ, ਤੁਸੀਂ ਨਾ ਮੈਂ ਆਪਣਾ ਉਸਤਾਦ ਨਹੀਂ ਖੋਣਾ ਚਾਹੁੰਦਾ ਯਾਰ, ਇੱਕ ਵਾਰੀ ਨਹੀਂ। ਯਾਰ ਨਾ ਦਵਾਈ ਲੈ 10 ਮਿੰਟ ਬਹਿ ਕੇ ਵੈਸੇ ਆਇਓ। ਆਹ ਦੱਸ ਚਲੋ ਇਹ ਵੀ ਕਰ। ਮੈਂ ਜਾਂਦਾ ਨਹੀਂ ਇਦਾਂ ਦੀ ਜਗ੍ਹਾ ਤੇ। ਮੈਂ ਕਹਿ ਹੈ ਮੈਂ ਬਿਲਕੁਲ ਸਹੀ ਹਾਂ। ਮੇਰੇ 'ਚ ਸਿਹਤਮੰਦ ਬੰਦੇ ਨਾਲੋਂ ਜ਼ਿਆਦਾ ਬਰਦਾਸ਼ਤ ਦਾ ਮਾਦਾ ਵਾ। ਐਦਾਂ ਹੀ ਐਂਜ਼ਾਇਟੀ ਜੋ ਇਹ ਹੀ ਹੈ। ਐਂਜ਼ਾਇਟੀ ਨਹੀਂ ਤੇ ਹੋਰ ਇਹ ਸਿੰਪਟਮ ਅੱਛਾ ਆਪਣੇ ਇਹ ਆਪ ਨੂੰ symptom ਆ? ਆਪਣੇ ਜਾਓ ਆਪ ਨੂੰ ਉਸਤਾਦ ਜਾ ਕੇ ਹਾਰਮੋਨੀਅਮ ਖਲਾਓ, ਸੈੱਟ ਹੋ ਜਾਓ ਤੁਸੀਂ ਵੀ। ਮੇਰੇ ਹਾਰਮੋਨੀਅਮ ਕਿੱਦਾਂ ਖੁੱਲਣਗੇ? ਆਪਣੇ ਆਪ ਨੂੰ ਤੁਸੀਂ ਬਿਹਤਰ ਜਿਹੜਾ ਸਮਝਦੇ ਨਾ ਉਹ ਵੀ ਐਂਜ਼ਾਇਟੀ 'ਚ ਆ। ਆਪਣੇ ਆਪ ਨੂੰ ਜਿਹੜਾ ਡੋਨ ਸਮਝਦਾ ਉਹ ਵੀ ਐਂਜ਼ਾਇਟੀ 'ਚ ਆ। ਲੈ ਇਹ ਹਿਸਾਬ ਨਾਲ ਸਾਰੀ ਦੁਨੀਆ ਐਂਜ਼ਾਇਟੀ ਚ ਆ ਐਦਾਂ ਹੀ ਭਰਾਵਾ। ਆ ਭਰਾਵਾ। ਸਭ ਨੂੰ ਗੋਲੀ ਚਾਹੀਦੀ, ਮੇਰੇ ਕੋਲ ਦਿਖਾ ਦਿਓ। ਇਹ ਪੁੱਠੀ ਗੋਲੀ ਖਾ ਕੇ ਇਸ ਭਾਈ ਨੇ ਫੈਰਪੁਰ ਮਾਰ ਤੈਨੂੰ ਦਿੱਤਾ। ਤੈਨੂੰ ਤੈਨੂੰ ਚਾਹੀਦੀ ਗੋਲੀ? ਤੈਨੂੰ ਮੇਰੇ ਕੋਲ ਯਾਰ ਤੈਨੂੰ ਚਾਹੀਦੀ? ਆ ਯਾਰ ਆ ਦਮ। ਕਿਹੜਾ ਬੋਲੇ ਉਹੀ ਗੋਲੀ ਖਾਵੇ। ਲੇਕਿਨ ਮੈਂ ਤੁਹਾਨੂੰ ਇਹੀ ਮਸ਼ਵਰਾ ਦਾਂਗਾ, ਇਸ ਡਾਕਟਰ ਕੋਲ ਲਾਜ਼ਮੀ ਜਾਣਾ ਚੇਨਮਨ ਰੋਡ ਤੇ। ਵੈਸੇ 10 ਮਿੰਟ ਕਿਆ ਬਾਤ ਹੈ। ਮੇਰੀ ਦੁਨੀਆ ਚੇਂਜ ਕਰਤੀ ਯਾਰ ਉਸ ਬੰਦੇ ਨੇ ਯਾਰ।